ਵਾਹਿਗੁਰੂ जी का खालसा वाहिगुरू जी की फतेह। अस्सलाम वालेकुम आदाब अर्ज़ मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਚੀਜ਼ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे TV 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। अज 5 जुलाई 2023 21 हार्ड नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪਹਿਲੇ ਆਪਾਂ ਸ਼ੁਰੂਆਤ ਕਰਾਂਗੇ ਆਪਣੇ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਹੈ ਡੈਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਅਤੇ ਸਰਦਾਰ ਅਮਨਵੀਰ ਸਿੰਘ ਜੀ ਵੱਲੋਂ। ਸੋ ਉਹਨਾਂ ਬੇਨਤੀ ਕੀਤੀ ਹੈ ਕਿ ਸਾਡੇ ਵੀਰ ਭੈਣਾਂ ਅੱਜ ਵੀ ਭਾਰਤੀ ਕਹਾਉਣਾ ਜਿਹੜੇ ਨੇ ਉਹ ਪਸੰਦ ਕਰਦੇ ਹਨ। ਪੈਰ ਪੈਰ ਤੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਹੁਣ ਬਾਹਰਲੇ ਮੁਲਕਾਂ ਵਿੱਚ ਵੀ ਅਸੀਂ ਸੁਰੱਖਿਅਤ ਨਹੀਂ ਆ। ਕਿਸ ਹੱਦ ਤੱਕ ਭਾਰਤੀ ਹਕੂਮਤ ਜਿਹੜੀ ਹੈ ਉਹ ਨਿਗਰ ਗਈ ਹੈ। ਸਾਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਸਾਡਾ ਜਿਹੜਾ ਦੁਸ਼ਮਣ ਹੈ ਕੌਣ ਹੈ, ਸਾਡੇ ਖਿਲਾਫ ਕੀ ਚਾਲ ਚੱਲ ਰਿਹਾ ਹੈ। ਇਹ ਸਮਾਂ ਕਿਸੇ ਹੋਰ ਬਹਿਸ ਵਿੱਚ ਪੈਣ ਦਾ ਨਹੀਂ ਹੈ, ਇਹ ਸਮਾਂ ਵੰਗਾਰਨ ਦਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਜਿਹੜੀ ਗੰਦੀ ਖੂਫੀਆ ਏਜੰਸੀ ਰਾ ਗੰਦੀਆਂ ਹਰਕਤਾਂ ਤੇ ਉਤਰੀ ਹੋਈ ਹੈ। ਅੱਜ ਸਵੇਰੇ ਭਾਰਤੀ ਮੀਡੀਆ ਨੇ ਬੜੇ ਜ਼ੋਰ ਸ਼ੋਰ ਨਾਲ ਇਹ ਖਬਰ ਸਰਕੂਲੇਟ ਕੀਤੀ ਹੈ ਕਿ 6 ਫॉर ਜਸਟਿਸ ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਕੈਲੀਫੋਰਨੀਆ ਵਿੱਚ ਇੱਕ ਸੜਕ ਹਾਦਸੇ ਵਿੱਚ ਮਾਰੇ ਗਏ ਹਨ। ਭਾਰਤੀ ਮੀਡੀਆ ਵਿੱਚ ਇਸ ਖਬਰ ਤੋਂ ਬਾਅਦ ਇੱਕ ਜਸ਼ਨ ਵਾਲਾ ਮਾਹੌਲ ਦੇਖਣ ਵਿੱਚ ਆਇਆ। ਬਹੁਤ ਜਲਦੀ ਇਹ ਤੱਥ ਸਾਹਮਣੇ ਆ ਗਿਆ ਕਿ ਗੁਰਪਤਵੰਤ ਸਿੰਘ ਪੰਨੂ ਚੜ੍ਹਦੀ ਕਲਾ ਵਿੱਚ ਹਨ, ਪਰ ਹੁਣ ਇਹ ਝੂਠੀ ਖਬਰ ਨੂੰ ਨਸ਼ਰ ਕਰਨਾ ਕਈ ਕਿਸਮ ਦੇ ਸਵਾਲ ਖੜੇ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੈਕਸਾਸ ਤੋਂ ਆਪਣੇ ਵੀਰ ਅਮਨਵੀਰ ਸਿੰਘ, ਵੀਰ ਗੋਬਿੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਉਹਨਾਂ ਨੇ ਪੱਕੇ ਤੌਰ ਦੇ ਉੱਤੇ ਮਹੀਨੇ ਦੇ ਵਿੱਚ ਇੱਕ ਸਪਾਂਸਰਸ਼ਿਪ ਦੀ ਸੇਵਾ ਲਈ ਹੋਈ ਹੈ। ਅੱਛਾ, ਔਰ ਉਹਨਾਂ ਵੱਲੋਂ ਮਿਲੇ ਹੌਸਲੇ ਨੇ ਸਾਨੂੰ ਹੋਰ ਵੀ ਹੌਸਲਾ ਦਿੱਤਾ ਕਿ ਅਸੀਂ ਇਸ ਰਸਤੇ ਦੇ ਉੱਤੇ ਖਾਸ ਤੌਰ ਤੇ TV 84 ਨੂੰ ਜਿਹੜਾ ਉਸੇ ਹੀ ਸਪਿਰਿਟ ਦੇ ਨਾਲ, ਉਸੇ ਹੀ ਮੈਸੇਜ ਦੇ ਨਾਲ, ਉਸੇ ਹੀ ਨਿਸ਼ਾਨੇ ਨਾਲ ਜਾਰੀ ਰੱਖ ਸਕੀਏ। ਔਰ ਜਿਹੜੀ ਚੇਤਾਵਨੀ ਉਹਨਾਂ ਨੇ ਦਿੱਤੀ ਹੈ ਇਹ ਮੈਂ ਸਮਝਦਾ ਵੀ ਅੱਜ ਜਦੋਂ ਸਾਰਾ ਦਿਨ ਸਵੇਰੇ ਆਲਮੋਸਟ 9 ਵਜੇ ਦੇ ਕਰੀਬ ਈਸਟ ਕੋਸਟ ਦੇ ਟਾਈਮ ਇਹ ਜਿਹੜੀ ਹੈ ਖਬਰ ਨਸ਼ਰ ਜਿਵੇਂ ਉਹਨਾਂ ਦੇ ਮੀਡੀਆ ਨੇ ਕੀਤੀ, ਦੈਨਿਕ ਭਾਸਕਰ ਨੇ, ਜਗਬਾਣੀ ਨੇ ਕਿ ਗੁਰਪਤਵੰਤ ਸਿੰਘ ਪੰਨੂ ਕੈਲੀਫੋਰਨੀਆ 'ਚ ਹਾਈਵੇ 101 ਦੇ ਉੱਤੇ ਜਿਹੜਾ ਇੱਕ ਕਾਰ ਹਾਦਸੇ ਦੇ ਵਿੱਚ ਮਾਰੇ ਗਏ ਨੇ। ਔਰ ਉਸ ਤੋਂ ਬਾਅਦ ਆਲਮੋਸਟ ਨਾ ਥੰਮਣ ਵਾਲਾ ਨਾ ਰੁਕਣ ਵਾਲਾ ਸਿਲਸਿਲਾ ਦੁਨੀਆ ਭਰ ਦੇ ਸਿੱਖ ਹਲਕਿਆਂ ਦੇ ਵਿੱਚ ਸੀ। ਹਰ ਪਾਸਿਓਂ ਕਾਲਾਂ ਹੀ ਕਾਲਾਂ। ਔਰ ਇਹ ਨਹੀਂ ਹੈ ਕਿ ਕੋਈ ਸਾਨੂੰ ਹੀ ਖਾਸ ਆਈਆਂ, ਹਰ ਇੱਕ ਦਾ ਫਿਕਰ ਵੀ ਸੀ ਇਸ ਤੋਂ। ਇੱਕ ਗੱਲ ਕਿਉਂਕਿ ਇਹ ਕਨਫਰਮ ਤਾਂ ਇਮੀਡੀਏਟਲੀ ਹੋ ਗਿਆ ਸੀ ਵੀ ਇਹ ਖਬਰ ਝੂਠੀ ਹੈ, ਲੇਕਿਨ ਆਲਰੇਡੀ ਜਦੋਂ ਇੱਕ ਵਾਰ ਇੱਕ ਨੈਟਵਰਕ ਫਾਲਸਹੁੱਡ ਜਿਹੜਾ ਉਹ ਚਰਨ ਕਰਦਾ, ਉਹਨੂੰ ਥਰੋ ਕਰਦਾ, ਜਦੋਂ ਤੱਕ ਉਸ ਦੀ ਜਿਹੜੀ ਹੈ ਉਹ ਉਸ ਨੂੰ ਨੈਗੇਟ ਕੀਤਾ ਜਾਂਦਾ ਆਲਰੇਡੀ ਬਹੁਤਿਆਂ ਤੱਕ ਪਹੁੰਚ ਚੁੱਕਾ ਹੁੰਦਾ। ਲੇਕਿਨ ਇਸ ਚੋਂ ਜਿੱਥੇ ਭਾਰਤੀ ਖੁਫੀਆ ਏਜੰਸੀਆਂ ਦੀ ਡਰਟੀ ਖੇਡ ਜੋ ਕਿ ਉਹ ਖੇਡ ਰਹੇ ਨੇ
ਉਹ ਕਿਸ ਪਾਸੇ ਵੱਲ ਇਸ਼ਾਰਾ ਕਰ ਰਹੀ ਹੈ, ਕਿੱਧਰ ਨੂੰ ਜਾ ਰਹੀ ਹੈ। ਜਿਵੇਂ ਸਾਡੇ ਵੀਰ ਗੁਰਨਿੰਦਰ ਸਿੰਘ ਧਾਲੀਵਾਲ, ਉਹਨਾਂ ਦੀ ਕਾਲ ਵੀ ਆਈ ਤਾਂ ਉਹਨਾਂ ਨੇ ਕਿਹਾ ਜੀ ਇਹ ਜੋ ਚੱਲ ਰਿਹਾ ਹੈ ਇਹ ਤਾਂ ਕਿਤੇ ਇਹ ਤਾਂ ਨਹੀਂ ਕਿ ਵੀ ਕहीं पे निगाहें कहीं पे निशाना, कि भी गल की है। और इसी तरह वीर बलजिंदर सिंह जिन्होंने कहा कि जी ये कोई ना कोई आने वाले पीरियड ਦੇ ਵਿੱਚ ਹੋਰ ਵੱਡਾ ਫਾਲਸ ਫਲੈਗ ਆਪਰੇਸ਼ਨ ਸਿੱਖਾਂ ਦੇ ਖਿਲਾਫ ਕਰਨ ਵਾਲੇ ਨੇ ਔਰ ਉਹ ਉਹਦੇ ਲਈ ਭੂਮਿਕਾ ਤਿਆਰ ਕਰ ਰਹੇ ਨੇ। ਇਸ ਤਰ੍ਹਾਂ ਬਹੁਤ ਸਾਰੇ ਵੀਰਾਂ ਭੈਣਾਂ ਨੇ ਜਿਹੜਾ ਇਸ ਦੇ ਉੱਤੇ ਕੰਸਰਨ ਦਾ ਇਜ਼ਹਾਰ ਕੀਤਾ ਔਰ ਇੱਕ ਗੱਲ ਦੀ ਤਸੱਲੀ ਵੀ ਹੋਈ ਕਿ ਜਦੋਂ ਅਸੀਂ ਬਹੁਤ ਵਾਰ 1 to 1 ਜਿਹਨਾਂ ਲੋਕਾਂ ਦੇ ਨਾਲ ਮਿਲਦੇ ਹਾਂ, ਕਿਸੇ ਦੀ ਸ਼ਖਸੀਅਤ ਦੇ ਨਾਲ ਕੋਈ ਰੁਸੇਵਾਂ ਵੀ ਹੁੰਦਾ ਹੈ ਜਾਂ ਕੋਈ ਸ਼ਿਕਾਇਤ ਵੀ ਹੁੰਦੀ ਹੈ, ਪਰ ਇਸ ਕਿਸਮ ਦੇ ਮੌਕੇ ਤੇ ਜਿਵੇਂ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਦੇ ਉਸ ਸ਼ਹਾਦਤ ਦੇ ਮੌਕੇ ਤੋਂ ਬਾਅਦ ਦੇਖਿਆ ਔਰ ਖਾਸ ਤੌਰ ਤੇ ਉਹਨਾਂ ਦੇ ਸੰਸਕਾਰ ਔਰ ਅੰਤਮ ਅਰਦਾਸ ਵੇਲੇ ਕਿ ਇੱਕ ਪੂਰੀ ਇਮੋਸ਼ਨਲ ਤੌਰ ਦੇ ਉੱਤੇ ਕੌਮ ਤੁਹਾਨੂੰ ਇੱਕ ਥਾਂ ਇਕੱਠੀ ਹੋਈ ਨਜ਼ਰ ਆਈ। ਔਰ ਇਸੇ ਤਰ੍ਹਾਂ ਇਹ ਭਾਵੇਂ ਖਬਰ ਦੀ ਜਿਹੜੀ ਹੈ ਝੂਠੀ ਖਬਰ ਸੀ ਔਰ ਲੇਕਿਨ ਇਸ ਦੇ ਉੱਤੇ ਜਿਵੇਂ ਹਰ ਪਾਸਿਓਂ ਇੱਕ ਕੰਸਰਨ ਦਾ ਇਜ਼ਹਾਰ ਹੋਇਆ ਔਰ ਭਾਰਤ ਸਰਕਾਰ ਜਾਂ ਉਸ ਦੀਆਂ ਖੁਫੀਆ ਏਜੰਸੀਆਂ ਕਿਸ ਖੇਡ ਨੂੰ ਖੇਡ ਰਹੀਆਂ ਨੇ ਔਰ ਅੱਗੋਂ ਖੇਡ ਸਕਦੀਆਂ ਨੇ, ਇਸ ਬਾਰੇ ਆਮ ਸਿੱਖ ਦੇ ਵਿੱਚ ਵੀ ਜਾਗਰੂਕਤਾ ਦੇਖਣ ਨੂੰ ਆਈ। ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਪ੍ਰਾਪਤੀ ਦੇ ਤੌਰ ਤੇ ਇਹਨੂੰ ਦੇਖਣਾ ਚਾਹੀਦਾ ਕਿ ਦੁਸ਼ਮਣ ਉਦੋਂ ਹੀ ਕਾਮਯਾਬ ਹੁੰਦਾ ਹੈ ਜਦੋਂ ਅਗਲਾ ਜਿਹੜਾ ਜਿਸ ਦੇ ਉੱਤੇ ਉਹਨੇ ਵਾਰ ਕਰਨਾ ਹੈ ਉਹ ਬਿਲਕੁਲ ਉਸ ਤੋਂ ਅਣਜਾਣ ਜਾਂ ਬਿਲਕੁਲ ਉਹ ਗਾਫਲ ਹੁੰਦਾ ਹੈ। ਤੇ ਜਦੋਂ ਕੌਮ ਹੁਣ ਇਸ ਲੈਵਲ ਦੇ ਉੱਤੇ ਉਸ ਖੇਡ ਨੂੰ ਸਮਝਣ, ਉਸ ਦੇ ਕੰਧ ਤੇ ਕੀ ਲਿਖਿਆ ਕੀ ਨਹੀਂ ਲਿਖਿਆ, ਉਸ ਦੇ ਪਿੱਛੇ ਕੀ ਹੈ, ਬਿਟਵੀਨ ਦਾ ਲਾਈਨਸ ਕੀ ਹੈ, ਇਹ ਸਾਰੇ ਵੱਲ ਜਦੋਂ ਤੁਸੀਂ ਦੇਖਦੇ ਹੋ ਤਾਂ ਫਿਰ ਲੱਗਦਾ ਹੈ ਵੀ ਜਿਹੜੀ ਸਾਡੀ ਕਲੈਕਟਿਵ ਕੌਨਸ਼ੀਅਸਨੈਸ ਹੈ। ਹਾਲਾਂਕਿ ਇਸ ਗੱਲ ਦਾ ਵੀ ਧਿਆਨ ਰਹੇ ਬਹੁਤਿਆਂ ਨੂੰ ਬਹੁਤ ਵਾਰ ਅਸੀਂ 100% ਲੋਕਾਂ ਚੋਂ ਉਸ ਕਿਸਮ ਦਾ ਰਿਸਪੌਂਸ ਲੱਭ ਰਹੇ ਹੁੰਦੇ, ਇਵੇਂ ਨਹੀਂ ਹੁੰਦਾ। ਮੇਰਾ ਹਮੇਸ਼ਾ ਮੈਂ ਇਸ ਦੇ ਉੱਤੇ ਇੱਕ ਜਨਰਲ ਜਿਹਾ ਕਮੈਂਟ ਮੇਰਾ ਹੁੰਦਾ ਕਿ ਕਿਸੇ ਵੀ ਆਈਡੀਆ ਨੂੰ ਸਿਰੇ ਲਾਉਣ ਲਈ ਜਾਂ ਕਿਸੇ ਨਿਸ਼ਾਨੇ ਦੀ ਪ੍ਰਾਪਤੀ ਲਈ 5% ਲੋਕ ਹੁੰਦੇ ਨੇ ਜਿਨ੍ਹਾਂ ਨੂੰ ਜਦੋਂ ਉਹ ਗੱਲ ਸਮਝ ਆ ਜਾਏ ਤੇ ਉਹ ਡੈਡੀਕੇਸ਼ਨ ਦੇ ਨਾਲ ਉਸ ਪਾਸੇ ਵੱਲ ਤੁਰ ਪੈਂਦੇ ਨੇ ਔਰ ਉਸ ਦੇ ਲਈ ਕਮਿਟਡ ਹੁੰਦੇ ਨੇ ਜੀ। 5% ਐਸੇ ਲੋਕ ਹੁੰਦੇ ਨੇ ਜਿਨ੍ਹਾਂ ਲਈ ਮੈਂ ਟਰਮ ਰਜਿਸਟਰਡ ਬੇਈਮਾਨ ਇਸਤੇਮਾਲ ਕਰਦਾ ਕਿ ਉਹ ਰਜਿਸਟਰਡ ਬੇਈਮਾਨ ਹੁੰਦੇ ਨੇ, ਉਹਨਾਂ ਨੇ ਹਰ ਸਮੇਂ ਨਾਲ ਰਹਿਣਾ ਹੁੰਦਾ ਹੈ। ਜੇ ਅਸੀਂ 10 ਗੁਰੂ ਸਾਹਿਬਾਨ ਦੇ ਜੀਵਨ ਕਾਲ ਵੇਲੇ ਵੀ ਦੇਖੀਏ ਤੇ ਤੁਹਾਨੂੰ ਉਹ 5% ਨਜ਼ਰ ਆ ਜਾਣਗੇ ਜਿਹੜੇ ਗੁਰੂ ਸਾਹਿਬਾਨ ਦੇ ਵਿਰੋਧ ਚ ਭਾਵੇਂ ਆਪਣੀ ਨਿੱਜੀ ਈਰਖਾ ਕਰਕੇ ਕਿਸੇ ਨੂੰ ਗੁਰਗੱਦੀ ਨਾ ਮਿਲਣ ਦਾ ਰੋਸਾ, ਕੋਈ ਵੈਸੇ ਏਜੰਟੀ ਕਰ ਰਿਹਾ ਹੈ, ਕੋਈ ਹੋਰ ਧਨ ਦੇ ਲੋਭ ਚ ਫਸਿਆ ਹੋਇਆ ਹੈ, ਕੋਈ ਹੋਰ ਹੈ, ਕੋਈ ਵੈਸੇ ਗੁੰਮਰਾਹ ਹੋ ਕੇ ਦੂਸਰੇ ਦਾ ਝੰਡਾ ਬਰਦਾਰ ਬਣ ਜਾਂਦਾ। ਸੋ 5% ਜਿਹੜੇ ਨੇ ਉਹ ਰਜਿਸਟਰਡ ਬੇਈਮਾਨ ਹੁੰਦੇ ਨੇ, ਉਹ ਗੁਰੂ ਸਾਹਿਬਾਨ ਦੇ ਸਰੀਰਕ ਜਾਮਿਆਂ ਦੇ ਵੇਲੇ ਵੀ ਮੌਜੂਦ ਰਹੇ, ਉਹਨਾਂ ਦਾ ਕੋਈ ਇਲਾਜ ਨਹੀਂ, ਉਹਨਾਂ ਤੇ ਵਕਤ ਜ਼ਾਇਆ ਕਰਨ ਦੀ ਲੋੜ ਨਹੀਂ ਹੈ ਜੀ। 90% ਫੈਂਸ ਸਿਟਰ ਹੁੰਦੇ ਨੇ, ਵਾਰਡ ਦੇ ਉੱਤੇ ਬੈਠੇ ਹੁੰਦੇ ਨੇ, ਉਹਨਾਂ ਨੂੰ 5% ਜਿਹੜੇ ਐਕਟਿਵਿਸਟ ਨੇ ਉਹ ਵੀ ਪ੍ਰਭਾਵਿਤ ਕਰ ਸਕਦੇ ਨੇ। ਜੇ ਉਹ ਉਹਨਾਂ ਤੱਕ ਆਪਣੀ ਗੱਲ ਪਹੁੰਚਾ ਦੇਣ ਤਾਂ ਉਹ ਉਹਨਾਂ ਦੇ ਨਾਲ ਆ ਕੇ ਖਲੋ ਜਾਂਦੇ ਨੇ। ਕਿਸੇ ਵੀ ਨਾਟ ਕਿ ਅੱਜ ਅਸੀਂ ਖਾਲਿਸਤਾਨ ਦੇ ਕੰਟੈਕਸਟ 'ਚ ਭਾਵੇਂ ਇਸ ਨੂੰ ਗੱਲ ਕਰ ਰਹੇ ਤੇ ਉਹੀ 90% ਕਈ ਵਾਰ ਜਿਹੜੇ ਰਜਿਸਟਰਡ ਬੇਈਮਾਨ ਨੇ 5% ਉਹਨਾਂ ਦੇ ਪ੍ਰਚਾਰ ਜਾਂ ਉਹਨਾਂ ਦੇ ਝਾਂਸੇ ਜਾਂ ਉਹਨਾਂ ਦੇ ਨੈਰੇਟਿਵ ਦੇ ਉੱਤੇ ਵੀ ਉਹ ਇਤਬਾਰ ਕਰ ਸਕਦੇ ਨੇ। ਉਹਨਾਂ ਦਾ ਕੋਈ ਆਮ ਤੌਰ ਤੇ ਉਹਨਾਂ ਦਾ ਡੇ ਟੂ ਡੇ ਕਿਸੇ ਮੂਵਮੈਂਟ ਨਾਲ ਜਾਂ ਦੂਜੇ ਨਾਲ ਲਾਗਾ ਦੇਗਾ ਨਹੀਂ ਹੁੰਦਾ, ਕੰਸਰਨ ਨਹੀਂ ਹੁੰਦਾ। ਉਹਨਾਂ ਦੇ ਲਈ ਰੋਟੀ ਕੱਪੜਾ ਔਰ ਮਕਾਨ ਇਸ ਦੌੜ ਦੇ ਵਿੱਚ ਉਹ ਸ਼ਾਮਲ ਹੁੰਦੇ ਨੇ। ਸੋ ਇਹ ਕਲਾਸ ਜਿਹੜੀ ਹੈ, ਜੇ ਅਸੀਂ ਆਪਣਾ ਇਤਿਹਾਸ 4 ਸਦੀਆਂ ਦਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਔਰ ਮੁਗਲਿਆ ਸਲਤਨਤ, ਅਫਗਾਨ ਹਮਲਾਵਰ, ਅਬਦਾਲੀ, ਨਾਦਰ ਸ਼ਾਹ ਜਾਂ ਬ੍ਰਿਟਿਸ਼ ਕਲੋਨੀਅਲਸ, ਤੇ ਤੁਹਾਨੂੰ ਇਹ ਨਜ਼ਰ ਆਏਗਾ ਕਿ ਜਿਹੜੇ ਮੈਜੋਰਿਟੀ ਕੀ 90% ਲੋਕ ਆਮ ਵਾਂਗ ਹੀ ਜੀ ਰਹੇ ਹੁੰਦੇ ਨੇ। ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈ ਰਿਹਾ ਹੁੰਦਾ ਜੋ ਉਹਨਾਂ ਦੇ ਉੱਤੇ ਨਾਫਜ਼ ਕੀਤਾ ਜਾਂਦਾ ਹੈ ਗੁਲਾਮੀ ਦਾ ਜਾਂ ਦੂਜਾ, ਜੇ ਉਹ ਟੈਕਸ ਵਾਧੂ ਕਰ ਦਿੰਦੇ ਨੇ ਉਹ ਦੇਣ ਲੱਗ ਜਾਂਦੇ ਨੇ, ਜੇ ਹਿਊਮਿਲੇਟ ਹੁੰਦੇ ਨੇ ਅੰਦਰੋਂ ਅੰਦਰ ਭਾਵੇਂ ਉਹ ਕੁੜਦੇ ਹੋਣ,
ਲੇਕਿਨ 5% ਹੁੰਦੇ ਨੇ ਅਣਖੀ ਜਿਹੜੇ ਕਹਿੰਦੇ ਨੇ ਵੀ ਨਹੀਂ ਅਸੀਂ ਨਹੀਂ ਕਬੂਲਣਾ। ਉਹਨਾਂ ਦੇ ਲਈ ਫਿਰ ਕਾਲੇ ਪਾਣੀ ਹੁੰਦੇ ਨੇ, ਉਹਨਾਂ ਦੇ ਲਈ ਝੂਠੇ ਪੁਲਿਸ ਮੁਕਾਬਲੇ ਹੁੰਦੇ ਨੇ, ਉਹਨਾਂ ਦੇ ਲਈ ਟਾਰਚਰ ਸੈਂਟਰ ਹੁੰਦੇ ਨੇ, ਉਹਨਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾਂਦੀਆਂ। ਉਹਨਾਂ ਬਾਰੇ ਹੀ ਫਿਰ ਕਈ ਵਾਰੇ ਕਿਹਾ ਜਾਂਦਾ ਸੀ ਕਿ ਬੱਚੇ ਤਾਂ ਮੁੰਡੇ ਤਾਂ ਉਹਦੇ ਉਸ ਟੱਬਰ ਦੇ 4 ਸੀ ਪਰ ਹੁਣ 3 ਹੀ ਰਹਿ ਗਏ, ਇੱਕ ਮਰ ਗਿਆ। ਉਹ ਕਹਿੰਦੇ ਅੱਛਾ ਮਰ ਗਿਆ, ਨਹੀਂ ਕਹਿੰਦੇ ਸਿੰਘਾਂ 'ਚ ਸ਼ਾਮਲ ਹੋ ਗਿਆ। ਸੋ ਮਤਲਬ ਇਹ ਹੈ ਵੀ ਅੱਜ ਨਹੀਂ ਤਾਂ ਕੱਲ ਨੂੰ ਮਰ ਜਾਏਗਾ। ਸੋ ਇਹੀ 18ਵੀਂ ਸਦੀ ਸੀ, ਇਹੀ ਅੱਜ ਦੇ ਅਸੀਂ ਦੌਰੇ ਦੇ ਵਿੱਚ ਵੀ ਦੇਖਦੇ। ਸੋ ਇਹ ਲੈਵਲ ਦੇ ਉੱਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਉਹ 90% ਹੀ ਹੈ, ਜਿਹੜਾ ਭਾਵੇਂ ਡੇ ਟੂ ਡੇ ਐਜ਼ ਏ ਐਕਟਿਵਿਸਟ ਨਹੀਂ ਹੈ, ਲੇਕਿਨ ਜੇ ਉਹਨੂੰ ਸਮਝ ਆਣੀ ਸ਼ੁਰੂ ਹੋ ਗਈ ਹੈ ਗੇਮ ਕਿ ਜੀ ਇਹ ਖੁਫੀਆ ਏਜੰਸੀਆਂ ਕੀ ਖੇਡ ਰਹੀਆਂ, ਜਾਂ ਜਿਸ ਲੈਵਲ ਦੇ ਉੱਤੇ ਜਦੋਂ ਈਵਨ ਸਾਡੇ ਖਿਲਾਫ ਭੁਗਤਣ ਵਾਲੀ ਇੰਡੀਅਨ ਸਟੇਟ ਜਿਹੜੀ ਹੈ ਬਾਹਰਲੇ ਸਿੱਖਾਂ ਬਾਰੇ ਉਹਨਾਂ ਨੂੰ ਜਿਹੜਾ 2.5 ਟੋਟਰੂ ਦੱਸਦੇ ਸੀ ਖਾਲਿਸਤਾਨੀਆਂ ਨੂੰ, ਦੂਜਿਆਂ ਨੂੰ, ਪਰ ਜਦੋਂ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਦੇ ਨਾਲ ਗੱਲ ਕਰਦੇ ਕਿ ਜਿੱਥੇ 3 ਮੁਲਕਾਂ ਦੇ ਵਿੱਚ ਇਹ ਟੈਸਟ ਹੋਇਆ, ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਬੂਥਿੰਗ ਸੈਂਟਰ ਦੇ ਉੱਤੇ, ਹਰ ਬੂਥ ਦੇ ਉੱਤੇ, ਹਰ ਵੋਟਿੰਗ ਸੈਂਟਰ ਦੇ ਉੱਤੇ ਸਿੱਖ ਸੰਗਤਾਂ ਆਈਆਂ ਨੇ, ਬੱਚੇ ਬਜ਼ੁਰਗ ਜਿਵੇਂ ਹੁਮਾ ਕੇ। ਸੋ ਇਸ ਦਾ ਮਤਲਬ ਇਹ ਹੈ ਕਿ ਵੀ ਉਸ ਜਿਹੜਾ 90% ਦੀ ਜਿਹੜਾ ਡੇ ਟੂ ਡੇ ਅਖਬਾਰਾਂ ਨਹੀਂ ਦੇਖਦਾ, ਮੀਡੀਆ 'ਚ ਵੀ ਉਸ ਕਿਸਮ ਨੂੰ ਹੀ ਦੇਖਦਾ, ਕਿਉਂਕਿ ਓਵਰਵੈਲਮ ਤਾਂ ਉਹਨਾਂ ਦੇ ਕੋਲ ਹੀ ਹੈ ਸਾਰਾ ਟੂਲ ਪ੍ਰੋਪੇਗੈਂਡੇ ਦਾ ਵੀ ਔਰ ਖੌਫ ਦਾ ਵੀ ਔਰ ਡਰ ਦਾ ਵੀ। ਜਾਂ ਕਿਸੇ ਨੂੰ ਪਾਸਪੋਰਟ ਚਾਹੀਦਾ, ਕਿਸੇ ਨੂੰ ਵੀਜ਼ਾ ਚਾਹੀਦਾ, ਕੋਈ ਜਿਹੜਾ ਉੱਥੇ ਜ਼ਮੀਨ ਗਹਿਣੇ ਪਾ ਕੇ ਇੱਥੇ ਬਾਹਰ ਆਇਆ ਉਹਨੇ ਜਾ ਕੇ ਭੈਣ ਦਾ ਵਿਆਹ ਕਰਨਾ, ਦੂਜਾ ਉਹ ਫਰੰਟ ਤੇ ਨਹੀਂ ਹੋਣਾ ਚਾਹੁੰਦਾ। ਪਰ ਇਹ ਸਾਰੇ ਤਬਕੇ ਦੇ ਵਿੱਚ ਇਸ ਵੇਲੇ ਇਹ ਗੱਲ ਡਾਇਸਪੋਰਾ 'ਚ, ਔਰ ਇਕੱਲਾ ਇਹ ਨਹੀਂ, ਮੈਂ ਈਵਨ ਪੰਜਾਬ ਤੋਂ ਵੀ ਘੱਟੋ ਘੱਟ 4-5 ਕਾਲਾਂ ਪ੍ਰੋਮੀਨੈਂਟ ਲੋਕਾਂ ਦੀਆਂ ਇਹ ਖਬਰ ਜਿਹੜੀ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੇ ਹਵਾਲੇ ਨਾਲ ਇਹਨਾਂ ਨੇ ਫੇਕ ਨਿਊਜ਼ ਬਣਾ ਕੇ ਜਿਸ ਕਿਸਮ ਨਾਲ ਘੁਮਾਈ, ਸੋ ਉਸ ਤੋਂ ਇਹ ਲੱਗਾ ਕਿ ਵੀ ਜਿਹੜੇ ਉੱਥੇ ਬੈਠੇ ਭਾਵੇਂ ਉਹਨਾਂ 'ਚ ਕਰੇਜ ਨਹੀਂ ਹੈ, ਜਾਂ ਉਹਨਾਂ ਦੇ ਕੁਛ ਆਪਣੇ ਜਿਹੜੀਆਂ ਨੇ ਮਜਬੂਰੀਆਂ ਨੇ, ਜਾਂ ਕਿਸੇ ਦਾ ਹਉਮੈ ਦਾ ਰੌਲਾ ਹੋਏਗਾ, ਪਰ ਫਿਕਰ ਦਾ ਇਜ਼ਹਾਰ ਹਰ ਪਾਸਿਓਂ ਹੋਇਆ। ਸੋ ਇਹ ਆਪਣੇ ਆਪ ਦੇ ਵਿੱਚ ਵੀ ਦੱਸਦਾ ਹੈ ਕਿ ਭਾਈ ਜਿਹੜੀ ਗੱਲ ਨੂੰ ਬਹੁਤ ਵਾਰ ਨੈਗੇਟਿਵਿਟੀ ਦੇ ਵਿੱਚ ਹੀ ਦੇਖਣ ਦਾ ਬਹੁਤਿਆਂ ਦਾ ਸੁਭਾਅ ਬਣਿਆ ਹੁੰਦਾ ਹੈ, ਇਸ ਦੇ ਬਰਖਸ ਗੱਲ ਜਿਹੜੀ ਹੈ ਕੌਮੀ ਚੇਤਨਾ ਦੀ, ਉਹ ਕਾਫੀ ਹੱਦ ਤੱਕ ਜਿਹੜੀ ਹੈ ਉਹ ਉਸ ਦੇ ਵਿੱਚ ਇੱਕ ਕੌਮੀ ਚੇਤਨਾ ਦੇ ਵਿੱਚ ਚੇਤਨਾ ਹੈ। ਔਰ ਮੈਂ ਜਦੋਂ ਇਸ ਖਬਰ ਦੀ, ਹਾਲਾਂਕਿ ਮੈਂ ਇੱਕ ਗੰਭੀਰ ਮੀਟਿੰਗ ਦੇ ਵਿੱਚ ਸੀ ਜਿਹਦੇ ਜਾਣ ਤੋਂ ਪਹਿਲਾਂ ਇਹ ਮੈਨੂੰ ਖਬਰ ਸਾਡੇ ਜਿਹੜਾ TV 84 ਦੇ ਟੋਰਾਂਟੋ ਬੇਸਡ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਉਹ ਕਨਫਰਮ ਕਰਨ ਲਈ ਪੁੱਛੀ, ਔਰ ਅਸੀਂ ਕਿਉਂਕਿ ਉਸ ਮੀਟਿੰਗ ਦਾ ਹਿੱਸਾ ਹੋਣਾ ਸੀ, ਜਿਹੜੀ ਮੀਟਿੰਗ 2 ਘੰਟੇ ਦੇ ਲਗਭਗ ਚੱਲੀ, ਤੇ ਜਦੋਂ ਤੱਕ ਬਾਹਰ ਆਏ ਉਦੋਂ ਤੱਕ ਜ਼ਾਹਰ ਹੈ ਕਿ ਵੀ ਅੱਡ ਮੌਕਿਆਂ ਤੋਂ ਇਸ ਦੀ ਡਿਨਾਇਲ ਹੋ ਚੁੱਕੀ ਸੀ। ਔਰ ਮੇਰੇ ਮਨ 'ਚ ਪਹਿਲਾ ਥਾਟ, ਹਾਲਾਂਕਿ ਜਦੋਂ ਵੀ ਕੋਈ ਇਸ ਕਿਸਮ ਦੀ ਖਬਰ ਤੁਸੀਂ ਸੁਣਦੇ ਹੋ, ਇਨਸਟੈਂਟ ਤਾਂ ਸ਼ੌਕ ਹੁੰਦਾ ਹੈ ਕਿ ਵੀ ਇਹ ਇਹਨਾਂ ਦੀ ਡਰਟੀ ਗੇਮ ਜਿਹੜੀ ਹੈ ਉਹ ਤਾਂ ਅਸੀਂ ਲਗਾਤਾਰਤਾ ਨਾਲ, ਖਾਸ ਤੌਰ ਤੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, ਭਾਈ ਅਵਤਾਰ ਸਿੰਘ ਖੰਡਾ, ਕਿਹਨਾਂ ਸਰਕਮਸਟਾਂਸ 'ਚ ਉਹਨਾਂ ਦੀ ਮੌਤ ਹੁੰਦੀ ਹੈ, ਭਾਈ ਹਰਦੀਪ ਸਿੰਘ ਨਿੱਜਰ, ਕਿ ਵੀ ਇਹ ਇਸ ਹੱਦ ਤੱਕ ਇੱਕਦਮ ਗੁੱਸਾ ਵੀ ਆਉਂਦਾ ਹੈ, ਕਿਉਂਕਿ ਜਦੋਂ ਅਸੀਂ ਕੈਨੇਡਾ ਜਾਂ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਜਾਂ ਉਹਨਾਂ ਦੀ ਗੱਲ ਕਰਦੇ ਹਾਂ ਕਿ ਵੀ ਉਹਨਾਂ ਨੂੰ ਵੀ ਤਾਂ ਪਤਾ ਹੈ ਕਿ ਵੀ ਕੀ ਚੱਲ ਰਿਹਾ ਹੈ, ਅੱਛਾ ਉਹਨਾਂ ਦਾ ਪ੍ਰੋਟੈਕਟਿਵ ਅੰਬਰੇਲਾ ਕਿੱਥੇ ਹੈ, ਔਰ ਕਿਵੇਂ ਵਿਦ ਇੰਪਿਊਨਿਟੀ ਭਾਰਤੀ ਖੁਫੀਆ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੇ ਬਾਹਰਲੇ ਮੁਲਕਾਂ ਦੀ ਜ਼ਮੀਨ ਦੇ ਸਰਜ਼ਮੀਨ ਦੇ ਉੱਤੇ ਆਪਰੇਟ ਕਰਨਾ ਸ਼ੁਰੂ ਕੀਤਾ। ਪਰ ਇਨ ਮਾਈ ਹਾਰਟ ਆਫ ਹਾਰਟਸ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਖਬਰ ਠੀਕ ਨਹੀਂ ਹੈ, ਔਰ ਇੱਕਦਮ ਮੇਰੇ ਮਨ ਦੇ ਵਿੱਚ ਜਦੋਂ ਬਾਅਦ ਦੇ ਵਿੱਚ ਇਸ ਦੀ ਡਿਨਾਇਲ ਆਈ ਔਰ ਉਹਨਾਂ ਦੇ ਚੜ੍ਹਦੀ ਕਲਾ 'ਚ ਗੁਰਪਤਵੰਤ ਸਿੰਘ ਉਹਨਾਂ ਦੇ ਹੋਣ ਦੀ ਖਬਰ ਆਈ, ਤੇ ਸਾਡੇ ਜਿਵੇਂ ਇੱਕ ਤਾਂ ਸਾਡੇ ਸੱਭਿਆਚਾਰ ਦਾ ਵੀ ਹਿੱਸਾ ਹੈ ਕਿ ਜਦੋਂ ਕਿਸੇ ਬਾਰੇ ਕੋਈ ਇਸ ਕਿਸਮ ਦੀ ਜਿਹੜੀ ਹੈ ਉਹ ਖਬਰ ਹੋਏ ਔਰ ਬਾਅਦ ਦੇ ਵਿੱਚ ਗਲਤ ਸਾਬਤ ਹੋਏ, ਤੇ ਆਮ ਲੋਕ ਵਿਜ਼ਡਮ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਉਮਰ ਲੰਮੀ ਹੋ ਗਈ। ਔਰ ਇੱਕ ਇਹ ਵੀ ਕਹਿੰਦੇ ਸੀ ਕਿ ਲਓ ਜੀ ਉਹਨਾਂ ਦੇ ਪਾਪ ਜਿਹੜੇ ਨੇ ਉਹ ਧੋ ਦਿੱਤੇ ਨੇ ਇਸ ਖਬਰ ਨੂੰ, ਉਹਨਾਂ ਨੂੰ ਤੋੜ ਕੇ। ਅਮਰੀਕਾ ਦਾ ਬਹੁਤ ਵੱਡਾ ਰਾਈਟਰ,
ਥਿੰਕਰ ਔਰ ਜ਼ਿਆਦਾ ਹਿਊਮਰ ਦੇ ਵਿੱਚ ਜਿਹੜਾ ਲਿਖਣ ਵਾਲਾ, ਉਸ ਦਾ ਨਾਂ ਤਾਂ ਹੋਰ ਸੀ ਪਰ ਉਹਦਾ ਪੈਨ ਨੇਮ ਮਾਰਕ ਟਵੇਨ ਸੀ। ਜਿਸ ਤਰ੍ਹਾਂ ਯੂਰਪ ਦੇ ਵਿੱਚ ਜਾਂ ਦੂਸਰੇ ਅੱਜ ਵੀ ਕੋਟ ਸ਼ੈਕਸਪੀਅਰ ਜਾਂ ਦੂਜਿਆਂ ਨੂੰ ਕੀਤਾ ਜਾਂਦਾ ਹੈ, ਅਮਰੀਕਨਸ ਲਈ ਜਿਹੜੀ ਇਨਸਟੈਂਟ ਵਿਜ਼ਡਮ ਵਿਦ ਦਾ ਹਿਊਮਰ ਐਂਡ ਆਲ, ਤੇ ਉਹ ਮਾਰਕ ਟਵੇਨ ਨੂੰ ਕੋਟ ਕੀਤਾ ਜਾਂਦਾ। ਤੇ ਮੇਰੇ ਮਨ 'ਚ ਇੱਕਦਮ ਮਾਰਕ ਟਵੇਨ ਦੀ ਕੋਟ ਆਈ, ਕਿਉਂਕਿ ਮਾਰਕ ਟਵੇਨ ਨੂੰ ਜਿਹੜਾ ਜੂਨ 2 1897 ਚ, ਇਹ 19th ਸੈਂਚੁਰੀ ਐਂਡ ਦੀ ਗੱਲ ਹੈ, ਔਰ ਇੱਕ ਪ੍ਰੋਮੀਨੈਂਟ ਜਰਨਲਿਸਟ ਨਿਊਯਾਰਕ ਜਰਨਲ ਦਾ ਉਸਨੇ ਕਾਲ ਕੀਤਾ ਔਰ ਉਸਨੇ ਕਿਹਾ ਜੀ ਇੱਥੇ ਤਾਂ ਸਾਰੇ ਪਾਸੇ ਖਬਰ ਤੁਹਾਡੀ ਮੌਤ ਦੀ ਘੁੰਮੀ ਹੋਈ ਹੈ, ਕਿਉਂਕਿ ਉਹਦਾ ਕਜ਼ਨ ਮਾਰਕ ਟਵੇਨ ਦਾ ਯੂਕੇ 'ਚ ਬਿਮਾਰ ਸੀ ਔਰ ਉਹ ਹਾਲਾਂਕਿ ਉਹ ਠੀਕ ਹੋ ਗਿਆ, ਲੇਕਿਨ ਖਬਰ ਇਹ ਹੋਈ ਕਿ ਮਾਰਕ ਟਵੇਨ ਜਿਹੜਾ ਗਰੀਬੀ ਦਾ ਮਾਰਿਆ ਹੋਇਆ ਲੰਡਨ ਜਾ ਕੇ ਆਪਣੇ ਦਿਨ ਗੁਜ਼ਾਰ ਰਿਹਾ ਹੈ, ਉਸ ਦੀ ਮੌਤ ਹੋਈ। ਔਰ ਕਿਉਂਕਿ ਉਸ ਸੈਂਸ ਆਫ ਹਿਊਮਰ ਤਾਂ, ਕਿਉਂਕਿ ਉਹਨੇ ਤਾਂ ਰਾਦਰ ਹਿਊਮਰ ਨੂੰ ਜਨਮ ਦਿੱਤਾ, ਉਹਦੇ ਲੈਵਲ ਦਾ ਕੋਈ ਅੰਗਰੇਜ਼ੀ ਲਿਟਰੇਚਰ 'ਚ ਹਿਊਮਰਿਸਟ ਨਹੀਂ ਹੋਇਆ, ਔਰ ਉਸ ਨੇ ਇਸ ਦੇ ਉੱਤੇ ਕਮੈਂਟ ਕੀਤਾ ਸੀ ਕਿ ਦਾ ਰਿਪੋਰਟਸ ਆਫ ਮਾਈ ਡੈਥ ਆਰ ਗ੍ਰੇਟਲੀ ਐਗਜ਼ੈਜਰੇਟਿਡ। ਉਹਨੇ ਕਿਹਾ ਵੀ ਮੇਰੀ ਮੌਤ ਦੀ ਖਬਰ ਨੂੰ ਕੁਝ ਜ਼ਿਆਦਾ ਹੀ ਵਧਾ ਚੜਾ ਕੇ ਪੇਸ਼ ਕੀਤਾ ਗਿਆ। ਸੋ ਇਹ ਉਹਦਾ ਇੱਕ ਸਟਾਈਲ ਸੀ ਹਿਊਮਰ ਦਾ। ਸੋ ਮੈਨੂੰ ਇਹ ਲੱਗਾ ਕਿ ਵੀ ਗੁਰਪਤਵੰਤ ਸਿੰਘ ਪੰਨੂ ਇਹ ਗੱਲ ਜ਼ਰੂਰ ਕਹਿ ਸਕਦੇ ਨੇ ਕਿ ਵੀ ਇਹ ਜਿਹੜੀਆਂ ਨਿਊਜ਼ ਨੇ ਮੇਰੇ ਸਾਡੇ ਦੁਸ਼ਮਣ ਵੱਲੋਂ, ਉਹ ਜਰਾ ਬੜੀਆਂ ਵਧਾ ਚੜਾ ਕੇ ਐਗਜ਼ੈਜਰੇਟਿਡ ਨੇ ਕਿ ਵੀ, ਔਰ ਗ੍ਰੇਟਲੀ ਐਗਜ਼ੈਜਰੇਟਿਡ, ਜਿਵੇਂ ਮਾਰਕ ਟਵੇਨ ਨੇ ਕਿਹਾ। ਅੱਛਾ, ਲੇਕਿਨ ਇਹ ਕਹਿਣ ਤੋਂ ਬਾਅਦ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਗੱਲ ਨੂੰ ਇਵੇਂ ਲਾਈਟਲੀ ਲੈ ਕੇ, ਜਾਂ ਅਸੀਂ ਇੱਕ ਦੂਜੇ ਨੂੰ ਇਹ ਕਹਿ ਕੇ ਕਿ ਜੀ ਇਹ ਫੇਕ ਨਿਊਜ਼ ਹੋਈ, ਫੜੀ ਗਈ, ਹੁਣ ਉਹ ਉਹਨਾਂ ਦਾ ਦੀ ਕੱਚੀ ਲੱਸੀ ਹੋ ਗਈ, ਉਹਨਾਂ ਦੀ ਕਿਰਕਰੀ ਹੋ, ਨਹੀਂ, ਇਹ ਬੇਸ਼ਰਮਾਂ ਦਾ ਮੁਲਕ, ਬੇਸ਼ਰਮ ਰੇਸ, ਬੇਸ਼ਰਮ ਕੌਮ, ਬੇਸ਼ਰਮ ਬੇਹਿਆ ਅਕਿਰਤਕਾਣ ਸਿਸਟਮ, ਇਹਨਾਂ ਨੂੰ ਫਰਕ ਨਹੀਂ ਪੈਂਦਾ। ਇਹਨਾਂ ਦੀ ਹਰ ਹਰਕਤ ਚੋਂ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਵੀ ਇਸ ਦੇ ਬਿਹਾਈਂਡ ਚੱਲ ਕੀ ਰਿਹਾ। ਇਹ ਉਹਨਾਂ ਨੇ ਜਿਸ ਲੈਵਲ ਦੇ ਉੱਤੇ, ਹੁਣ ਦੈਨਿਕ ਭਾਸਕਰ ਜਾਂ ਜਗਬਾਣੀ ਜਾਂ ਉਹਨਾਂ ਦੇ ਆਫੀਸ਼ੀਅਲ ਟਵਿੱਟਰ ਹੈਂਡਲ, ਔਰ ਕੱਲਾ ਇਹੀ ਨਹੀਂ ਸੀ ਕਿ ਵੀ ਇਹ ਖਬਰ ਸੀ, ਉਸ ਤੋਂ ਬਾਅਦ ਉਹਨਾਂ ਦੇ ਮੇਜਰ ਜਨਰਲ ਲੈਵਲ ਦੇ ਐਕਸਪਰਟ ਦੂਜੇ ਤੀਜੇ ਉਹ ਚਰਚਾਵਾਂ ਕਰ ਰਹੇ ਸੀ ਕਿ ਜੀ ਜੇ ਇਹ ਇਵੇਂ ਹੋ ਗਿਆ ਤੇ ਇਹ ਤਾਂ ਜਿਹੜੀ ਸੈਪਰੇਟਿਸਟ ਮੂਵਮੈਂਟ ਹੈ ਖਾਲਿਸਤਾਨ ਦੀ ਬਾਹਰ, ਉਸ ਦਾ ਲੱਕ ਟੁੱਟ ਜਾਏਗਾ। ਕੋਈ ਕਹਿ ਰਹੇ ਸੀ ਜੀ ਹੁਣ ਖਾਲਿਸਤਾਨ ਰੈਫਰੈਂਡਮ ਦਾ ਭੋਗ ਪੈ ਗਿਆ, ਔਰ ਜਿਹੜੇ ਲੋਕ ਆਲਰੇਡੀ ਪਹਿਲਾਂ ਹੀ ਧਮਕੀਆਂ ਦੇ ਰਹੇ ਸੀ, ਜਦੋਂ ਲੇਟਲੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਕਿ ਹੁਣ ਪੰਨੂ ਦੀ ਵਾਰੀ ਹੈ ਜਾਂ ਹੁਣ ਫਲਾਂ ਦੀ ਵਾਰੀ ਹੈ, ਜਾਂ ਇਹ ਕਹਿ ਰਹੇ ਸੀ ਜੀ ਕਿੱਥੇ ਲੁਕ ਗਿਆ, ਕਿੱਥੇ ਛਿਪ ਗਿਆ, ਜਾਂ ਖਬਰਾਂ ਪਲਾਂਟ ਕਰ ਰਹੇ ਸੀ ਕਿ ਜੀ ਉਹਨਾਂ ਦੀ ਲੋਕੇਸ਼ਨ ਨਹੀਂ ਲੱਭ ਰਹੀ ਐਂਡ ਆਲ, ਉਹ ਹਾਈਡਿੰਗ 'ਚ ਚਲਾ ਗਿਆ। ਫਿਰ ਇਹ ਵੀ ਖਬਰਾਂ ਕੁਝ ਦਿਨ ਪਹਿਲਾਂ ਚੱਲ ਰਹੀਆਂ ਸੀ ਕਿ ਜੀ ਹੀ ਹੈਜ਼ ਬੀਨ ਕਿਡਨੈਪਡ, ਉਹਨਾਂ ਨੂੰ ਅਗਵਾ ਕਰ ਲਿਆ ਗਿਆ ਜਾਂ ਦੂਜਾ। ਹੁਣ ਇਹ ਜਾਣਦਿਆਂ ਹੋਇਆ ਵੀ ਕਿ ਵੀ ਖਬਰ ਤਾਂ ਇਹ ਠੀਕ ਨਹੀਂ ਹੈ। ਹਾਂ, ਇਸ ਬਾਰੇ ਕਿਉਂਕਿ ਇਹ 101 ਤੋਂ ਅਜੇ, ਕਿਉਂਕਿ ਕੈਲੀਫੋਰਨੀਆ ਵਾਲਿਆਂ ਨਾਲ ਸੰਪਰਕ ਤਾਂ ਹੋਇਆ ਕਿ ਵੀ ਕੀ ਕਿਤੇ ਐਸਾ ਤਾਂ ਨਹੀਂ ਹੈ ਕਿ ਆਲਰੇਡੀ ਜਿਹੜੀ ਕੋਈ ਗੰਦੀ ਖੇਡ ਉਹਨਾਂ ਨੇ ਪਲਾਨ ਕੀਤੀ ਹੋਈ ਸੀ, ਉਹਦੇ ਮੁਤਾਬਕ ਹਿੱਟ ਕੋਈ ਹੋਰ ਹੋ ਗਿਆ ਹੋਏ, ਔਰ ਉਹਨਾਂ ਨੂੰ ਇਹ ਹੋ ਗਿਆ ਕਿ ਜੀ ਇਹ ਹੋ ਗਿਆ, ਔਰ ਉਹਨਾਂ ਨੇ ਉਸ ਨੂੰ ਐਜ਼ ਏ ਟਰੂਥ ਖਬਰ ਨੂੰ ਕੀਤਾ। ਸੈਕੰਡਲੀ, ਇਹ ਜਿਹਨੂੰ ਅਸੀਂ ਪੰਜਾਬੀ ਚ ਝਕਾਨੀ ਦੇਣਾ ਕਹਿੰਦੇ ਕਿ ਵੀ ਇਹ ਉਸ ਤਰੀਕੇ ਨਾਲ ਖਬਰਾਂ ਉਡਾ ਰਹੇ ਨੇ। ਪਹਿਲਾਂ ਵੀ ਜਿਵੇਂ ਉਹਨਾਂ ਨੇ ਕਿਡਨੈਪਿੰਗ ਇਹ ਉਹ ਦੀ ਕੀਤੀ, ਤੇ ਉਹ ਕਹਾਣੀ ਇੱਕ ਦਿਮਾਗ ਚੋਂ ਗੁਜ਼ਰਦੀ ਹੈ ਕਿ ਭਾਈ ਇੱਕ ਜਿਹੜਾ ਆਜੜੀ ਉਹ ਜਿਹੜਾ ਉਹ ਭੇਡਾਂ ਚਰਾਉਂਦਾ ਸੀ ਜਾਂ ਦੂਜੇ ਆਪਣੇ ਡੰਗਰ ਜਿਹੜਾ ਉਹ ਕਰਦਾ ਸੀ, ਤੇ ਇੱਕ ਕਿਸੇ ਨੂੰ ਉਹਨੂੰ ਬਾਕੀ ਵੀ ਆਜੜੀ ਜਾਂ ਦੂਸਰੇ ਲੋਕ ਉਸ ਪਾਰਟ ਦੇ ਵਿੱਚ ਜਿਹੜੇ ਨੇ ਉਹ ਚਾਰਗਾਹ ਦੇ ਉੱਤੇ ਆਪਣੇ ਡੰਗਰ ਲੈ ਕੇ ਆਉਂਦੇ ਸੀ, ਤੇ ਇੱਕ ਦਿਨ ਉਹਨੂੰ ਸ਼ਰਾਰਤ ਸੁੱਝੀ, ਉਹਨੇ ਪਹਾੜੀ ਦੇ ਉੱਤੇ ਖਲੋ ਕੇ ਕਿਹਾ ਕਿ ਸ਼ੇਰ ਆ ਗਿਆ, ਸ਼ੇਰ ਆ ਗਿਆ, ਔਰ ਉਹ ਸਾਰੇ ਜਿਹੜੇ ਨੇ ਉਹ ਭੇਡਾਂ ਨੂੰ ਆਪਣੇ ਨੂੰ ਸੰਭਾਲਣ ਤੇ ਲੱਗੇ, ਆਪਣੇ ਨੂੰ ਦੂਜੇ ਨੂੰ, ਔਰ ਕੁਝ ਦੇਰ ਬਾਅਦ ਉਹ ਹੱਸਦਾ ਨਜ਼ਰ ਆਇਆ। ਫਿਰ ਦੋ ਵਾਰ, ਇੱਕ ਅੱਧੀ ਵਾਰੀ ਉਹਨੇ ਫੇਰ ਇਵੇਂ ਕੀਤਾ, ਲੋਕ ਜਦੋਂ ਤੱਕ ਤੀਜੀ ਵਾਰੀ ਇੱਕ ਵਾਰੀ ਸੱਚਮੁੱਚ ਹੀ ਸ਼ੇਰ ਆ ਗਿਆ, ਔਰ ਜਦੋਂ ਉਹਨੇ ਕਿਹਾ ਤੇ ਉਹਨੇ ਕਿਹਾ ਕਿ ਵੀ ਇਹਦੀ ਆਦਤ ਹੈ ਮਜ਼ਾਕ ਦੀ, ਔਰ ਉਹਨੇ ਨੁਕਸਾਨ ਕੀਤਾ।
ਹੁਣ ਮਤਲਬ ਇਹ ਹੈ ਵੀ ਇਹ ਜਿਹੜਾ ਫਾਲਸ ਅਲਾਰਮ ਹੁੰਦਾ ਹੈ, ਇਸ ਨਾਲ ਤੁਹਾਨੂੰ ਕਈ ਵਾਰ ਇੱਕ ਵਾਰ ਤਾਂ ਇਸ ਤਰ੍ਹਾਂ ਜਿਹੜਾ ਚੁਕੰਨੇ ਔਰ ਪੂਰਾ ਸ਼ੌਕਿੰਗ ਦੇ ਵਿੱਚ ਸਾਰੀ ਕੌਮ ਗਈ ਜੀ। ਕਿਤੇ ਇਹ ਤਾਂ ਨਹੀਂ ਵੀ ਇਹ ਸਾਨੂੰ ਜਿਹੜਾ ਅਵੇਸਲਾ ਕਰਨ ਦੀ ਲਾਈਨ ਦੇ ਥੱਲੇ ਕਿ ਬਈ ਤੁਸੀਂ ਇੱਕ ਦੋ ਵਾਰ ਇਹ ਕਰੋ ਔਰ ਇਵੈਂਚੁਅਲੀ ਜਿਹੜਾ ਉਸ ਦੇ ਲਈ ਇਹ ਕੋਈ ਖੇਡ ਖੇਡ ਰਹੇ ਨੇ। ਦੂਸਰਾ ਪਾਰਟ ਅਸੀਂ ਇਹ ਦੇਖਦੇ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਇਹ ਈਵਨ ਜੇ ਕੈਨੇਡਾ ਦੀਆਂ ਸੀਸਸ ਔਰ ਅਮਰੀਕਾ ਦੀ FBI ਜਿਨ੍ਹਾਂ ਨੇ ਵੀ ਇਸ ਸਾਰੇ ਨਾਲ ਰਾਬਤਾ ਰੱਖਿਆ ਹੋਇਆ, ਉਹਨਾਂ ਨੂੰ ਵੀ ਪਤਾ ਹੈ ਵੀ ਇਹ ਹਾਈ ਪ੍ਰੋਫਾਈਲ ਕੰਮ ਵਾਲੇ ਨੇ ਔਰ ਇਹਨਾਂ ਦੇ ਉੱਤੇ ਹਰਦੀਪ ਸਿੰਘ ਨਿੱਜਰ ਜਿਹਨੂੰ ਖੁਦ ਵਾਰਨ ਕੀਤਾ ਸੀ ਉਹਨਾਂ ਨੇ ਸੀਸਸ ਨੇ, ਉਸ ਤੋਂ ਬਾਅਦ ਤਾਂ ਕੋਈ ਭੁਲੇਖਾ ਨਹੀਂ ਰਹਿ ਗਿਆ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਆਲਰੇਡੀ ਅਸੀਂ ਆਪਣੇ ਲਾਅ ਮੇਕਰਸ ਨੂੰ ਵੀ ਜਿਹੜੇ ਨੇ ਕੈਨੇਡਾ ਦੇ ਵਿੱਚ, ਅਮਰੀਕਾ 'ਚ, ਈਵਨ ਸਿੱਖ MPs ਉਹਨਾਂ ਦੇ ਉੱਤੇ ਵੀ ਤੰਜ਼ ਕੀਤਾ ਸੀ ਕਿ ਭਾਈ ਇਸ ਕਿਸਮ ਦਾ ਵਰਤਾਰਾ ਚੱਲ ਰਿਹਾ, ਉਹਨਾਂ ਦੀਆਂ ਜ਼ਬਾਨਾਂ ਨੂੰ ਕਿਉਂ ਤਾਲੇ ਲੱਗੇ ਹੋਏ ਨੇ। ਹਾਲਾਂ ਸਾਡੇ ਵੀਰ ਰਜਿੰਦਰ ਸਿੰਘ ਨਿਊਜ਼ੀਲੈਂਡ ਤੋਂ ਉਹਨਾਂ ਨੇ ਸਾਨੂੰ ਲਿਖਿਆ, ਉਹਨਾਂ ਦੀ ਅੱਜ 2 ਵਾਰ ਕਾਲ ਵੀ ਆਈ, ਮੈਂ ਬਾਅਦ ਚ ਮਿਸਡ ਕਾਲ ਦੇਖੀ ਤੇ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਵੀ ਤੁਸੀਂ ਸੱਚੋ ਸੱਚ ਦੇ ਵਿੱਚ ਉਹਨਾਂ ਜਿਹੜੇ MPs ਨੇ ਕੁਝ ਨਹੀਂ ਕਿਹਾ ਜੋ ਉਹਨਾਂ ਨੂੰ ਤੁਸੀਂ ਕਾਫੀ ਨਿਸ਼ਾਨੇ ਤੇ ਲਿਆ ਕਿ ਉਹਨਾਂ ਨੇ ਕਿਹਾ ਪਰ ਇਸ ਤਰੀਕੇ ਨਾਲ ਇਹ ਵੀ ਹੋ ਸਕਦਾ ਕਿ ਵੀ ਜੇ ਅਸੀਂ ਉਹਨਾਂ ਦਾ ਸਾਥ ਨਾ ਦਿੱਤਾ, ਉਹ ਨਾ ਬਣੇ ਤੇ ਉਸ ਚੋਂ ਜਿਹੜੇ ਨੇ ਉਹ ਦੂਜੇ ਕਿਸਮ ਦੇ ਲੋਕ ਆ ਜਾਣ ਤੇ ਇਸ ਦੇ ਉੱਤੇ ਸਾਨੂੰ ਆਪਣੀ ਰਿਪਰੈਜ਼ੈਂਟੇਸ਼ਨ ਵਧਾਉਣ ਦਾ ਸੋਚਣਾ ਚਾਹੀਦਾ ਹੈ। ਔਰ ਇਸ ਦੇ ਉੱਤੇ ਉਹਨਾਂ ਦਾ ਸ਼ੁਕਰੀਆ ਵੀਰ ਰਜਿੰਦਰ ਸਿੰਘ ਜੀ ਦਾ ਕਿ ਵੀ ਉਹਨਾਂ ਨੇ ਸਾਨੂੰ ਲਿਖਿਆ। ਲੇਕਿਨ ਦੇਖੋ ਇਹ ਹੁੰਦਾ ਹੈ ਵੀ ਅਸੀਂ ਜੇ ਕੌਮੀ ਹਿੱਤ ਦੀ ਗੱਲ ਜਿਹੜੀ ਕਿ ਇੱਕ ਤਾਂ ਖਾਲਿਸਤਾਨ ਦੀ ਐਡਵੋਕੇਸੀ ਆ, ਉਹ ਸਮਝ ਆ ਸਕਦਾ ਹੈ ਕਿ ਜੀ ਪਾਰਟੀ ਪੋਜੀਸ਼ਨ ਉਹਦੇ 'ਚ ਵੀ ਜਗਮੀਤ ਸਿੰਘ ਕਿਹੜਾ ਪਾਰਟੀ ਲੀਡਰ ਨਹੀਂ ਹੈ, ਉਹਨੇ ਤਾਂ ਬਿਲਕੁਲ ਗੱਲ ਵੀ ਕੀਤੀ ਹੋਈ ਹੈ ਖੁੱਲ੍ਹ ਕੇ ਔਰ ਕੈਨੇਡੀਅਨ ਚਾਰਟਰ ਆਫ ਰਾਈਟਸ ਦੇ ਥੱਲੇ। ਪਰ ਦੂਸਰੇ ਪਾਸੇ ਜਿਹੜਾ ਤਬਕਾ MP MLA ਔਰ ਜੇ ਆਪਣੀਆਂ ਸਿਕਿਉਰਿਟੀ ਏਜੰਸੀਜ਼ ਨੂੰ ਉਹ ਇਹ ਵੀ ਨਹੀਂ ਪੁੱਛ ਸਕਦਾ ਕਿ ਭਾਈ ਜੇ ਤੁਹਾਡੇ ਕੋਲ ਕ੍ਰੈਡੀਬਲ ਇਨਫੋਰਮੇਸ਼ਨ ਸੀ ਤੁਸੀਂ ਪ੍ਰੋਟੈਕਟਿਵ ਅੰਬ੍ਰੈਲਾ ਕਿਉਂ ਨਹੀਂ ਦਿੱਤਾ, ਔਰ ਇਹ ਕਿਵੇਂ ਕੈਨੇਡਾ ਦੀ ਧਰਤੀ ਤੇ ਜਿੱਥੇ ਇੱਕ 에ਅਰ ਇੰਡੀਆ ਵਰਗੀ ਟ੍ਰੈਜਡੀ ਇਹਨਾਂ ਦੇ ਰਾਹ ਆਪਰੇਟਿਵਸ ਨੇ ਕੀਤੀ ਹੋਈ ਹੈ, ਕੋਈ ਹੋਰ ਘਟਨਾ ਵਾਪਰਦੀ ਹੈ ਤੇ ਜੇ ਇਹ ਵੀ ਇਹਨਾਂ ਦਾ ਹੌਸਲਾ ਨਹੀਂ ਹੈ, ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਨੂੰ ਕੱਢ ਕੇ ਤੁਸੀਂ ਦੂਸਰੇ ਲਿਆਓ, ਲੇਕਿਨ ਸਾਨੂੰ ਜਿਵੇਂ ਅਮਰੀਕਾ 'ਚ ਜਿਹੜੀ ਯਹੂਦੀ ਲੌਬੀ ਹੈ ਉਹਨਾਂ ਦਾ ਹਮੇਸ਼ਾ ਇਹ ਢੰਗ ਤਰੀਕਾ ਹੁੰਦਾ, ਇਕੱਲਾ ਇਹ ਨਹੀਂ ਵੀ ਆਪਣਿਆਂ ਨੂੰ, ਆਪਣੇ ਤਾਂ ਉਹਨਾਂ ਦੇ ਆਪਣੇ ਰਹਿੰਦੇ ਹੀ ਨੇ, ਜਿਵੇਂ ਸਾਡੇ ਤਾਂ ਆਪਣੇ ਨਹੀਂ ਬਹੁਤੇ ਹੈਗੇ, ਪਰ ਜਿਹੜੇ ਦੂਸਰਿਆਂ ਨੂੰ ਵੀ ਉਹ ਸਪੋਰਟ ਕਰਦੇ ਨੇ ਉਹਨਾਂ ਸਾਹਮਣੇ ਪਹਿਲਾਂ ਉਹ ਆਪਣੇ ਮੰਗਾਂ ਲੈ ਕੇ ਜਾਂਦੇ ਨੇ ਵੀ ਆ ਸਾਡੀਆਂ 5 ਜਾਂ 6 ਨੇ, 10 ਇਹਦੇ ਤੇ ਤੇਰੀ ਕੀ ਟੇਕ ਹੈ, ਫਿਰ ਅਸੀਂ ਡਿਸਾਈਡ ਕਰਾਂਗੇ ਕਿ ਵੀ ਕਰਨਾ। ਤੇ ਜੇ ਅਸੀਂ ਸਿਰਫ ਫੋਟੋ ਲਵਾਉਣ ਜਾਂ ਪੈਸੇ ਫੰਡ ਰੇਜ਼ਰ ਕਰਨ ਦੇ ਲਈ ਰਹਿਣਾ ਤੇ ਇਨ ਦਾ ਐਂਡ ਆਫ ਦਾ ਡੇ ਜਦੋਂ ਕੋਈ ਇਸ਼ੂ ਆਉਣਾ ਉਦੋਂ ਕਿਸੇ ਨੇ ਬੋਲਣਾ ਨਹੀਂ ਹੈ, ਫਿਰ ਮੈਨੂੰ ਲੱਗਦਾ ਵੀ ਸਾਨੂੰ ਏਡੀ ਘਬਰਾਉਣ ਦੀ ਲੋੜ ਨਹੀਂ ਹੈ, ਇਹਨਾਂ ਨੂੰ ਵੀ ਸਬਕ ਸਿਖਾਉਣ ਦੀ ਲੋੜ ਹੈ। ਤਾਂ ਮਤਲਬ ਇਹ ਨਹੀਂ ਹੈ ਵੀ ਅਸੀਂ ਇਹਨਾਂ ਨੂੰ ਕੋਈ ਰਿਪਲੇਸ ਕਰਨ ਲੱਗੇ ਆ, ਪਰ ਪ੍ਰੈਸ਼ਰ ਬਿਲਟ ਹੋਣਾ ਕਿ ਭਾਈ ਤੁਸੀਂ ਜਿਹੜਾ ਤੁਹਾਡਾ ਕਾਨੂੰਨ ਹੈ ਉਹਦੇ ਦਾਇਰੇ ਤਾਂ ਤੁਸੀਂ ਗੱਲ ਕਰ ਸਕਦੇ ਹੋ। ਹੁਣ ਇੱਕ ਪਾਸੇ ਜਿੱਥੇ ਕਿ ਜੇ ਭਾਰਤੀ ਏਜੰਸੀਆਂ ਜਾਂ ਉਹਨਾਂ ਦਾ ਮੀਡੀਆ ਜਾਂ ਦੂਜਾ ਉਹੀ ਜਿਹੜੇ 15-16 ਮੈਂਬਰ ਪਾਰਲੀਮੈਂਟ ਸਿੱਖ ਅੱਡ-ਅੱਡ ਪਾਰਟੀਆਂ 'ਚ ਨੇ, ਉਹਨਾਂ 'ਚੋਂ ਉਸ ਵੇਲੇ 4 ਮਿਨਿਸਟਰ ਸੀ ਜਦੋਂ ਜਸਟਿਨ ਟਰੂਡੋ ਨੇ ਪਹਿਲੀ ਟ੍ਰਿਪ ਇੰਡੀਆ ਦੀ ਕੀਤੀ, ਜੇ ਉਹ ਉਹਨਾਂ ਨੂੰ ਇੱਕੋ ਬ੍ਰਸ਼ ਨਾਲ ਖਾਲਿਸਤਾਨੀ ਲੇਬਲ ਕਰਦੇ ਨੇ ਜਾਂ ਦੂਜੇ ਕਰਦੇ ਨੇ, ਚਾਹੀਦਾ ਤਾਂ ਇਹ ਸੀ ਕਿ ਉਹ ਐਜ਼ ਏ ਕੈਨੇਡੀਅਨ ਅਸਰਟ ਕਰਦੇ ਆਪਣੇ ਆਪ ਨੂੰ, ਪਰ ਉਹਨਾਂ 'ਚੋਂ ਬਹੁਤ ਸਾਰੇ ਵਾਪਸ ਆ ਕੇ ਉਹ ਬਿਲਕੁਲ ਹੀ ਜਿਹੜੇ ਨੇ ਉਹ ਭਿੱਜੀ ਬਿੱਲੀ ਬਣ ਗਏ ਨੇ ਜਾਂ ਉਹ ਮੂੰਹ ਖੋਲਣੋਂ ਵੀ ਹਟ ਗਏ, ਪਹਿਲਾਂ ਵੀ ਜਿੰਨਾ ਕੁ ਖੋਲਦੇ ਸੀ ਉਹਨਾਂ ਵੀ ਖੋਲਣੋਂ ਹਟ ਗਏ। ਸੋ ਸਾਡਾ ਵੀਰ ਰਜਿੰਦਰ ਸਿੰਘ ਜੀ ਕੰਸਰਨ ਇਹ ਹੈ, ਸਾਨੂੰ ਵੀ ਇਹ ਪਤਾ ਹੈ ਵੀ ਇਹ ਸਾਡੇ ਆਪਣੇ ਨੇ, ਅਲਟੀਮੇਟਲੀ ਇਹਨਾਂ ਦਾ ਕੰਨ ਵੀ ਮਰੋੜਾਂਗੇ, ਇਹਨਾਂ ਨੂੰ ਜੇ ਲੋੜ ਹੋਈ ਤਾਂ ਚਾਬਕ ਵੀ ਮਾਰਾਂਗੇ ਕਿ ਭਾਈ ਗੱਲ ਕਰੋ। ਇਵੇਂ ਹੀ ਪੋਲੀਟੀਕਲ ਲੌਬੀ ਜਿਹੜੀ ਹੈ ਇਵੇਂ ਹੀ ਬਿਲਟ ਹੁੰਦੀ ਹੈ ਔਰ ਇਹੀ ਬਣਦਾ। ਹੁਣ ਅਸੀਂ ਇਹ ਨਹੀਂ ਹੈ ਵੀ ਇਹ ਖਬਰ ਨੂੰ ਕਿਸੇ ਅਦਰਵਾਈਜ਼ ਨੱਟ ਨੇ ਜਾਂ ਜਿਹੜੇ ਮਲਟੀਪਲ ਯੂਟਿਊਬਰ ਨੇ ਉਹਨਾਂ ਨੇ ਚਲਾਇਆ। ਜੇ ਤੁਸੀਂ ਦਾ ਸੀਕੁਐਂਸ ਦੇਖੋ, ਕਿਉਂਕਿ ਦੈਨਿਕ ਭਾਸਕਰ ਇਸ ਵੇਲੇ ਬਹੁਤ ਵੱਡੀ ਸਰਕੂਲੇਸ਼ਨ ਵਾਲਾ ਅਖਬਾਰ ਹੈ ਭਾਰਤ ਦੇ ਵਿੱਚ, ਨਾਰਥ ਇੰਡੀਆ ਦੇ ਵਿੱਚ, ਔਰ ਕਈ ਐਡੀਸ਼ਨ ਉਹਨਾਂ ਦੇ ਕਈ ਸ਼ਹਿਰਾਂ ਤੋਂ ਛਪਦੇ ਨੇ,
ਔਰ ਇਸ ਨੇ ਹਿੰਦੀ ਦਾ ਅਖਬਾਰ ਹੈ ਜ਼ਾਰ ਹੈ ਭਾਸਕਰ सूरज ਨੂੰ ਕਹਿੰਦੇ ਨੇ ਉਹਦੇ ਨਾਲ जोड़ के और उन्हें खबर तो ये लाई खालिस्तानी आतंकी पन्नू की मौत, अमेरिका में कार एक्सीडेंट में मरने का दावा और खालिस्तानियों की हत्या के बाद अंडरग्राउंड था। देखो हुण इहदे च भी इनहेरेंट एक मैसेज लुकिया होया है और जे तुसी इस सारी स्टोरी नूं अगे देखदे हो तो फिर उन्होंने ये कहा कि भाई ये हाईवे 101 ਦੇ ਉੱਤੇ ਅਮਰੀਕਾ ਦੇ ਕੈਲੀਫੋਰਨੀਆ 'ਚ ਕਾਰ ਦਾ ਐਕਸੀਡੈਂਟ ਹੋਇਆ ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਵੀ ਇਹ ਜਿਹੜਾ ਕੁਝ ਟਾਈਮ ਤੋਂ ਪੰਨੂ ਅੰਡਰਗਰਾਉਂਡ ਸੀ, ਲੋਕੇਸ਼ਨ ਟ੍ਰੇਸ ਨਾ ਹੋਏ, ਉਹਨੇ ਮੋਬਾਈਲ ਵੀ ਸਵਿਚ ਆਫ ਕੀਤਾ ਹੋਇਆ ਹੈ। ਪਾਕਿਸਤਾਨ 'ਚ ਪਰਮਜੀਤ ਸਿੰਘ ਪੰਜਵੜ ਤੇ ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਤੇ ਯੂਕੇ 'ਚ ਅਵਤਾਰ ਸਿੰਘ ਖਾਂਡਾ ਦੀ ਮੌਤ ਤੋਂ ਬਾਅਦ ਪੰਨੂ ਨੂੰ ਡਰ ਸੀ ਕਿ ਉਸ ਦੀ ਵੀ ਹੱਤਿਆ ਹੋ ਸਕਦੀ। ਹੁਣ ਜਦੋਂ ਇਹ ਤਿੰਨ ਨਾਂ ਬਾਰ-ਬਾਰ ਲੈਂਦੇ ਨੇ ਤਾਂ ਇਸ ਤੋਂ ਤੁਹਾਨੂੰ ਲੱਗਦਾ ਪਤਾ ਲੱਗ ਜਾਂਦਾ, ਇੰਡੀਕੇਸ਼ਨ ਹੁੰਦੀ ਹੈ ਕਿ ਆਲਰੇਡੀ ਇਹਨਾਂ ਦੀ ਇਹ ਕਾਰਸਤਾਨੀ ਹੈ। ਫਿਰ ਇਹਦਾ ਉਹਨੇ ਇੱਕ ਹੈਡਿੰਗ ਹੋਰ ਦਿੱਤਾ ਹੈ, ਕੁख्यात आतंकियों के संपर्क में था पन्नू। कुख्यात बदनाम ਜਿਹੜੇ आतंकवादी ਉਹਨਾਂ ਦੇ ਉਸ ਸੰਪਰਕ 'ਚ ਸੀ। ਔਰ ਫਿਰ ਉਹਨਾਂ ਨੂੰ ਯੂਕੇ 'ਚ ਬੈਠੇ ਪਰਮਜੀਤ ਸਿੰਘ ਪੰਮਾ, ਕੈਨੇਡਾ 'ਚ ਰਹਿਣ ਵਾਲੇ ਹਰਦੀਪ ਸਿੰਘ ਨਿੱਜਰ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮਲਕੀਤ ਸਿੰਘ ਫੌਜੀ, ਇਹ ਹੁਣ ਨਵਾਂ ਨਾਂ ਕੋਈ ਡ੍ਰੌਪ ਕੀਤਾ ਮਲਕੀਤ ਸਿੰਘ ਫੌਜੀ ਦਾ, ਮੈਂ ਪਹਿਲੀ ਵਾਰ ਦੇਖ ਰਿਹਾ ਕਿ ਵੀ ਇਹ ਵੀ ਉਹਨਾਂ ਨੇ ਕੁਛ ਨਾ ਕੁਛ ਨਵਾਂ बिल्ट करने। फिर वो कहता है कि वे पंजाब के गैंगस्टरों और युवाओं को अलग खालिस्तान देश के लिए लड़ने के लिए उकसा रहा था। केंद्रीय गृह मंत्रालय ने उसे आतंकवादी घोषित किया था। हुण तुसी एकदम नैगेटिव प्रोफाइल कि भी इस लैवल का दहशतगर्द इधर सबंध उधर सबंध पंजाब के गैंगस्टरां नूं भड़का रहा सी। रेफरेंडम 2020 के नाम से चला रहा था खालिस्तानी। ਹੁਣ ਉਹਨਾਂ ਨੇ ਇਸ ਖਬਰ ਨੂੰ ਪੰਨੂ ਨੂੰ ਪਾਸਟ ਟੈਂਸ ਬਣਾ ਦਿੱਤਾ ਕਿ ਗੱਲ ਮੁਕਾ ਦਿੱਤੀ ਹੈ ਔਰ ਇਹ ਸਾਰਾ ਜਿਹੜਾ ਉਹ ਪੰਜਾਬ ਰੈਫਰੈਂਡਮ 2020 ਦੇ ਨਾਂ ਤੇ ਖਾਲਿਸਤਾਨੀ ਸਿੱਖਾਂ ਨੂੰ ਖਾਲਿਸਤਾਨੀ ਮੁਹਿੰਮ ਨਾਲ ਜੋੜਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦਾ ਸੀ ਔਰ ਇਹ ਜਿਹੜਾ ਨਾਰੇ ਲਿਖਣ ਦੇ ਲਈ ਫੰਡਿੰਗ ਵੀ ਕੀਤੀ ਜਾਂਦੀ ਸੀ। ਪੰਜਾਬ 'ਚ ਐਸੇ ਕਈ ਲੋਕ ਪਕੜੇ ਗਏ ਜਿਨ੍ਹਾਂ ਨੇ ਪੰਨੂ ਦੇ ਕਹਿਣ ਤੇ ਬਹੁਤ ਸਾਰੀਆਂ ਥਾਵਾਂ ਤੇ ਖਾਲਿਸਤਾਨ ਦੇ नारे लिखे और फिर इस खबर नूं अगों एक होर सब हैडिंग दे के छापदा है दैनिक भास्कर, 2 महीने में 3 खालिस्तानी आतंकी बारे हुण अपनी प्राप्ति दस रहे ने कि भाई 14 जून नूं भारती हाई कमीशन लंडन च जिन्हें प्लान किया हमला, खालिस्तान समर्थक अवतार सिंह खंडा उन्हां दी ब्रिटेन च मौत हो गई। हालांकि ਕਿਹਾ ਜਾਂਦਾ ਜੀ ਬਲੱਡ ਕੈਂਸਰ ਨਾਲ ਇਹ ਕਹਿ ਰਿਹਾ ਪਰ ਇਹ ਵੀ ਹੈ ਵੀ ਉਹਨੂੰ ਜ਼ਹਿਰ ਦਿੱਤਾ ਗਿਆ। ਹੁਣ ਸਾਡੇ ਕਈ ਉੱਥੇ ਬੈਠੇ ਪੰਜਾਬ 'ਚ ਕਹਿਣਗੇ ਕਿ ਜੀ ਅਵਤਾਰ ਸਿੰਘ ਖੰਡਾ ਜਾਂ ਦੂਸਰੇ ਨੂੰ ਕਿਉਂ ਕਰਨਾ, ਉਹ ਤਾਂ ਕੁਦਰਤੀ। ਹੁਣ ਜਿਹੜੀਆਂ ਏਜੰਸੀਆਂ ਨੇ ਇਹ ਖਬਰਾਂ ਉਹ ਪਲਾਂਟ ਕਰਾ ਉਹ ਤਾਂ ਓਨ ਕਰ ਰਹੇ ਨੇ ਇੱਕ ਤਰੀਕੇ ਦੇ ਨਾਲ, ਅਦਰਵਾਈਜ਼ ਇਹਨਾਂ ਨੂੰ ਅਵਤਾਰ ਸਿੰਘ ਖੰਡੇ ਦਾ ਤਾਂ ਮੈਂਸ਼ਨ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਜੇ ਉਹ ਕਹਿ ਰਹੇ ਨੇ ਕਿ ਜੀ 2 ਮਹੀਨੇ 'ਚ 3 ਮਾਰੇ ਗਏ, ਉਹਦੇ 'ਚੋਂ ਪਹਿਲਾਂ ਖੰਡੇ ਦੀ ਫਿਰ ਪਰਮਜੀਤ ਸਿੰਘ ਪੰਜਵੜ ਬਿਲਕੁਲ ਕਿ ਉਹਨਾਂ ਨੂੰ 6 ਮਈ ਨੂੰ ਲਾਹੌਰ ਦੇ ਵਿੱਚ ਮਾਰਿਆ ਗਿਆ। ਫਿਰ ਹਰਦੀਪ ਨਿੱਜਰ ਦਾ ਜ਼ਿਕਰ 18 ਜੂਨ, ਹੁਣ 6 ਮਈ ਤੋਂ 18 ਜੂਨ 1 ਮਹੀਨਾ ਪਲੱਸ ਹੁੰਦਾ। ਔਰ ਫਿਰ ਜਿਹੜਾ ਨਾਲ ਇੱਕ ਥੱਲੇ ਹੈਡਿੰਗ ਹੈ ਕਿ ਜੀ ਖਾਲਿਸਤਾਨ मूवमेंट का पोस्टर बॉय अमृतपाल पहले ही जेल में। ਹੁਣ ਤੁਸੀਂ ਇਹਨਾਂ ਨੂੰ ਜਦੋਂ ਲਿੰਕ ਕਰਦੇ ਹੋ ਕਿ ਉੱਥੇ ਕੀ ਐਕਟੀਵਿਟੀ ਹੈ, ਬਾਹਰ ਕੀ ਹੈ ਔਰ ਏਜੰਸੀਆਂ ਇਹਨੂੰ ਕਿਵੇਂ ਇੱਕੋ ਬ੍ਰਸ਼ ਨਾਲ ਪੇਂਟ ਕਰ ਰਹੀਆਂ ਨੇ ਔਰ ਇਹ ਜਿਹੜਾ ਨਾਲ ਦੀ ਨਾਲ ਤੁਸੀਂ ਪਿਛਲੇ 2 ਦਿਨ 'ਚ ਦੇਖਦੇ ਹੋ ਕਿ ਫੇਕ ਨਿਊਜ਼, ਅੱਗ ਲੱਗਣ ਦੀ ਖਬਰ ਜੀ ਸੈਨ ਫਰਾਂਸਿਸਕੋ 'ਚ ਲਾਤੀ ਔਰ ਇਹ ਹੋ ਗਿਆ ਔਰ ਸਟੇਟ ਡਿਪਾਰਟਮੈਂਟ ਨੇ ਉਹਨੂੰ ਕੰਡੈਮ ਕਰਤਾ। ਸੋ ਇਹ ਸਾਰੇ ਦੇ ਚੱਲਦੇ ਆ ਔਰ ਇਹ ਸਾਰਾ NIA ਦੀ ਟੀਮ ਦਾ ਹੋਣਾ ਪਹਿਲਾਂ ਸੀ ਜੀ, UK 'ਚ ਆਈ ਹੈ, ਹੁਣ ਅਮਰੀਕਾ ਔਰ ਕੈਨੇਡਾ 'ਚ ਵੀ ਉਹ ਬੈਠੇ ਨੇ। ਸੋ ਇਸ ਲੈਵਲ ਦੇ ਉੱਤੇ ਜੋ ਇਹਨਾਂ ਦਾ ਚੱਲ ਰਿਹਾ ਹੈ ਅਸੀਂ ਸਮਝਦੇ ਹਾਂ ਕਿ ਵੀ बेशक साई ऑफ रिलीफ है, बहुत सारिया ने अरदासां कीतियां, बहुत सारिया ने गुरु का शुकराना किया कि खबर गलत है, लेकिन सानू ये देखने की लोड़ है कि भी जिन्हां ने इस लैवल के उत्ते इस खबर नूं प्लांट भी किया, प्रचारिया भी और रीट्रैक करन दे विच अजे तक भी तुहानू वो नज़र नहीं आएगा उन्हां दा कोई परपज़ है। ये जिहड़ी कई बार स्मोक स्क्रीन क्रिएट की जाती है, कई बार तुहानू अवेसला किया जाता है,
ਕਈ ਵਾਰ ਤੁਹਾਨੂੰ ਲੋੜ ਤੋਂ ਜ਼ਿਆਦਾ ਜਿਹੜਾ ਹੈ ਉਹ ਉਸ ਪਾਸੇ ਲਾ ਕੇ ਤੁਹਾਡੇ ਰਿਸੋਰਸ, ਔਰ ਫਿਰ ਇਹ ਵੀ ਹੁੰਦਾ ਹੈ ਕਿ ਭਾਈ ਉਹਨਾਂ ਨੇ ਖਬਰ ਇਹ ਛੱਡ ਦਿੱਤੀ, ਫਿਰ ਤੁਹਾਡੇ ਜਿਵੇਂ ਹੁਣ ਉਹ ਜਿਹੜੀ ਸੈਨ ਫਰਾਂਸਿਸਕੋ ਦੀ ਖਬਰ ਹੈ ਕਿ ਜੀ ਅੱਗ ਲੱਗੀ ਦਰਵਾਜ਼ੇ ਨੂੰ ਲੱਗੀ ਜੀ, ਉਹ 2 ਦਿਨ ਉਹਨਾਂ ਨੇ ਸੈਟਰਡੇ ਚ ਨੂੰ ਮਿਡਨਾਈਟ ਦਿਖਾਇਆ, ਉਹਦੀ ਕੋਈ ਰਿਪੋਰਟ ਨਹੀਂ ਸੀ, 2 ਦਿਨ ਕੋਈ ਖਬਰ ਨਹੀਂ ਸੀ। ਪਰ ਕਿਸੇ ਖਾਲਿਸਤਾਨੀ ਐਕਟਿਵਿਸਟ ਨੇ ਜਦੋਂ ਉਹਨੂੰ ਵਾਇਲੈਂਸ ਬਿਗੇਟਸ ਵਾਇਲੈਂਸ ਦੇ ਥੱਲੇ ਔਰ ਹਰਦੀਪ ਸਿੰਘ ਨਿੱਜਰ ਔਰ ਦੂਸਰੇ ਦੀਆਂ ਫੋਟੋਆਂ ਲਾ ਕੇ ਕੀਤਾ, ਉਹਨਾਂ ਦਾ ਟੀਵੀ ਚੈਨਲ ਜਿਹੜਾ ਏਜੰਸੀਆਂ ਦਾ ਨੈਟਵਰਕ, ਅਸੀਂ ਅੱਜ ਅਗੇਨ ਡਿਸਇਨਫੋ ਲੈਬ ਦਾ ਜ਼ਿਕਰ ਕਰਾਂਗੇ ਕਿ ਕਿਵੇਂ 95 ਦੇਸ਼ਾਂ ਦੇ ਵਿੱਚ ਇਹਨਾਂ ਦਾ ਇਹ ਨੈਟਵਰਕ 500 ਤੋਂ ਜ਼ਿਆਦਾ ਆਊਟਲੈਟਸ ਔਰ 15 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਯੂਰਪੀਅਨ ਐਨਜੀਓ ਨੇ ਇਸ ਤੱਥ ਨੂੰ ਸਾਹਮਣੇ ਲਿਆਂਦਾ ਸੀ। ਉਸ ਵੀਡੀਓ ਨੂੰ ਫਿਰ ਕੋਟ ਕਰਕੇ ਇਹਨਾਂ ਨੇ ਸਟੇਟ ਡਿਪਾਰਟਮੈਂਟ ਤੋਂ ਰਿਐਕਸ਼ਨ ਲਿਆ, ਭਾਰਤੀ ਮੀਡੀਆ 'ਚ ਪੂਰਾ ਕਿ ਜੀ ਆਗ ਲਗਾ ਦੀ ਕਰ ਦਿਆ ਇਹ ਉਹ ਕਰ। ਸੋ ਮੈਨੂੰ ਇਹ ਲੱਗਦਾ ਵੀ ਈਵਨ ਇਸ ਹਵਾਲੇ ਨਾਲ ਵੀ, ਕਿਉਂਕਿ ਕੁਝ ਸਾਡੇ ਵੀਰ ਗੁੱਸੇ 'ਚ ਰਿਐਕਟ ਵੀ ਕਰਦੇ ਨੇ, ਉਹਨਾਂ ਦੇ ਜੇ ਉਹ ਭਾਵੇਂ ਜੇ ਉਹਨਾਂ ਦੀ ਟਵੀਟ ਹੈ ਜਾਂ ਸੋਸ਼ਲ ਮੀਡੀਆ ਹੈ ਉਹਦੇ ਸਕਰੀਨਸ਼ਾਟ ਜਾਂ ਉਹਨਾਂ ਦੀਆਂ ਆਡੀਓਜ਼, ਕਿਉਂਕਿ ਇਹ ਗੱਲ ਮੰਨ ਕੇ ਤੁਰੋ ਕਿ ਇਹਨਾਂ ਦਾ ਫੇਸਬੁੱਕ, ਇੰਸਟਾਗ੍ਰਾਮ, YouTube ਇਹਨਾਂ ਦੇ ਬੰਦੇ ਬੈਠੇ ਹੋਏ ਨੇ, ਹਰ ਲਫ਼ਜ਼ ਜੋ ਅਸੀਂ ਲਿਖਦੇ ਹਾਂ ਜਾਂ ਬੋਲਦੇ ਹਾਂ ਉਹ ਇਹਨਾਂ ਦੀਆਂ ਏਜੰਸੀਆਂ ਦੇ ਰਿਕਾਰਡ 'ਚ ਆ ਰਿਹਾ। ਸੋ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਭਾਈ ਇਸ ਦੇ ਉੱਤੇ ਕੌਸ਼ਨ ਵਰਤੀ ਜਾਏ, ਲੇਕਿਨ ਅਗੇਨ ਇਸ ਸਾਰੀ ਖੇਡ ਨੂੰ ਜਿਹੜਾ ਹੈ ਉਹ ਅਨਰੇਵਲ ਕਰਨ ਦੇ ਲਈ ਅਸੀਂ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਵੀ ਇਹਦੇ ਅੱਡ-ਅੱਡ ਐਸਪੈਕਟਸ ਦੇ ਉੱਤੇ ਗੱਲ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਤੀਰੇ ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ ਟੀਵੀ 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰੀਕੇ ਨਾਲ ਭਾਰਤੀ ਮੀਡੀਆ ਵਿੱਚ ਡਾਇਸਪੋਰਾ ਸਿੱਖਾਂ ਦੇ ਖਿਲਾਫ ਹਿੰਸਾ ਨਾਲ ਜੋੜ ਕੇ ਜਿਹੜਾ ਧੂਆਂਧਾਰ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਫੇਕ ਨਿਊਜ਼ ਪਲਾਂਟ ਕੀਤੀਆਂ ਜਾ ਰਹੀਆਂ ਹਨ। ਸੋ ਇਹ ਸਭ ਕੁਝ ਦੱਸਦਾ ਹੈ ਕਿ ਭਾਰਤੀ ਹਾਕਮ ਬਾਹਰਲੇ ਮੁਲਕਾਂ ਵਿੱਚ ਕਿਸੇ ਵੱਡੀ ਦਹਿਸ਼ਤਗਰਦ ਘਟਨਾ ਨੂੰ ਇਲਜ਼ਾਮ ਦੇ ਕੇ ਇਹਨਾਂ ਨੂੰ ਸਿੱਖਾਂ ਦੇ ਗੱਲ ਜਿਹੜੇ ਮਰਨਗੇ, ਜਿਵੇਂ ਕਿ ਪੁਲਵਾਮਾ ਅਟੈਕ ਪਾਕਿਸਤਾਨ ਦੀ ਗੱਲ ਮੜਿਆ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸਾਡੇ ਬਹੁਤ ਸਾਰੇ ਵਿਊਅਰਸ ਉਹਨਾਂ ਦੇ ਕਮੈਂਟ ਵੀ ਨੇ ਔਰ ਅਸੀਂ ਉਸ ਦੇ ਉੱਤੇ ਵੀ ਗੱਲ ਕਰਾਂਗੇ। ਅੱਛਾ, ਲੇਕਿਨ ਜਿਹੜੀ ਘਟਨਾ ਜਾਂ ਖਬਰ ਪਿਛਲੇ 2 ਦਿਨ ਤੋਂ ਅਸੀਂ ਜਦੋਂ ਸੈਨ ਫਰਾਂਸਿਸਕੋ ਦੇ ਵਿੱਚ ਅੱਗ ਲੱਗਣ ਵਾਲੀ ਘਟਨਾ ਦਾ ਜ਼ਿਕਰ ਕੀਤਾ, ਫਿਰ ਕੈਨੇਡਾ ਦੇ ਵਿੱਚ ਜਿਹੜੀ 8 ਜੁਲਾਈ ਨੂੰ ਕਾਰ ਰੈਲੀ ਹੋਣ ਜਾ ਰਹੀ ਹੈ, ਉਸ ਲਈ ਜਿਹੜੇ ਸਿਕਸ ਫਾਰ ਜਸਟਿਸ ਵੱਲੋਂ ਪੋਸਟਰ ਜਾਰੀ ਕੀਤੇ ਗਏ, ਜਿਨ੍ਹਾਂ ਦੇ ਉੱਤੇ ਜ਼ਾਹਰਾ ਤੌਰ ਤੇ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਭਾਰਤੀ ਐਮਬੈਸੀਆਂ ਔਰ ਹਾਈ ਕਮਿਸ਼ਨ ਔਰ ਕੌਂਸਲੇਟਾਂ ਦੇ ਵਿੱਚ ਬੈਠੇ ਰਾ ਆਪਰੇਟਿਵਸ ਨੂੰ ਦੋਸ਼ੀ ਠਹਿਰਾਇਆ ਗਿਆ, ਔਰ ਜਿਹੜੇ ਨੰਬਰ ਪਬਲਿਕ ਨੇ ਡਾਇਰੈਕਟਰੀਜ਼ ਦੇ ਵਿੱਚ ਅਵੇਲੇਬਲ ਨੇ ਉਹਨਾਂ ਦਾ ਕਿ ਭਾਈ ਆਹ ਲੋਕ ਬੈਠੇ ਨੇ, ਇਹ ਇਹਨਾਂ ਹਕੂਮਤਾਂ ਦੇ ਲਈ ਵੀ ਉਹਨਾਂ ਨੂੰ ਦੱਸਣ ਲਈ ਸੀ ਕਿ ਵੀ ਪਹਿਲਾਂ ਵੀ ਤੁਸੀਂ ਅਣਗਹਿਲੀ ਕੀਤੀ ਔਰ 에ਅਰ ਇੰਡੀਆ ਵਰਗਾ ਹਾਦਸਾ ਵਾਪਰਿਆ, ਕੀਪ ਐਨ ਆਈ ਔਨ ਦੈਮ। ਲੇਕਿਨ ਉਹਨੂੰ ਇਸ਼ੂ ਬਣਾ ਕੇ ਜਿਸ ਕਿਸਮ ਦਾ ਬਾਵੇਲਾ ਖੜਾ ਕੀਤਾ ਗਿਆ, ਜਿਵੇਂ ਕੈਨੇਡਾ ਦੇ ਦਿੱਲੀ ਵਿੱਚ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਡਿਮਾਰਸ਼ੇ ਦਿੱਤਾ ਗਿਆ, ਐਸ ਜੈ ਸ਼ੰਕਰ
ਰਿਪੀਟਡਲੀ ਆਪਣੀ ਜਿਹੜੀ ਵੀ ਉਹਨੂੰ ਗੁਫ਼ਤਗੂ ਸਾਈਡ ਲਾਈਨ ਦੇ ਉੱਤੇ ਕਰਨ ਦਾ ਮੌਕਾ ਮਿਲਦਾ ਹੈ ਉਹਦੇ 'ਚ ਉਹ ਇਸ ਕਿਸਮ ਦੀ ਗੱਲ ਕਹੇਗਾ ਕਿ ਜੀ ਇਹ ਜਿਹੜੇ ਨੇ ਦੇ ਆਰ ਗਿਵਿੰਗ ਖਾਲਿਸਤਾਨੀ ਸਪੇਸ ਔਰ ਇਹ ਜਿਹੜਾ ਖਾਲਿਸਤਾਨੀ ਐਕਸਟ੍ਰੀਮਿਜ਼ਮ ਰੈਡੀਕਲਿਜ਼ਮ। ਹੁਣ ਜੇ ਤੁਸੀਂ ਇਹਨਾਂ ਦੇ ਇਹ ਦੋਨੋਂ ਹੀ ਲਫ਼ਜ਼ ਜਿਹੜੇ ਰਿਪੀਟਡਲੀ ਜਿਹਨੂੰ ਨਾ ਚੱਜ ਨਾਲ ਹਿੰਦੀ ਆਉਂਦੀ ਹੈ ਬੋਲਣੀ ਐਸ ਜੈ ਸ਼ੰਕਰ ਨੂੰ ਨਾ ਅੰਗਰੇਜ਼ੀ ਆਉਂਦੀ ਹੈ, ਉਹ ਜਦੋਂ ਇਹ ਲਫ਼ਜ਼ ਉਹ ਬਾਰ-ਬਾਰ ਉਹਨੇ ਪੱਕੇ ਤੌਰ ਦੇ ਉੱਤੇ ਰੱਟਾ ਹੀ ਲਾਇਆ ਹੋਇਆ ਐਕਸਟ੍ਰੀਮਿਜ਼ਮ ਔਰ ਰੈਡੀਕਲਿਜ਼ਮ। ਜੇ ਤੁਸੀਂ ਇਹ ਲਫ਼ਜ਼ਾਂ ਦੇ ਡਿਕਸ਼ਨਰੀ ਮਤਲਬ ਦੇਖੋਗੇ ਤੇ ਤੁਹਾਨੂੰ ਲੱਗੇਗਾ ਕਿ ਵੀ ਬਾਹਰ ਬੈਠੇ ਸਿੱਖ ਅਮਨ ਪਸੰਦ ਤਰੀਕੇ ਦੇ ਨਾਲ ਖਾਲਿਸਤਾਨ ਦੀ ਮੰਗ ਕਰਦੇ ਨੇ UN ਚਾਰਟਰ ਦੇ ਥੱਲੇ ਰੈਫਰੈਂਡਮ ਦੀ। ਨਾ ਇਹ ਐਕਸਟ੍ਰੀਮਿਜ਼ਮ ਹੈ ਨਾ ਇਹ ਰੈਡੀਕਲਿਜ਼ਮ ਹੈ। ਹਾਲਾਂ ਅਨਫੋਰਚੂਨੇਟਲੀ ਇੱਕ ਪਾਰਟ ਜ਼ਰੂਰ ਰਿਹਾ ਕਿ 9/11 ਦੀਆਂ ਘਟਨਾਵਾਂ ਤੋਂ ਬਾਅਦ ਜਿਸ ਕਿਸਮ ਦਾ ਮਾਹੌਲ ਦੁਨੀਆ ਭਰ 'ਚ ਸਿਰਜਿਆ ਗਿਆ, ਭਾਰਤ ਵਰਗੇ ਉਸ ਕਿਸਮ ਦੇ ਦੰਬੀ ਨਿਜ਼ਾਮ ਨੇ ਇਸ ਸਾਰੇ ਨੂੰ ਹਰ ਘਟਨਾ ਨੂੰ ਹੀ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਔਰ ਗਲੋਬਲੀ ਵੀ ਇਹ ਤਬਦੀਲੀ ਤਾਂ ਹੋਈ ਕਿ ਬਈ ਇੱਕ ਸਟੇਜ ਦੇ ਉੱਤੇ 3 ਕੈਟਾਗਰੀਜ਼ ਦੇ ਵਿੱਚ ਕਿਸੇ ਵੀ ਈਵਨ ਆਰਮਡ ਸਟਰਗਲ, ਹਾਲਾਂ ਅੱਜ ਦੇ ਪੀਰੀਅਡ 'ਚ ਕੋਈ ਖਾਲਿਸਤਾਨ ਦੀ ਹਥਿਆਰਬੰਦ ਸਟਰਗਲ ਤਾਂ ਚੱਲ ਨਹੀਂ ਰਹੀ ਹੈ, ਲੇਕਿਨ ਜਦੋਂ ਹਥਿਆਰਬੰਦ ਸੰਘਰਸ਼ ਚੱਲਦਾ ਵੀ ਸੀ ਕਿਉਂਕਿ UN ਚਾਰਟਰ ਦੇ ਥੱਲੇ ਉਸ ਬਾਰੇ ਵੀ ਬੜਾ ਕਲੀਅਰ ਹੈ। ਜਦੋਂ ਅਸੀਂ ਪ੍ਰੀਐਂਬਲ ਉਹਦਾ ਕਹਿੰਦੇ ਹਾਂ ਕਿ ਬਈ ਇਫ ਏ ਮੈਨ is not to be compelled as a last resort to rebellion, his human rights must be protected by the rule of the law। ਇਹ preamble ਹੈ। ਲੇਕਿਨ post 9/11 ਦੁਨੀਆ ਦੇ ਵਿੱਚ ਫਰੀडम ਫਾਈਟਰ, ਕਿਉਂਕਿ ਜਿਹੜੇ ਲੋਕ ਉਸ ਪੀਰੀਅਡ 'ਚ ਉਸ ਤੋਂ ਪਹਿਲੇ ਦਹਾਕਿਆਂ ਦੇ ਵਿੱਚ ਆਪਣੀ ਆਜ਼ਾਦੀ ਲਈ ਹਥਿਆਰਬੰਦ ਲੜਾਈ ਲੜਦੇ ਸੀ, ਉਹਨਾਂ ਲਈ ਟਰਮ ਜਿਹੜੀ ਹੈ ਉਹ ਫਰੀडम ਫਾਈਟਰ ਯੂਜ਼ ਹੁੰਦੇ ਸੀ। ਜਿਹੜੇ ਸਟੇਟ ਟਿਰਨੀ ਦੇ ਖਿਲਾਫ ਸਟੇਟ ਦੇ ਨਾਲ ਮੁਕਾਬਲਤਨ ਹਥਿਆਰਬੰਦ ਵੀ ਔਰ ਪੀਸਫੁਲ ਵੀ, ਲੇਕਿਨ ਜਦੋਂ ਹਥਿਆਰਬੰਦ ਹੁੰਦੇ ਸੀ ਉਹਨਾਂ ਨੂੰ ਮਿਲੀਟੈਂਟ ਕਿਹਾ ਜਾਂਦਾ ਸੀ, ਜਿਹੜਾ ਇੱਕ ਸਤਿਕਾਰਤ ਲਫ਼ਜ਼ ਸੀ ਕਿ ਭਾਈ ਜਿਹੜਾ ਉਹ ਮਿਲੀਟੈਰੀਲੀ ਜਿਹੜਾ ਉਹ ਆਪਣਾ ਜੋ ਉਹਨਾਂ ਤੇ ਜ਼ੁਲਮ ਹੋ ਰਹੇ ਨੇ ਉਹਨੂੰ ਉਹ ਕਾਊਂਟਰ ਕਰ ਰਹੇ ਨੇ। ਤੇ ਦਹਿਸ਼ਤਗਰਦ ਦਾ ਤਾਂ ਜਿਹੜਾ ਉਹ ਕੋਈ ਨਾ ਮਜ਼ਹਬ ਹੁੰਦਾ ਹੈ ਨਾ ਉਹ ਕੋਈ ਆਈਡੀਓਲੋਜੀ ਹੈ, ਉਹ ਤਾਂ ਤੁਸੀਂ ਮਹਿਜ਼ ਟੈਰਰ ਪੈਦਾ ਕਰਦੇ ਹੋ, ਦਹਿਸ਼ਤ ਪੈਦਾ ਕਰਦੇ ਹੋ। ਲੇਕਿਨ ਪੋਸਟ 9/11 ਈਵਨ ਇੰਟਰਨੈਸ਼ਨਲ ਅਰੀਨਾ 'ਚ ਵੀ ਫਰੀडम ਫਾਈਟਰ, ਮਿਲੀਟੈਂਟ ਔਰ ਟੈਰਰਿਸਟ ਇਹ ਤਿੰਨੋਂ ਹੀ ਮਰਜ ਹੋ ਕੇ ਟੈਰਰਿਸਟ ਬਣਾ ਦਿੱਤੇ ਗਏ, ਦਹਿਸ਼ਤਗਰਦੀ ਦੇ ਖਾਤੇ 'ਚ ਉਹਨਾਂ ਨੂੰ ਲਿਆਂਦਾ ਗਿਆ। ਔਰ ਇਸ ਦਾ ਸਭ ਤੋਂ ਜ਼ਿਆਦਾ ਜੇ ਇਸ ਦਾ ਫਾਇਦਾ ਚੱਕ ਕੇ ਭਾਰਤ ਨੇ ਪਹਿਲਾਂ ਪੋਟਾ ਬਣਾਇਆ, ਫਿਰ ਯੂਆਪਾ ਬਣਾਇਆ, ਹੁਣ ਨੈਸ਼ਨਲ ਸਿਕਿਉਰਿਟੀ ਐਕਟ ਦੇ ਨਾਲ ਜੋੜ ਦਿੱਤਾ ਤੇ ਉਸ ਦੇ ਥੱਲੇ ਇੱਕ ਕਵਰ ਅਪ ਹੋਇਆ। ਅਮਰੀਕਾ ਨੂੰ ਤਾਂ ਜੋ ਜੈਨੂਇਨ ਜਿਹੜੀ ਹੈ ਉਹ ਥ੍ਰੈਟ ਸੀ, ਕਿਉਂਕਿ ਜੇ 3000 ਡੈਡ ਬਾਡੀਜ਼ ਨਿਊਯਾਰਕ ਦੇ ਵਿੱਚ ਡਿੱਗੀਆਂ ਨੇ, ਵਰਲਡ ਟ੍ਰੇਡ ਸੈਂਟਰ 'ਚ 170-80 ਪੈਂਟਾਗਨ 'ਚ ਡਿੱਗੀਆਂ ਨੇ, ਤਾਂ ਜ਼ਾਹਰ ਹੈ ਉਹਨਾਂ ਨੇ ਉਸ ਦੇ ਲਈ ਮੇਸ਼ਰ ਲਏ ਵੀ। ਔਰ ਉਸ ਤੋਂ ਬਾਅਦ ਅਮਰੀਕਨ ਮੇਨਲੈਂਡ ਦੇ ਉੱਤੇ ਕੋਈ ਦਹਿਸ਼ਤਗਰਦ ਹਮਲਾ ਨਹੀਂ ਹੋਇਆ। ਲੇਕਿਨ ਇੰਡੀਆ ਨੇ ਉਸੇ ਹੀ ਤਰਜ਼ ਦੇ ਉੱਤੇ ਫਾਲਸ ਫਲੈਗ ਮੁੰਬਈ ਅਟੈਕ ਉਹਦੇ ਨਾਲ ਉਹਨੂੰ ਜੋੜ ਕੇ ਇੱਕ ਅਮਰੀਕਨ ਮੂਲ ਦਾ ਗੋਰਾ ਜਿਹੜਾ ਪਾਕਿਸਤਾਨੀ ਬਾਪ ਜਾਂ ਉਹਦੀ ਮਾਂ ਗੋਰੀ ਸੀ, ਕੀ ਸੀ ਹਡਲੇ ਕਿ ਕੀ ਨਾਂ ਸੀ, ਉਹ ਸਾਰੇ ਨੂੰ। ਔਰ ਉਹ ਜਦੋਂ ਵੀ ਹੁਣ ਗੱਲ ਕਰਦੇ ਨੇ ਉਹ ਕਹਿਣਗੇ ਜੀ ਤੁਹਾਡਾ 9/11 ਤੇ ਸਾਡਾ ਫਲਾਣਾ ਪਤਾ ਨਹੀਂ ਨਵੰਬਰ ਕਿਹੜਾ ਮੁੰਬਈ ਔਰ ਦੂਜਾ ਜਿਹਦੇ ਕੋਈ ਉਸ ਸਾਰੇ ਦੇ ਵਿੱਚ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਜਿਹੜਾ ਉਸ ਨੂੰ ਕਸਾਬ ਨੂੰ ਦੂਜੇ ਨੂੰ ਪ੍ਰੋਪਰ ਬਿਨਾਂ ਟਰਾਇਲ ਤੋਂ ਬਿਨਾਂ, ਜੇ ਤੁਹਾਡੇ ਕੋਲ ਇੰਨਾ ਹੀ ਇੰਟਰਨੈਸ਼ਨਲ ਦਹਿਸ਼ਤਗਰਦੀ ਦੇ ਸਬੂਤ ਨੇ, ਇੰਟਰਨੈਸ਼ਨਲ ਆਬਜ਼ਰਵਰਸ ਲਿਆਓ, ਓਪਨ ਟਰਾਇਲ ਕਰੋ ਕਿਸੇ ਦਾ। ਸੋ ਲੇਕਿਨ ਕਿਉਂਕਿ ਉਹਨਾਂ ਨੇ ਸਟੇਟ ਟੈਰਰ ਨੇ ਆਪਣੇ ਟੈਰਰ ਟੈਕਟਿਕਸ ਨੂੰ ਲੁਕਾਉਣਾ ਤੇ ਇਸ ਲਈ ਉਹਨਾਂ ਨੇ ਦਹਿਸ਼ਤਗਰਦ ਇਹ ਲਫ਼ਜ਼ ਇੰਨਾ ਕੁ ਪ੍ਰਚਾਰਿਆ ਕਿ ਜਿਹੜਾ ਸਭ ਤੋਂ ਵੱਡੇ ਖੁਦ ਦਹਿਸ਼ਤਗਰਦ ਨੇ। ਉਹਨਾਂ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੀ ਚੇਅਰਮੈਨਸ਼ਿਪ ਇੰਡੀਆ ਨੂੰ ਮਿਲੀ ਸੀ ਰੋਟੇਸ਼ਨ ਵਾਈਜ਼, ਉਹਨਾਂ ਦੇ ਕੋਲ ਮੌਕਾ ਸੀ ਕਿ ਵੀ ਉਹਨਾਂ ਨੇ ਹੋਸਟ ਕਰਨਾ ਸੀ। ਲੇਕਿਨ ਕਿਉਂਕਿ ਉਹ ਜਿਹੜਾ ਦਿਲ ਕਿਤੇ ਹੈ ਔਰ ਤੁਹਾਡਾ ਜਿਹਨੂੰ ਕਹਿੰਦੇ ਨੇ ਕਿ ਵੀ ਆਂਡਾ ਕਿਤੇ ਤੇ ਕੁੜਕੁੜ ਕਿਤੇ, ਅਮਰੀਕਾ ਦੇ ਦੌਰੇ ਤੋਂ ਗਏ ਔਰ ਦੂਜੇ ਔਰ ਉੱਥੇ ਉਹਨੇ ਕਿਹਾ ਜੀ ਨਹੀਂ ਅਸੀਂ ਜਿਹੜਾ ਵਰਚੁਅਲ ਕਰਾਂਗੇ। ਹੁਣ ਉਹਦੇ 'ਚ ਪੁਤਿਨ ਵੀ ਆਇਆ ਵਰਚੁਅਲ 'ਚ, ਸ਼ੀ ਜਿਨਪਿੰਗ ਵੀ ਆਇਆ, ਨਵਾਜ਼ ਜਿਹੜਾ ਸ਼ਹਬਾਜ਼ ਸ਼ਰੀਫ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਵੀ ਆਏ। ਉਹ ਸਾਰੇ ਦੇ ਵਿੱਚ ਜਿਹੜੀ ਇਹਨਾਂ ਦੀ SCO ਜਿਹਨੂੰ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਕਹਿੰਦੇ ਨੇ, ਉਹਨਾਂ ਦੀ ਕਾਨਫਰੰਸ ਨਿਕਲਣਾ ਕੀ ਸੀ, ਉਹਦੇ 'ਚ ਵੀ ਮੋਦੀ ਜਿਹੜਾ ਟੈਰਰਿਜ਼ਮ ਕਰ ਰਿਹਾ ਜੀ, ਕ੍ਰਾਸ ਬਾਰਡਰ ਟੈਰਰਿਜ਼ਮ, ਇੱਧਰ ਟੈਰਰਿਜ਼ਮ,
ਕੋਈ ਉਹਨੂੰ ਪੁੱਛੇ ਸਭ ਤੋਂ ਵੱਡਾ ਟੈਰਰਿਸਟ ਤੂੰ ਹੈ ਜਿਹਨੂੰ 12 ਸਾਲ ਅਮਰੀਕਾ ਕੈਨੇਡਾ ਯੂਕੇ ਦੀ ਧਰਤੀ ਤੇ ਨਹੀਂ ਆਣ ਦਿੱਤਾ ਗਿਆ ਕਿਉਂਕਿ ਤੂੰ ਸਭ ਤੋਂ ਵੱਡਾ ਜਿਹੜਾ ਉਹ ਦਹਿਸ਼ਤਗਰਦ ਹੋਣ ਦੇ ਨਾਤੇ ਗੁਜਰਾਤ ਮੁਸਲਮਾਨਾਂ ਦਾ ਮੈਸੈਕਰ ਕੀਤਾ ਔਰ 9 ਸਾਲ ਦਾ ਰਿਕਾਰਡ ਜੋ ਇਸ ਹਕੂਮਤ ਦਾ ਹੈ ਜੋ ਅੱਜ ਭਾਰਤ ਦੇ ਵਿੱਚ ਚੱਲ ਰਿਹਾ ਹੈ ਪੰਜਾਬ ਕਸ਼ਮੀਰ ਮਨੀਪੁਰ ਮੇਨਲੈਂਡ ਇੰਡੀਆ ਦੇ ਵਿੱਚ ਇਸ ਤੋਂ ਵੱਧ ਕੇ ਤਾਂ ਕੁਝ ਲੇਕਿਨ ਜਦੋਂ ਤੁਸੀਂ ਇੱਕ ਇੰਨਾ ਵੱਡਾ ਨੈਰੇਟਿਵ ਸੈੱਟ ਕਰ ਦਿੱਤਾ ਹੋਇਆ ਆਪਣੇ ਆਪ ਨੂੰ ਇੱਕ ਬੜਾ ਪਾਕ ਰੱਖ ਕੇ ਕਿ ਜੀ ਅਸੀਂ ਪਵਿੱਤਰ ਹੈ ਤੇ ਹੁਣ ਉਹੀ ਖੇਡ ਔਰ ਅੱਜ ਇੱਕ ਜਿਹੜੇ ਸਾਡੇ ਇਲੈਕਟਿਡ ਆਫੀਸ਼ੀਅਲ ਵੀ ਨੇ ਮੈਂ ਉਹਨਾਂ ਦਾ ਨਾਂ ਨਹੀਂ ਲਵਾਂਗਾ ਉਹਨਾਂ ਨਾਲ ਮੇਰੀ ਗੁਫ਼ਤਗੂ ਹੋ ਰਹੀ ਸੀ ਉਹ ਕਹਿੰਦੇ ਜੀ ਵੀ ਆਪਣੇ ਲੋਕ ਵੀ ਬਹੁਤ ਸਾਰੇ ਤਾਂ ਖਬਰ ਦੇ ਫੇਕ ਜਾਂ ਠੀਕ ਹੋਣ ਤੱਕ ਹੀ ਮਹਿਦੂਦ ਨੇ ਦੇ ਆਰ ਨਾਟ ਰਿਅਲਾਈਜ਼ਿੰਗ ਕਿ ਇਸ ਸਾਰੇ ਕੈਂਪੇਨ ਦੇ ਨਾਲ ਜਿਹੜਾ ਸਿੱਖਾਂ ਦਾ ਇੱਕ ਪੋਜ਼ਿਟਿਵ ਇਮੇਜ ਜਿਹੜਾ ਬੜੀ ਮੁਸ਼ਕਲ ਦੇ ਨਾਲ ਇਹਨਾਂ ਵਰਿਆਂ ਦੇ ਵਿੱਚ ਖਾਸ ਤੌਰ ਤੇ ਕੋਵਿਡ-19 ਤੋਂ ਬਾਅਦ ਔਰ ਦੂਸਰਾ ਸਿੱਖਾਂ ਦਾ ਬਣਿਆ ਵੀ ਇਹ ਉਸ ਨੂੰ ਬਹੁਤ ਗੰਦਲਾ ਕਰ ਰਹੇ ਨੇ ਕਿਉਂਕਿ ਕੁੱਲ ਮਿਲਾ ਕੇ ਸਿੱਖ ਇਮੇਜ ਨੂੰ ਇਹ ਅਗੇਨ ਦਹਿਸ਼ਤਗਰਦੀ ਨਾਲ ਜੋੜ ਰਹੇ ਨੇ ਔਰ ਵੱਡੇ ਪੈਮਾਨੇ ਦੇ ਉੱਤੇ ਉਹਨਾਂ ਦਾ ਜਿਹੜਾ ਇਸ ਕਿਸਮ ਦਾ ਨੈਟਵਰਕ ਜਦੋਂ ਇਹਨੂੰ ਪ੍ਰਚਾਰਦਾ ਹੈ ਇਸ ਦਾ ਅਸਰ ਕਬੂਲਿਆ ਜਾਂਦਾ ਉਹਨਾਂ ਨੇ ਕਿਹਾ ਕਿ ਵੀ ਮੈਂ ਵੀ ਜਦੋਂ ਆਫੀਸ਼ੀਅਲ ਮੀਟਿੰਗ ਜਾਂ ਦੂਸਰਿਆਂ 'ਚ ਜਾਂਦਾ ਤਾਂ ਮੈਂ ਇਹ ਦੇਖਦਾ ਕਿ ਵੀ ਭਾਵੇਂ ਉਹ ਸਾਡੇ ਸਾਹਮਣੇ ਨਹੀਂ ਕਹਿੰਦੇ ਪਰ ਉਸ ਕਿਸਮ ਦਾ ਬਣਦਾ ਸੋ ਜਦੋਂ ਵੀ ਕੋਈ ਏਜੰਸੀਆਂ ਇਸ ਕਿਸਮ ਦੀ ਹਰਕਤ ਕਰਦੀਆਂ ਨੇ ਕੁਛ ਤਾਂ ਉਹਦੇ ਨਾਲ ਜੁੜਿਆ ਹੁੰਦਾ ਹੁਣ ਸਾਡੇ ਬੜੇ ਸੁਹਿਰਦ ਵੀਰ ਨੇ ਆਸਟ੍ਰੇਲੀਆ ਤੋਂ ਨਵਰੂਪ ਸਿੰਘ ਉਹ ਅਕਸਰ ਫੇਸਬੁੱਕ ਤੇ ਸਾਨੂੰ ਲਿਖਦੇ ਵੀ ਨੇ ਉਹਨਾਂ ਨੇ ਉਦੋਂ ਅਜੇ ਅੱਜ ਵਾਲੀ ਘਟਨਾ ਨਹੀਂ ਸੀ ਹੋਈ ਅਜੇ ਸੈਨ ਫਰਾਂਸਿਸਕੋ ਵਾਲੀ ਫਾਲਸ ਅੱਗ ਲੱਗਣ ਦੀ ਘਟਨਾ ਤੇ ਕੈਨੇਡਾ ਨੂੰ ਤੇ ਉਹਨਾਂ ਨੇ ਆਪਣੀ ਲਿਖਤ 'ਚ ਲਿਖਿਆ ਸੀ ਕਿ ਵੀ ਇੰਡੀਅਨਸ ਆਰ ਪਲੈਨਿੰਗ ਏ ਬਿਗਰ ਫਾਲਸ ਫਲੈਗ whatever that happened at the consulate in San Francisco was just a precursor to that. Sikh group need to immediately preemptively denounce any such incident. ਕਿ ਵੀ ਉਹਨਾਂ ਨੇ ਕਿਹਾ ਵੀ ਇਹ ਪ੍ਰੀਕਰਸਰ ਹੁੰਦਾ ਕਿ ਕੋਈ ਚੀਜ਼ ਵਾਪਰਨ ਤੋਂ ਪਹਿਲਾਂ ਉਸ ਦੀ ਝਾਕੀ ਹੁੰਦਾ ਨਾ ਇਹ ਉਹਨਾਂ ਨੇ ਗਲਿੰਪਸ ਦਿਖਾਇਆ ਝਾਕੀ ਦਿਖਾਈ ਹੈ ਕੁਛ ਨਾ ਕੁਛ ਖਤਰਨਾਕ ਸਮਥਿੰਗ ਬਿਗ ਜਿਹੜਾ ਉਹ ਹੋਣ ਵਾਲਾ ਹੈ ਔਰ ਫਿਰ ਅਸੀਂ ਇਹ ਦੇਖਦੇ ਹਾਂ ਕਿ ਵੀ ਈਵਨ ਜਦੋਂ ਪੁਲਵਾਮਾ ਦਾ ਹਮਲਾ ਕਿਉਂਕਿ ਇਹ ਜਦੋਂ ਇਹ ਸੈਨ ਫਰਾਂਸਿਸਕੋ ਦੀ ਘਟਨਾ ਕੈਨੇਡਾ ਤਲਬ ਕਰਨਾ ਐਸ ਜੈ ਸ਼ੰਕਰ ਮੀਡੀਆ ਦਾ ਰੁਖ ਬਹੁਤ ਘੱਟ ਲੋਕਾਂ ਨੂੰ ਯਾਦ ਹੈ ਕਿ ਜਦੋਂ 11-12 ਫਰਵਰੀ ਦੇ ਮੌਕੇ ਜਿਹੜਾ ਇਹਨਾਂ ਨੇ 14 ਫਰਵਰੀ 2019 ਨੂੰ ਪੁਲਵਾਮਾ ਜਿਹਦੇ 'ਚ ਕਿ 40 ਆਪਣੇ ਹੀ ਫੌਜੀ ਇਹਨਾਂ ਨੇ ਮਾਰੇ ਵੱਡਾ ਇੱਕ ਧਮਾਕਾ ਕਰਕੇ ਤੇ 11-12 ਫਰਵਰੀ 2019 ਨੂੰ ਜਿਹੜੇ ਇਹਨਾਂ ਦੇ ਮੀਡੀਆ ਆਊਟਲੈਟ ਸੀ ਔਰ ਉਹਨਾਂ 'ਚ ਈਵਨ ਅੱਜ ਕੱਲ੍ਹ ਜਿਵੇਂ ਇਸ ਖਬਰ ਨੂੰ ਵੀ ਜਿਹੜਾ ਅੱਜ ਵਾਲੀ ਹੈ ਲਲਨ ਟੋਪ ਦੇ ਥੱਲੇ ਸਾਰੇ ਹੀ ਇਹਨਾਂ ਨੇ ਅੱਡ ਐਸੇ ਵਾੜੇ ਹੋਏ ਨੇ ਉਹਨਾਂ ਨੇ ਇੱਕ ਖਬਰ ਸ਼ਾਇਦ ਅਰਨਾਬ ਗੋਸਵਾਮੀ ਦੇ ਚੈਨਲ ਦੇ ਉੱਤੇ ਆਈ ਜਿਹਦੇ 'ਚ ਉਹ ਕਹਿ ਰਿਹਾ ਆਪਣੇ ਇਹ 11-12 ਫਰਵਰੀ ਦੀ ਗੱਲ ਹੈ ਕੁਛ ਬੜਾ ਹੋਣੇ ਵਾਲਾ ਹੈ ਔਰ 14 ਤਰੀਕ ਨੂੰ ਇਹ ਹੋ ਜਾਂਦਾ ਹੈ ਔਰ ਉਹ ਮੋਦੀ ਔਰ ਉਹਦੀ ਸਰਕਾਰ ਜਿਸ ਦੀ ਨੈਗੇਟਿਵਿਟੀ ਚੱਲ ਰਹੀ ਸੀ ਉਸ ਦਾ 2019 ਦੀਆਂ ਚੋਣਾਂ ਦੇ ਵਿੱਚ ਹਾਰਨ ਦੀਆਂ ਸੰਭਾਵਨਾਵਾਂ ਸੀ ਇੱਕਦਮ ਜਿਹੜਾ ਉਹ ਪੁਲਵਾਮਾ ਦੀ ਆੜ 'ਚ ਫਿਰ ਬਾਲਾਕੋਟ ਦਾ ਡਰਾਮਾ ਸਰਜੀਕਲ ਸਟ੍ਰਾਈਕ ਪਾਕਿਸਤਾਨ ਦੇ ਖਾਤੇ ਦੂਜਾ ਹੁਣ ਇਹ 11-12 ਫਰਵਰੀ ਨੂੰ ਇਹਨਾਂ ਨੂੰ ਕੌਣ ਦੱਸ ਰਿਹਾ ਸੀ ਕਿ ਬਈ ਕੁਝ ਬੜਾ ਹੋਣੇ ਵਾਲਾ ਹੈ ਕਿਉਂਕਿ ਏਜੰਸੀਆਂ ਨੇ ਆਲਰੇਡੀ ਪਲਾਨ ਕੀਤਾ ਹੋਇਆ ਸੀ ਔਰ ਹੁਣ ਇਸ ਬਾਰੇ ਜਦੋਂ ਉਦੋਂ ਦਾ ਗਵਰਨਰ ਜੰਮੂ ਕਸ਼ਮੀਰ ਦਾ ਸਤਪਾਲ ਮਲਕ ਬੋਲਦਾ ਕਿ ਭਾਈ ਉਹਨਾਂ ਨੇ ਤਾਂ ਮੰਗਿਆ ਸੀ ਵੀ ਉਹਨਾਂ ਨੂੰ ਜਹਾਜ਼ ਦਿਓ ਜਿਹਦੇ ਰਾਹੀਂ ਉਹ CRPF ਵਾਲਿਆਂ ਨੇ ਜਾਣਾ ਸੀ ਤੇ ਦੂਜਾ ਕਿਵੇਂ ਡਿਨਾਈ ਕੀਤੀ ਗਈ ਰਿਕੁਐਸਟ ਉਹਨੇ ਕਿਹਾ ਜੀ ਇਹ ਜਿਹੜੀ ਹੈ ਕਦੇ ਵੀ ਔਰ ਕਹਿੰਦੇ ਜਦੋਂ ਮੈਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਅਜੀਤ ਡੋਭਲ ਨੇ ਕਾਲ ਕਰਕੇ ਕਿਹਾ ਕਿ ਆਪ ਚੁੱਪ ਰਹੇ ਇਸ ਬਾਰੇ ਮੈਂ ਕੋਈ ਫਿਰ ਉਹਨੇ ਕਿਹਾ ਮੋਦੀ ਨੇ ਮੈਨੂੰ ਕਿਹਾ ਹੁਣ ਜਦੋਂ ਇਹ ਸਾਰਾ ਅਸੀਂ ਪ੍ਰੀਕਰਸਰ ਦੇਖ ਰਹੇ ਹਾਂ ਔਰ ਇਹ ਜਦੋਂ ਇਹਨਾਂ ਨੇ ਵੀ ਲਿਖਿਆ ਨਵਰੂਪ ਸਿੰਘ ਹੋਰਾਂ ਨੇ ਇਹ ਪਿਛਲੇ ਕੱਲ ਦੀ ਲਿਖਤ ਸੀ ਉਹਨਾਂ ਦੀ ਸੋ ਅਸੀਂ ਇਹ ਸਮਝਦੇ ਹਾਂ ਵੀ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ ਔਰ ਜਿਵੇਂ ਕੱਲ ਦੀ ਘਟਨਾ ਤੋਂ ਬਾਅਦ ਇਹ ਗੱਲ ਦੀ ਤਸੱਲੀ ਸੀ ਕਿ ਵੀ ਉਹ US ਕਾਂਗਰੈਸ਼ਨਲ ਸਿੱਖ ਕਾਕਸ ਦੀ ਕਮੇਟੀ ਹੋਏ ਜਿਹੜੀ ਸਿੱਖਾਂ ਦੀ ਉਹਨੂੰ ਸਪੋਰਟ ਕਰਦੀ ਹੈ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਉਹਨਾਂ ਸਾਰਿਆਂ ਨੇ ਫੌਰਨ ਕੰਡੈਮ ਕੀਤਾ ਔਰ ਅਸੀਂ ਵੀ ਆਪਣੇ ਸੋਰਸਿਸ ਰਾਹੀਂ ਇਹਨਾਂ ਦੇ ਜਿਹੜੇ ਹਾਇਰ ਅਪਸ ਨੇ ਉਹਨਾਂ ਤੱਕ ਇਹ ਗੱਲ ਪਹੁੰਚਾਈ ਕਿ ਭਾਈ ਇਹ ਇਹਨਾਂ ਦਾ ਕੰਮ ਹੈ
ਇਹ ਜਿਹਨੂੰ ਕਹਿੰਦੇ ਨੇ ਕਿ ਫਾਇਰ ਵਿਦਆਊਟ ਸਮੋਕ, ਕਿ ਵੀ ਇੱਕ ਤਾਂ ਹੁੰਦਾ ਨਾ ਜਿੱਥੇ ਜਿੱਥੇ ਧੂਆਂ ਉੱਥੇ ਉੱਥੇ ਅੱਗ ਹੈ, ਇਹਨਾਂ ਨੇ ਹੀ ਫਾਇਰ ਕ੍ਰੀਏਟ ਕੀਤੀ ਔਰ ਇਹਨਾਂ ਨੇ ਹੀ ਜਿਹੜਾ ਉਹਦੇ ਚ ਧੂਆਂ ਵੀ ਨਹੀਂ, ਕਿਉਂਕਿ ਜੇ ਫਰਾਈਡੇ ਜਾਂ ਸੈਚਰਡੇ ਦੀ ਘਟਨਾ 2 ਦਿਨ ਬਾਅਦ ਉਹ ਵੀ ਕਿਸੇ ਹੋਰ ਵੀਡੀਓ ਜਿਹੜੀ ਕੋਈ ਗਰੁੱਪ ਸਰਕੂਲੇਟ ਕਰ ਰਿਹਾ ਹੈ ਉਹਦੇ ਤੋਂ ਕੱਢ ਕੇ ਉਹ ਕਹਿ ਰਹੇ ਨੇ ਜੀ ਇਵੇਂ ਹੋ ਗਿਆ ਕਿ ਇਸ ਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਕੀਤੀ ਜਾਏ। ਔਰ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਅਸੀਂ ਸਮਝਦੇ ਹਾਂ ਕਿ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਸਾਡੀਆਂ ਅੱਖਾਂ ਔਰ ਕੰਨ, ਮਿਲੀਅਨ ਸਿੱਖ ਅਮਰੀਕਾ 'ਚ ਹੈ, ਮਿਲੀਅਨ ਕੈਨੇਡਾ 'ਚ ਹੈ, ਮਿਲੀਅਨ UK 'ਚ ਹੈ ਔਰ ਮੇਰਾ ਖਿਆਲ ਕਲੋਜ਼ ਟੂ 500,000 ਹੁਣ ਆਸਟ੍ਰੇਲੀਆ 'ਚ ਵੀ ਪਹੁੰਚ ਗਿਆ ਹੈ, ਜੇ ਥੋੜਾ ਬਹੁਤ ਘੱਟ ਵੱਧ ਹੋਏਗਾ। ਸੋ ਅਸੀਂ ਹਰ ਇੱਕ ਨੂੰ 2-2 ਅੱਖਾਂ ਰੱਬ ਨੇ ਦਿੱਤੀਆਂ ਨੇ, 2-2 ਕੰਨ ਦਿੱਤੇ ਨੇ। ਸਾਡੀਆਂ ਆਈਜ਼ ਐਂਡ ਈਅਰਸ ਸ਼ੁੱਡ ਬੀ ਔਨ ਦਾ ਗਰਾਊਂਡ। ਉਹ ਕਿਸੇ ਧਮਕ ਨੂੰ ਵੀ ਸੁਣਦੇ ਆ, ਕਿਸੇ ਵਾਈਬ੍ਰੇਸ਼ਨ ਨੂੰ ਵੀ ਦੇਖਦੇ ਆ, ਆਪਣੇ ਆਲੇ ਦੁਆਲੇ ਨੂੰ ਦੇਖੀਏ, ਬਾਖਬਰ ਰਹੀਏ, ਇਨਫੋਰਮ ਕਰੀਏ ਜਦੋਂ ਵੀ ਸਾਨੂੰ ਲੱਗਦਾ ਹੈ ਵੀ ਕੁਛ ਨਾ, ਇਹ ਨਹੀਂ ਹੈ ਵੀ ਨਹੀਂ ਮੈਨੂੰ ਤਾਂ ਲੱਗਾ ਸੀ ਫਿਰ ਮੈਂ ਕਿਹਾ ਸ਼ਾਇਦ ਨਹੀਂ, ਕਿਉਂਕਿ ਇਸ ਵੇਲੇ ਜੋ ਸਾਡੀ ਵੀ ਹੰਚ ਹੈ ਵੀ ਕੁਛ ਬੜਾ ਹੋਣੇ ਵਾਲਾ ਹੈ ਔਰ ਇਹ ਜਿਹੜੀ ਲੜਾਈ ਹਾਰ ਚੁੱਕੇ ਨੇ ਡਾਇਸਪੋਰਾ ਸਿੱਖਾਂ ਦੇ ਸਾਹਮਣੇ, ਉਹਨੂੰ ਇਹ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਕੇ ਜਿਹੜਾ ਹੈ ਉਹ ਸਟਰਗਲ ਨੂੰ ਪਿੱਛੇ ਪੁਸ਼ ਕਰਨਾ ਚਾਹੁੰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਹਿੰਦੂਤਵੀ MP ਚੰਦਰਾ ਆਰੀਆ ਖਾਲਿਸਤਾਨੀ ਸਿੱਖਾਂ ਨੂੰ ਫੁੰਕਾਰੇ ਤੇ ਡੰਗ ਮਾਰਦੇ ਸੱਪਾਂ ਨਾਲ ਜਿਹੜੀ ਉਹਨੇ ਤਸ਼ਬੀਹ ਦਿੱਤੀ ਹੈ ਔਰ ਹਕੀਕਤ ਇਹ ਹੈ ਕਿ ਹਿੰਦੂਤਵੀ ਖੁਫੀਆ ਏਜੰਸੀ ਰਾਹ ਦੇ ਖਤਰਨਾਕ ਖੜੱਪੇ ਸੱਪ ਅਮਰੀਕਾ, ਕੈਨੇਡਾ, UK ਅਤੇ ਆਸਟ੍ਰੇਲੀਆ ਵਿੱਚ ਬਿਨਾਂ ਰੋਕ ਟੋਕ ਤੇ ਘੁੰਮ ਰਹੇ ਹਨ ਅਤੇ ਖਾਲਿਸਤਾਨੀ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਕੈਨੇਡਾ ਦੇ ਆਪਣੇ ਸਿੱਖ MPs ਜਾਂ ਅੱਡ-ਅੱਡ ਪ੍ਰੋਵਿੰਸਿਸ ਦੇ ਵਿੱਚ ਜਿਹੜੇ MLA ਨੇ ਜਾਂ ਦੂਸਰੇ ਵੀ ਕੋਈ ਸਿਟੀ ਕੌਂਸਲ 'ਚ ਹੈ, ਕੋਈ ਮੇਅਰ ਹੈ, ਕੋਈ ਹੋਰ ਹੈ, ਉਹਨਾਂ ਤੇ ਅਸੀਂ ਸ਼ਿਕਾਇਤ ਕੀਤੀ ਕਿ ਭਾਈ ਇੱਕ ਆਨਰੇਬਲ ਕੈਨੇਡੀਅਨ ਸਿਟੀਜ਼ਨ ਜਿਹੜਾ ਪ੍ਰੈਜ਼ੀਡੈਂਟ ਹੈ ਗੁਰਦੁਆਰੇ ਦਾ, ਜਿਸ ਦੇ ਖਿਲਾਫ ਕੋਈ ਕੋਰਟ ਕੇਸ ਨਹੀਂ ਹੈ, ਉਸ ਦਾ ਮਰਡਰ ਹੁੰਦਾ ਹੈ ਦਿਨ ਦਿਹਾੜੇ, ਤੇ ਤੁਸੀਂ ਇੰਨਾ ਵੀ ਨਹੀਂ ਕਹਿ ਸਕਦੇ ਆਪਣੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਕਿ ਭਾਈ ਇਸ ਦੀ ਤਹਿਕੀਕਾਤ ਕਰਕੇ ਫੌਰਨ ਜਿਹੜਾ ਹੈ ਇਸ ਦੇ ਲਈ ਜ਼ਿੰਮੇਵਾਰਾਂ ਨੂੰ ਸਜ਼ਾ ਦਿੱਤੀ ਜਾਏ। ਹੁਣ ਅਸੀਂ ਔਰ ਉਸ ਦਾ ਆਪੋਜ਼ਿਟ ਦੇਖਦੇ ਹਾਂ ਕਿ ਮੋਦੀ ਦੇ ਆਉਣ ਤੋਂ ਪਹਿਲਾਂ ਇੱਕ ਉਹ ਜਿਵੇਂ ਬਾਲਾ ਕ੍ਰਿਸ਼ਨਾ ਨਾਂ ਦਾ ਮਿਸ਼ੀਗਨ ਚੋਂ ਇੱਕ ਹਿੰਦੂਤਵੀ ਕਾਂਗਰਸਮੈਨ ਬਣਿਆ ਹੋਇਆ, ਉਹ ਕਿੰਨੀ ਵੱਡੀ ਇੱਥੇ ਇਹਨਾਂ ਨੇ ਹਿੰਦੂਤਵੀਆਂ ਨੇ ਸਬਮਿਟ ਕੀਤੀ। ਉਹਨੇ ਕਿਹਾ ਜੀ ਮੈਂ ਆਈ ਐਮ ਗੋਇੰਗ ਟੂ ਸਟਾਰਟ ਹਿੰਦੂਤਵੀ ਕਾਕਸ ਤੇ ਇਹ ਉਹ ਔਰ ਹਿੰਦੂ ਫੋਬੀਆ ਹੋ ਗਿਆ, ਹਿੰਦੂ ਵਿਕਟਮ ਬਣ ਗਏ ਨੇ ਹਿੰਦੂਆਂ ਦੇ ਹੱਕਾਂ ਦੇ ਲਈ। ਉਹਨਾਂ ਨੂੰ ਤਾਂ ਕੋਈ ਜਿਹੜਾ ਸੰਕੋਚ ਨਹੀਂ ਹੈ। ਔਰ ਹਾਲਾਂਕਿ ਅਸੀਂ ਜਦੋਂ ਵੀ ਕੋਈ ਜ਼ੁਲਮ ਦੀ ਗੱਲ ਜਾਂ ਇੰਡੀਅਨ ਸਟੇਟ ਦੀ ਗੱਲ ਕਰਦੇ ਹਾਂ, ਅਸੀਂ ਹਿੰਦੂ ਲਫ਼ਜ਼ ਨਹੀਂ ਇਸਤੇਮਾਲ, ਅਸੀਂ ਹਿੰਦੂ ਤਵਾ ਕਰਦੇ ਹਾਂ ਕਿ ਭਾਈ ਉਸ ਆਈਡੀਓਲੋਜੀ ਨੂੰ ਮੰਨਣ ਵਾਲੇ ਜਾਂ ਆਈਡੀਓਲੋਜੀ ਨਾਲ ਜੁੜੇ ਹੋਏ ਲੋਕ ਇਵੇਂ ਕਰ ਰਹੇ ਨੇ। ਲੇਕਿਨ
ਉਹ ਤਾਂ ਹੁਣ ਸਿੱਧੇ ਸਿੱਧੇ ਆਪਣੇ ਆਪ ਨੂੰ ਉਸ ਹਿੰਦੂ ਪ੍ਰਾਈਡ ਦੇ ਨਾਲ ਜੋੜ ਕੇ ਕਰਦੇ ਨੇ। ਹੁਣ ਕੈਨੇਡਾ ਦੀ ਤੁਸੀਂ ਇੱਕ ਪਾਸੇ ਆਪਣਿਆਂ ਦਾ ਹਾਲ ਦੇਖ ਲਈਏ ਕਿ ਵੀ ਉਹਨਾਂ ਨੇ ਕਿੰਨਾ ਕੁ ਇਸ ਦੇ ਉੱਤੇ ਲਾਈਨ ਲਈ ਜਾਂ ਦੂਜੇ। ਹੁਣ ਇੱਕ ਪ੍ਰੋਮੀਨੈਂਟ ਜਿਹੜਾ ਹਿੰਦੂ ਤਵੀ MP ਹੈ ਉਸ ਦਾ ਨਾਂ ਚੰਦਰਾ ਆਰੀਆ। ਹੁਣ ਆਰੀਆ ਜਦੋਂ ਤੁਸੀਂ ਦੇਖਦੇ ਹੋ ਤਾਂ ਇੱਕਦਮ ਤੁਹਾਨੂੰ ਸਵਸਤਕਾ ਨਜ਼ਰ ਆ ਜਾਂਦਾ ਹੈ, ਤੁਹਾਨੂੰ ਹਿਟਲਰ ਦੀ ਨਾਜ਼ੀ ਪਾਰਟੀ ਨਜ਼ਰ ਆਉਂਦੀ ਹੈ, ਉਹਦਾ ਆਰੀਅਨ ਆ ਜਾਂਦਾ ਹੈ, ਸਵਸਤਕਾ ਆ ਜਾਂਦਾ ਹੈ। ਤੇ ਉਹਦੀ ਤੁਸੀਂ ਸ਼ਕਲ ਦੇਖੋ ਜਿਹੜੀ ਇਸ ਦੀ ਚੰਦਰਾ ਆਰੀਆ ਦੀ, ਤਾਂ ਤੁਹਾਨੂੰ ਵਾਕਿਆ ਹੀ ਉਹਦੇ ਚੋਂ ਐਂ ਲੱਗਦਾ ਵੀ ਜੇ ਤੁਸੀਂ ਹਿਟਲਰ ਨਾਲ ਲੱਗਾ ਖੱਬਾ ਸੱਜਾ ਕਰੋ ਤੇ ਉਸ ਕਿਸਮ ਦਾ ਹੀ ਨਜ਼ਰ ਆ। ਹਾਲਾਂਕਿ ਇਹ ਕਰਨਾਟਕਾ ਮੂਲ ਦਾ, ਪਰ ਕਿਉਂਕਿ ਜਦੋਂ ਜਿਨ੍ਹਾਂ ਨੂੰ ਜਿਹੜੇ ਸਿੱਖ MPs ਦੀ ਅਸੀਂ ਗੱਲ ਕਰਦੇ ਹਾਂ, ਜੇ ਸਿੱਖਾਂ ਦੇ ਪੈਸੇ ਨਾਲ ਸਿੱਖਾਂ ਦੇ ਰਿਸੋਰਸਿਸ ਨਾਲ ਬਣਦੇ ਨੇ, ਅਸੀਂ ਇਹ ਨਹੀਂ ਕਹਿੰਦੇ ਵੀ ਉਹ ਨਫ਼ਰਤ ਫੈਲਾਉਣ ਕਿਸੇ ਬਾਰੇ, ਪਰ ਜਿਹੜੀ ਵੈਲ ਵਿਦਨ ਦਾ ਲਾਅ ਗੱਲ ਹੈ ਉਹ ਤਾਂ ਕਰਨ। ਪਰ ਦੂਜੇ ਪਾਸੇ ਜਿਨ੍ਹਾਂ ਨੂੰ ਹਿੰਦੂ ਤਵੀਆਂ ਨੇ ਬਿਲਡ ਕੀਤਾ ਲਿਆਂਦਾ ਹੈ, ਜਿਵੇਂ ਉਹ ਗੈਫਰਡ ਤੁਲਸੀ ਹੁਣ ਤਾਂ ਹਟ ਗਈ, ਉਹ ਕਾਂਗਰਸ ਵੂਮਨ ਪ੍ਰੈਜ਼ੀਡੈਂਟ ਲਈ ਵੀ ਰਨ ਕੀਤੀ, ਗੀਤਾ ਤੇ ਹੱਥ ਰੱਖ ਕੇ ਸਹੁੰ ਚੁੱਕੀ, ਉਹ ਕਿੰਨਾ ਜ਼ਹਿਰ ਉਗਲਦੀ ਰਹੀ ਬਾਕੀਆਂ ਦੇ ਖਿਲਾਫ, ਪੂਰਾ ਹਿੰਦੂਤਵਾ ਦਾ ਏਜੰਡਾ। ਹੁਣ ਅੱਜ ਜਿਹੜੀ ਸਟੇਟਮੈਂਟ ਇਹਨੇ ਚੰਦਰਾ ਆਰੀਆ ਨੇ ਦਿੱਤੀ ਹੈ, ਇਹ ਸਟੇਟਮੈਂਟ ਨੂੰ ਘੱਟੋ ਘੱਟ ਉਹ ਸਿੱਖ ਸਾਡੇ ਲਾਅ ਮੇਕਰ ਜਿਹੜੇ ਨੇ ਉੱਥੇ ਉਹ ਜ਼ਰੂਰ ਪੜ੍ਹ ਲੈਣ, ਉਹ ਫਿਰ ਦੇਖਣ ਵੀ ਇਹਦਾ ਜਵਾਬ ਜਿਹੜਾ ਇਹ ਉਸੇ ਪਾਰਟੀ 'ਚ ਬੈਠਾ ਹੋਇਆ ਹੈ। ਔਰ ਇਹ ਚੰਦਰਾ ਆਰੀਆ ਕਹਿ ਰਿਹਾ ਸਨੇਕਸ ਇਨ ਆਵਰ ਬੈਕਯਾਰਡ, ਕਿ ਸਾਡੇ ਪਿਛਵਾੜੇ 'ਚ ਸੱਪ ਨੇ। ਔਰ ਹੁਣ ਉਹਦਾ ਐਗਜ਼ੈਕਟ ਉਹਨੇ ਟਵੀਟ ਕਰਕੇ ਕੀ ਕਿਹਾ, ਇਹ ਜਿਹੜਾ ਕਰਨਾਟਕਾ ਦਾ ਮੂਲ ਦਾ ਜਿਹੜਾ MP ਹੈ ਕੈਨੇਡਾ ਦੇ ਵਿੱਚ, ਉਹਨੇ ਕਿਹਾ ਖਾਲਿਸਤਾਨੀਜ਼ ਇਨ ਕੈਨੇਡਾ। ਔਰ ਨਹੀਂ ਪਹਿਲਾਂ ਉਹਨੇ ਕਿਹਾ, ਇਹਨਾਂ ਦੀ ਮੈਂ ਟ੍ਰਿਬਿਊਨ ਦੀ ਖਬਰ ਹੀ ਸ਼ੇਅਰ ਕਰ ਦਿੰਦਾ। ਚੰਦਰਾ ਆਰੀਆ, ਐਨ ਇੰਡੀਅਨ origin MP in Canada, has strongly criticized the Khalistani posters targeting some senior Indian diplomats as killer and has warned that snakes in our backyard are raising their heads and hissing, ਕਿ ਸਾਡੇ ਘਰ ਦੇ ਪਿਛਵਾੜੇ ਦੇ ਵਿੱਚ ਸੱਪ ਜਿਹੜੇ ਨੇ ਉਹ ਜਿਹੜੇ ਨੇ ਆਪਣਾ ਸਿਰ ਚੁੱਕ ਰਹੇ ਨੇ ਔਰ ਫੁੰਕਾਰੇ ਮਾਰ ਰਹੇ ਨੇ। ਹੁਣ ਇਹਦੀ ਐਗਜ਼ੈਕਟ ਸਟੇਟਮੈਂਟ ਜਿਹੜੀ ਟਵੀਟ ਕੀਤੀ ਆ ਉਹਨੇ, ਖਾਲਿਸਤਾਨੀਜ਼ ਇਨ ਕੈਨੇਡਾ ਕੰਟੀਨਿਊ ਟੂ ਰੀਚ a new law in abusing our charter of rights and freedom by promoting violence and hate, ਕਿ ਇਹ ਜਿਹੜਾ ਸਾਡੇ ਚਾਰਟਰ ਆਫ ਰਾਈਟਸ ਕੈਨੇਡਾ ਨੇ ਹੱਕ ਦਿੱਤੇ ਨੇ, ਖਾਲਿਸਤਾਨੀ ਉਸ ਦੀ ਕੁਵਰਤੋਂ ਕਰ ਰਹੇ ਨੇ ਕਿਉਂਕਿ ਉਹ ਹਿੰਸਾ ਔਰ ਨਫ਼ਰਤ ਉਹਨੂੰ ਪ੍ਰਮੋਟ ਕਰ ਰਹੇ ਨੇ। Emboldened by non-criticism from elected officials of a recent Brampton parade, ਕਿ ਜੀ ਕਿਉਂਕਿ ਬਰੈਂਪਟਨ ਜਿਹੜੀ ਪੈਰੇਡ ਹੋਈ ਜਿਹਦੇ 'ਚ ਕਿ ਉਹ ਫਲੋਟ ਸੀ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਨ ਵਾਲਾ, ਉਸ ਦੇ ਉੱਤੇ ਕਿਉਂਕਿ ਬਰੈਂਪਟਨ ਵਾਲੇ ਨੇ ਇਲੈਕਟਡ ਆਫੀਸ਼ੀਅਲਸ ਨੇ ਕੋਈ ਬੋਲੇ ਨਹੀਂ ਹੈ, portraying and celebrating the assassination of Indian Prime Minister Indira Gandhi by her bodyguards, they are now openly calling for violence against India diplomats। ਹੁਣ ਕੋਈ ਵੀ ਬੰਦਾ, ਇਹ MP ਬੋਲ ਰਿਹਾ, ਆਰੀਆ ਬੋਲ ਰਿਹਾ, ਕਿਸੇ ਨੇ ਨਹੀਂ ਕਿਹਾ ਕਿ ਜੀ ਇਹਨਾਂ ਦੇ ਖਿਲਾਫ ਵਾਇਲੈਂਸ ਕਰੋ। ਇਹ ਤਾਂ ਆਇਡੈਂਟੀਫਾਈ ਕੀਤਾ ਕਿ ਭਾਈ ਇਹ ਇੰਡੀਅਨ ਮਿਸ਼ਨ ਬੈਠੇ ਇੱਥੇ ਵਾਇਲੈਂਸ ਪ੍ਰਮੋਟ ਕਰ ਰਹੇ ਨੇ। ਜਿਨ੍ਹਾਂ ਨੂੰ ਇਹ ਡਿਫੈਂਡ ਕਰ ਰਿਹਾ ਹੈ ਉਹ ਤਾਂ ਉਹ ਨੇ ਜਿਨ੍ਹਾਂ ਨੇ ਹਰਜੀਤ ਸਿੰਘ ਨਿੱਜਰ ਦਾ ਮਰਡਰ ਕੀਤਾ, ਗੈਂਗਸਟਰਸ ਨੂੰ ਯੂਜ਼ ਕੀਤਾ ਔਰ ਇਹਨਾਂ ਨੇ ਜਿਹੜਾ ਕਿ। ਲੇਕਿਨ ਤੁਸੀਂ ਲੈਵਲ ਦੇਖੋ, ਅਸੀਂ ਜਦੋਂ ਦੇਖਦੇ ਹਾਂ ਕਿ ਹਿੰਦੂ ਤਵੀ ਵਰਸਸ ਜਿਨ੍ਹਾਂ ਨੂੰ ਅਸੀਂ ਆਪਣੇ ਕਹਿੰਦੇ ਹਾਂ ਵੀ ਉਹਨਾਂ ਦਾ ਫਰਕ ਕੀ ਹੈ, ਉਹ ਇਹ ਕਹਿ ਰਿਹਾ ਕਿ they are now openly calling for violence against India diplomats, while it is good to see Canadian authorities are noticing, ਕਿ ਜੀ good to see ਪਹਿਲਾਂ ਵੀ ਨੋਟਿਸ ਕਰ ਰਹੇ ਨੇ, ਉਹਨਾਂ ਨੂੰ ਵੀ ਪਤਾ ਹੈ ਵੀ ਤੁਸੀਂ ਕੀ ਕਰ ਰਹੇ ਹੋ। ਇਹ ਵੱਖਰੀ ਗੱਲ ਹੈ ਕਿ ਉਹਨਾਂ 'ਚ ਕਿਤੇ ਨਾ ਕਿਤੇ ਪੋਲੀਟੀਕਲ ਵਿਲ ਲੈਕਿੰਗ ਹੈ ਕਿ ਇੰਡੀਆ ਨੂੰ ਉਹ ਕਹਿਣ ਕਿ ਵੀ ਆ ਜਿਹੜੇ ਤੁਹਾਡੇ ਨੇ ਇੱਥੇ ਰਾਜ ਦੇ ਅਫੀਸ਼ੀਅਲ, they should pack their bags, declare them persona non grata and tell them get out of the country। ਇਹ ਰਿਸਪੌਂਸ ਹੋਣਾ, ਇਹ ਸਿੱਖਾਂ ਨੂੰ ਕਹਿਣਾ ਚਾਹੀਦਾ। ਹੁਣ ਇਹ ਆਪਣੇ ਵੱਲੋਂ ਜਿਹੜੇ ਨੇ ਨਾਲੇ ਚੋਰ ਨਾਲੇ ਚਤਰ, ਇਹ ਸਿੱਖਾਂ ਨੂੰ ਕਹਿਣਾ ਚਾਹੀਦਾ ਆਪਣੇ ਗਵਰਨਮੈਂਟ ਨੂੰ ਕੈਨੇਡਾ ਨੂੰ ਕਿ ਭਾਈ ਇਹ ਇੱਥੇ ਇਹ ਹਰਕਤਾਂ ਕਰ ਰਹੇ ਨੇ, declare them persona non grata and tell them to get out of the country। ਫਿਰ ਉਹ ਕਹਿ ਰਿਹਾ while it is good to see Canadian authorities are noticing, we should note the snakes in our backyard are raising their heads and hissing, it is only a question of time when they bite to kill। ਹੁਣ ਇਹ ਜਦੋਂ ਅਸੀਂ ਕਹਿੰਦੇ ਹਾਂ ਕਿ ਕੁਝ ਬੜਾ ਹੋਣੇ ਵਾਲਾ ਹੈ, ਇਹ ਉਹਦੀ ਜਿਹੜੀ ਹੈ ਨਿਸ਼ਾਨਦੇਹੀ ਕਰ ਰਿਹਾ ਹੈ ਕਿ ਵੀ ਉਹ ਜਿਹੜਾ ਹੈ
ਵੈਨ ਦੇ ਬਾਈਟ ਟੂ ਕਿਲ, ਕਿ ਵੀ ਉਹਨਾਂ ਨੇ ਸਿਰ ਚੁੱਕ ਲਏ ਨੇ, ਉਹ ਜਿਹੜੇ ਨੇ ਉਹ ਹਿਸਿੰਗ ਕਰ ਰਹੇ ਨੇ, ਫੁੰਕਾਰੇ ਮਾਰ ਰਹੇ ਨੇ, ਹੁਣ ਸਿਰਫ ਜਿਹੜਾ ਬਾਈਟ ਕਰਨਾ ਬਾਕੀ ਹੈ। ਉਸ ਤੋਂ ਹੋਰ ਤੁਹਾਨੂੰ ਕੀ ਸਬੂਤ ਚਾਹੀਦੇ ਨੇ ਕਿ ਵੀ ਇਹ ਕਿਸ ਡਾਇਰੈਕਸ਼ਨ ਵੱਲ ਜਾ ਰਹੇ ਨੇ। ਫਿਰ ਉਹਨੂੰ ਇਹ ਡਿਫੈਂਡ ਕਰਨ ਦੇ ਲਈ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਨਾ ਇਹ ਐਂਟੀ ਸਿੱਖ ਨਹੀਂ ਹੈਗਾ ਆਰੀਆ, ਆਰੀਆ ਹਾਊਐਵਰ ਇਜ਼ ਨਾਟ ਐਂਟੀ ਸਿੱਖ and had in April celebrated the Sikh Heritage Month, which he said recognizes the immense contributions that Sikh Canadians have made to Canadian society। ਕਿ ਜੀ ਦੇਖੋ ਉਹ ਤਾਂ ਉਹਦੇ 'ਚ ਸ਼ਾਮਲ ਹੋਇਆ। ਹੁਣ ਤੁਸੀਂ ਇੱਕ ਪਾਸੇ ਇਹ ਕਲਾਸ ਹੈ ਕਿ ਉਹਨਾਂ ਨੇ ਹੁਣ ਜਦੋਂ ਉਹ ਖਾਲਿਸਤਾਨੀ ਕਹਿ ਕੇ ਕਹਿ ਰਿਹਾ ਹੈ, ਇਹਦਾ ਮਤਲਬ ਸਿੱਖ ਹੈ। ਇੱਕ ਹੁੰਦਾ ਹੈ ਕਿਆ ਕੀ ਹੈ, ਇੱਕ ਹੁੰਦਾ ਵੀ ਉਹਦੇ ਪਿੱਛੇ ਕੀ ਹੈ। ਹੁਣ ਜੇ ਉਹਨਾਂ ਦਾ ਇੱਕ ਇਲੈਕਟਿਡ ਐਮਪੀ ਉਸੇ ਪਾਰਟੀ 'ਚ ਬੈਠਾ ਹੋਇਆ, ਰੂਲਿੰਗ ਪਾਰਟੀ 'ਚ, ਇਸ ਕਿਸਮ ਦੀ ਜਿਹੜੀ ਹੈ ਨਫ਼ਰਤ ਜਿਹੜੀ ਹੈ ਭਰੀ ਸ਼ਬਦਾਵਲੀ ਕਰ ਰਿਹਾ, ਜਿਹੜੇ ਕਿ ਇਹ ਖੁਦ ਸੱਪਾਂ ਦੇ ਬੱਚੇ ਨੇ ਔਰ ਇਹ ਖੁਦ ਹੀ, ਕਿਉਂਕਿ ਇਹਨਾਂ ਨੇ ਜੋ ਕੁਛ ਜਿਸ ਕਿਸਮ ਦੀ ਦਹਿਸ਼ਤਗਰਦੀ RSS ਦੇ ਸਨੇਕ ਫੈਲਾ ਰਹੇ ਨੇ, ਹੁਣ ਇਹ ਕਵਰ ਹੈ ਟੂ ਦਾ ਜਿਹੜਾ ਉਹਨਾਂ ਦੇ ਰਾਹ ਦੇ ਸਨੇਕਸ ਦਾ। ਔਰ ਇਸ ਗੱਲ ਨੂੰ ਅਸੀਂ ਜਦੋਂ ਇਹ ਕਿਹਾ ਕਿ ਵੀ ਇਹ ਨਹੀਂ ਹੈ ਕਿ ਇਹ ਨੇ ਇਹ ਜਿਹੜਾ ਇਸ ਜੋ ਇਲਜ਼ਾਮ ਸਿੱਖਾਂ ਤੇ ਲਾ ਰਿਹਾ, ਫੈਕਟ ਆਫ ਦਾ ਮੈਟਰ ਇਜ਼ ਕਿ ਰਾਹ ਦੇ ਡਰਟੀ ਹਿੰਦੂਤਵੀ ਸਨੇਕ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, UK ਦੇ ਵਿੱਚ ਜਿਹੜੇ ਨੇ ਉਹ ਫੁੰਕਾਰੇ ਹੀ ਨਹੀਂ ਮਾਰ ਰਹੇ ਜਾਂ ਉਹਨਾਂ ਨੇ ਸਿਰ ਹੀ ਨਹੀਂ ਚੁੱਕਿਆ ਹੋਇਆ, ਉਹਨਾਂ ਨੇ ਜਿਹੜਾ ਉਹ ਡੰਗ ਵੀ ਮਾਰੇ ਨੇ। ਉਸੇ ਡੰਗ ਦਾ ਸ਼ਿਕਾਰ ਲਾਹੌਰ 'ਚ 5 ਵੜ ਹੋਏ ਨੇ, ਉਸੇ ਡੰਗ ਦਾ ਸ਼ਿਕਾਰ ਜਿਹੜਾ ਉਹ ਸਰਦਾਰ ਖੰਡਾ ਹੋਏ ਨੇ ਅਵਤਾਰ ਸਿੰਘ, ਉਸੇ ਡੰਗ ਦਾ ਹਰਦੀਪ ਸਿੰਘ ਨਿੱਜਰ, ਔਰ ਹੁਣ ਉਹਨਾਂ ਨੂੰ ਕਿਸ ਨੇ ਡੰਗਣਾ, ਇਹ ਕੌਣ ਇਹਨਾਂ ਦੇ ਨਿਸ਼ਾਨੇ ਤੇ ਹੈ। ਇਸ ਗੱਲ ਦਾ ਨੋਟਿਸ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਔਰ UK, ਔਰ ਅਸੀਂ ਸਮਝਦੇ ਹਾਂ ਵੀ ਇਹਨਾਂ ਮੁਲਕਾਂ ਦੇ ਵਿੱਚ ਸਾਡੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਜਾਂ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਨੇ, ਉਹਨਾਂ ਨੂੰ ਹਾਇਰ ਲੈਵਲ ਦੇ ਉੱਤੇ ਜਿਹੜਾ ਉਹ ਲਾ ਐਨਫੋਰਸਮੈਂਟ ਵਾਲਿਆਂ ਦੇ ਨਾਲ, ਇੰਟੈਲੀਜੈਂਸ ਏਜੰਸੀਆਂ ਦੇ ਨਾਲ ਲਗਾਤਾਰਤਾ ਨਾਲ ਉਹਨਾਂ ਨੂੰ ਬਰੀਫ ਕਰਨਾ ਚਾਹੀਦਾ ਕਿ ਵੀ ਇਹ ਜਿਹੜੇ ਨੇ KGB ਔਰ ਮੋਸਾਦ ਦੀ ਗੇਮ ਇਹਨਾਂ 4 ਮੁਲਕਾਂ ਦੇ ਵਿੱਚ ਸਿੱਖਾਂ ਦੇ ਖਿਲਾਫ ਇਹ ਜਿਹੜੇ ਖਤਰਨਾਕ ਜਿਹੜੇ ਨੇ ਉਹ ਖੜਪੇ ਨੇ ਉਹ ਖੇਡਣ ਜਾ ਰਹੇ ਨੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਡਿਸਇਨਫੋਰਮੇਸ਼ਨ ਨੈਟਵਰਕ ਕਿੰਨਾ ਲੰਮਾ ਚੌੜਾ ਹੈ। ਇਸ ਬਾਰੇ ਕੁਝ ਵਰੇ ਪਹਿਲਾਂ ਇੱਕ ਯੂਰਪੀਅਨ NGO ਵੱਲੋਂ 15 ਸਾਲ ਦੀ ਪੜਤਾਲ ਤੋਂ ਬਾਅਦ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ ਔਰ ਇਸ ਅਨੁਸਾਰ ਭਾਰਤੀ ਡਿਸਇਨਫੋ ਲੈਬ ਨੈਟਵਰਕ 95 ਮੁਲਕਾਂ ਵਿੱਚ ਫੈਲਿਆ ਹੋਇਆ ਹੈ ਅਤੇ 500 ਤੋਂ ਜ਼ਿਆਦਾ ਫੇਕ ਨਿਊਜ਼ ਆਊਟਲੈਟਸ, NGO, ਥਿੰਕ ਟੈਂਕ ਆ ਜਿਹੜੇ ਰਾਹੀਂ ਝੂਠੀਆਂ ਖਬਰਾਂ ਨੇ ਉਹ ਫੈਲਾਉਂਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਤੋਂ ਪਹਿਲਾਂ ਆਪਾਂ ਇਸ ਜਿਹੜਾ ਇਸ਼ੂ ਹੈ ਤੇ ਗੱਲਬਾਤ ਕਰੀਏ। ਆਪਾਂ ਜਿਹੜੇ YouTube ਦੇ ਉੱਪਰ ਲਾਈਵ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋ ਕਾਫੀ ਸਾਰੇ ਮੈਸੇਜ ਨੇ, ਮੈਂ ਥੋੜੇ ਹੀ ਲਵਾਂਗੀ ਕਿਉਂਕਿ ਟਾਈਮ ਸਾਡੇ ਕੋਲ ਨਾ ਹੈ। ਔਰ ਖਾਲਸਾ ਦੇਸ਼ ਪੰਜਾਬ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਟੌਪ ਜੱਟ 47 ਵਾਲੇ ਕਹਿੰਦੇ ਨੇ ਕਿ ਪਲੀਜ਼ ਵੋਟ ਫॉर 6 ਫॉर ਜਸਟਿਸ ਰੈਫਰੈਂਡਮ। ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ, ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਕਹਿੰਦੇ ਨੇ ਸ਼ੁੱਡ ਗਿਵ ਪ੍ਰੋਟੈਕਸ਼ਨ ਪ੍ਰੋਗਰਾਮ ਟੂ ਪੰਨੂ ਸਾਹਿਬ ਔਰ ਇਫ his life is in danger, so all Sikh leaders should have security and some type of protection program from FBI or police। और कहते ने रेशम सिंह जी कहते हैं कि आई वरिड अबाउट आवर सिक्स। और खालसा राज जी कहते हैं कि वाहिगुरू मेहर करना सारिਆਂ ਤੇ वाहिगुरू जी आज़ादी ਦੇ बिना सिख कौम ਦਾ ਤੇ देश पंजाब ਦਾ कोई होर हल नहीं हो सकता। सो इसी तरह मैसेज है जुबेर जी कहते हैं कि मोहतरम डॉक्टर
अमरजीत सिंह खालसा साहब यूपी इंडिया का भैया मेजर गौरव आर्या जो है वो खालिस्तान और पाकिस्तान की दुश्मनी में पागल हो चुका है, इसका बंदोबस्त करना होगा जी। हाँ जी। देखो ये गौरव आर्या होए ਜਾਂ ਚੌਧਰੀ ਹੋਏ ਜਾਂ ਅੰਜਨਾ ਹੋਏ ਜਾਂ ਕਿੰਨੇ ਕੁ ਤੁਸੀਂ ਨਾਂ ਲੈ ਸਕਦੇ ਹੋ। ਹੁਣ ਇਹਨਾਂ ਨੂੰ ਜਿਨ੍ਹਾਂ ਦੇ ਪਾਲਤੂ ਨੇ ਉਹਨਾਂ ਨੇ ਹੀ ਇਹਨਾਂ ਦਾ ਜਿਹੜਾ ਉਹ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਹੈ। ਕੁਝ ਚੈਨਲ ਜਿਹੜੇ ਨੇ ਉਹ ਬੰਦ ਹੋਣੇ ਸ਼ੁਰੂ ਹੋਏ ਨੇ ਕਿਉਂਕਿ ਉਹਨਾਂ ਨੂੰ ਲੱਗਾ ਵੀ ਹੁਣ ਇਹਨਾਂ ਦਾ ਪ੍ਰੋਪੇਗੈਂਡਾ ਝੂਠਾ ਵਿਕਦਾ ਨਹੀਂ ਹੈ ਤੇ 500 ਤੋਂ ਜ਼ਿਆਦਾ ਯੂਟਿਊਬਰ ਜਿਨ੍ਹਾਂ ਦੀ ਲੱਖਾਂ ਦੇ ਵਿੱਚ ਫੋਲੋਇੰਗ ਹੈ ਉਹਨਾਂ ਨੂੰ ਦਿੱਲੀ ਸੱਦ ਕੇ ਬੀਜੇਪੀ ਨੇ ਉਹਨਾਂ ਨੂੰ ਪੈਸੇ ਪੂਸੇ ਦਿੱਤੇ ਨੇ, ਉਹਨਾਂ ਰਾਹੀਂ ਪ੍ਰਚਾਰ ਕਰਨਗੇ। ਸੋ ਅਸੀਂ ਇਹਨਾਂ ਨੂੰ ਜਿਹੜਾ ਉਹਨਾਂ ਦੀ ਸਟੇਟ ਦੇ ਕੁੱਤੇ ਸਮਝਦੇ ਹਾਂ ਤੇ ਅਸੀਂ ਸਮਝਦੇ ਹਾਂ ਕਿ ਕੁੱਤਿਆਂ ਦੇ ਬਰਾਬਰ ਜਾ ਕੇ ਤੁਸੀਂ ਜੇ ਕਰੋਗੇ ਵੀ ਕੋਈ ਖੇਡ ਤਾਂ ਉਹ ਤੁਹਾਨੂੰ ਉਹਨਾਂ ਤੋਂ ਜ਼ਿਆਦਾ ਭੌਂਕਣਾ ਪਏਗਾ। ਉਹ ਤੇ ਭੌਂਕ ਕੇ ਅੱਕ ਹੀ ਬਹਿ ਜਾਂਦੇ ਨੇ, ਕੋਈ ਜਿੱਤਦਾ ਹਾਰਦਾ ਨਹੀਂ ਹੈ। ਬਿਲਕੁਲ। ਜਸਪਾਲ ਸਿੰਘ ਜੀ ਕਹਿੰਦੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਸੋ ਇਸੇ ਤਰ੍ਹਾਂ ਗੁਰਮੁਖ ਸਿੰਘ ਜੀ ਕਹਿੰਦੇ ਅਮਰਜੀਤ ਸਿੰਘ ਜੀ ਤੇ ਬੀਬੀ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਖਾਲਸਾ ਜ਼ਿੰਦਾਬਾਦ, ਪੰਜਾਬ ਰੈਫਰੈਂਡਮ ਜ਼ਿੰਦਾਬਾਦ। ਸੋ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਪੰਜਾਬ ਖਾਲਸਾ ਜ਼ਿੰਦਾਬਾਦ, ਪੰਜਾਬ ਖਾਲਿਸਤਾਨ ਜ਼ਿੰਦਾਬਾਦ, ਰੈਫਰੈਂਡਮ ਜ਼ਿੰਦਾਬਾਦ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗਾ ਸਿੰਘ ਨਵਜੋਤ ਕਹਿੰਦੇ ਨੇ ਕਿ ਪੰਜਾਬ ਬਣੇਗਾ ਖਾਲਿਸਤਾਨ। ਸੋ ਅਜੀਤ ਸੂਰਤੀਆ ਜੀ ਕਹਿੰਦੇ ਖਾਲਿਸਤਾਨ ਜ਼ਿੰਦਾਬਾਦ, ਟੀਵੀ 84 ਜ਼ਿੰਦਾਬਾਦ। ਸੋ ਜ਼ੁਬੇਰ ਜੀ ਦੇ ਔਰਾਂ ਦੇ ਕਾਫੀ ਸਾਰੇ ਮੈਸੇਜ ਨੇ। ਸੋ ਇਸੇ ਤਰ੍ਹਾਂ KS ਢਿੱਲੋਂ ਜੀ ਵੀ ਕਹਿੰਦੇ ਨੇ 6 ਫॉर ਜਸਟਿਸ ਜ਼ਿੰਦਾਬਾਦ, ਆਜ਼ਾਦ ਹੱਲ ਤੂੰ ID ਤੂੰ ਮੈਸੇਜ ਹੈ ਸੇਮ ਹੀ ਉਹਨਾਂ ਦਾ, ਖਾਲਸਾ ਜ਼ਿੰਦਾਬਾਦ। ਪੰਨੂ ਸਾਹਿਬ ਬੱਬਰ ਸ਼ੇਰ ਜ਼ਿੰਦਾਬਾਦ। ਸੋ ਰਫਤਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਅਮਰਜੀਤ ਸੈਣੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਜਸ ਜੀ ਕਹਿੰਦੇ ਨੇ ਕਿ ਇੰਡੀਅਨ ਆਕੂਪਾਈਡ ਪੰਜਾਬ ਵਿਲ ਬੀ ਖਾਲਿਸਤਾਨ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗੇ ਸਿੰਘ ਨਵਜੋਤ ਜੀ, ਉਹ ਵੀ ਸਾਨੂੰ ਖਾਲਿਸਤਾਨ ਜ਼ਿੰਦਾਬਾਦ, ਟੀਵੀ 84 ਦੀ ਟੀਮ ਐਂਡ 6 ਫॉर ਜਸਟਿਸ ਟੀਮ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਰਣਜੀਤ ਸਿੰਘ ਕਹਿੰਦੇ ਨੇ ਕਿ ਰਾਈਟ ਜੀ ਹੈ। ਔਰ ਇਸੇ ਤਰ੍ਹਾਂ ਰਾਜੀਵ ਸਿੰਘ ਰਾਣਾ ਵੀ ਖਾਲਿਸਤਾਨੀ ਨੂੰ ਸਿੱਧਾ ਕਰਨ ਆਣਾ ਪਤਾ ਨਹੀਂ ਕੀ ਬੋਲਿਆ ਰੋਣਾ। ਅੱਛਾ ਜੀ। ਫਿਰ ਇਸੇ ਤਰ੍ਹਾਂ ਲਖਵਿੰਦਰ ਔਲਖ ਜੀ ਵੀ ਕਹਿੰਦੇ ਸਤਿ ਸ਼੍ਰੀ ਅਕਾਲ, ਖਾਲਿਸਤਾਨ ਜ਼ਿੰਦਾਬਾਦ, ਵੋਟਾਂ ਖਾਲਿਸਤਾਨ ਦੀਆਂ, ਗੱਲਾਂ ਖਾਲਿਸਤਾਨ ਦੀਆਂ, ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਸੋ ਪਲਵਿੰਦਰ ਸਿੰਘ ਹਾਥੀ ਚੰਦਲਾ ਇਹਨਾਂ ਦਾ ਮੈਸੇਜ ਮੈਂ ਪੜਾਂਗੀ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਇਆ ਹੈ, ਮੈਂ ਥੱਲੇ ਜਾਂਦੀ ਹਾਂ। ਹਾਂਜੀ ਅਮਰਪਾਲ ਨਿੱਜਰ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਤੇ ਭੈਣ ਜੀ ਨੀਲਮ ਕੌਰ ਜੀ ਵੀ ਆਲ ਹੈਵ ਟੂ ਸਟੇ ਮੋਰ ਕੇਅਰਫੁਲ ਨਾਓ, ਖਾਲਿਸਤਾਨ ਜ਼ਿੰਦਾਬਾਦ। ਸੋ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਅਤੇ ਭੈਣ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੋ ਗਿਆ ਜੀ? ਹਾਂਜੀ। ਚਲੋ ਹੁਣ ਸਾਨੂੰ ਮਾਈਕ ਦੇ ਦਿਓ। ਬਿਲਕੁਲ। ਦੇਖੋ ਕਿਉਂਕਿ ਜਦੋਂ ਵੀ ਕੋਈ ਫੇਕ ਨਿਊਜ਼ ਦੀ ਗੱਲ ਆਉਂਦੀ ਹੈ, ਜਿਵੇਂ ਅੱਜ ਦੀ ਪ੍ਰੋਮੀਨੈਂਟ ਖਬਰ ਔਰ ਸਾਡਾ ਸ਼ੋਅ ਆਲਮੋਸਟ ਇਸ ਆਈਡੀਆ ਦੇ ਉੱਤੇ ਹੀ ਫੋਕਸਡ ਹੈ ਕਿ ਕਿਵੇਂ ਗੁਰਪਤਵੰਤ ਸਿੰਘ ਪੰਨੂ ਨਾਲ ਸੰਬੰਧਿਤ ਫੇਕ ਨਿਊਜ਼ ਨੂੰ ਉਹਨਾਂ ਦੇ ਮੀਡੀਆ ਨੇ ਹਾਈਲਾਈਟ ਹੀ ਨਹੀਂ ਕੀਤਾ, ਰਿਪੀਟ ਕੀਤਾ। ਉਹਨਾਂ ਦੇ ਆਫੀਸ਼ੀਅਲ ਟਵਿੱਟਰ ਹੈਂਡਲਸ ਦੇ ਉੱਤੇ ਵੀ ਦੇਖਿਆ ਗਿਆ ਔਰ ਉਸ ਤੋਂ ਫੌਰਨ ਬਾਅਦ ਉਹਨਾਂ ਦੇ ਸੋ ਕਾਲਡ ਐਕਸਪਰਟ ਜਿਹੜੇ ਨੇ, ਜਿਨ੍ਹਾਂ 'ਚ ਕੁਝ ਫੌਜੀ ਰਿਟਾਇਰਡ ਅਫਸਰ ਔਰ ਦੂਜੇ, ਉਹ ਬੈਠ ਕੇ ਈਵਨ ਡਿਬੇਟ ਕਰਦੇ ਵੀ ਦੇਖੇ ਗਏ ਕਿ ਇਸ ਨਾਲ ਖਾਲਿਸਤਾਨ ਰੈਫਰੈਂਡਮ ਔਰ ਖਾਲਿਸਤਾਨ ਸੈਪਰੇਟਿਸਟ ਮੂਵਮੈਂਟ ਕਿਵੇਂ ਪ੍ਰਭਾਵਿਤ ਹੋਏਗੀ। ਔਰ ਦੂਸਰੇ ਪਾਸੇ ਜਿਹੜੇ ਉਹਨਾਂ ਦੇ ਪੇਡ ਉਹਨਾਂ ਨੇ ਸੈਕੰਡ ਕਲਾਸ ਥਰਡ ਕਲਾਸ ਕੈਟਾਗਰੀ ਰੱਖੀ ਹੋਈ ਹੈ, ਉਹ ਸਿੱਖਾਂ ਨੂੰ ਅਗੇਨ ਧਮਕੀਆਂ ਦਿੰਦੇ ਕਿ ਉਸਕੋ ਵੀ ਲੈ ਲਿਆ, ਉਸਕੋ ਵੀ ਲੈ ਲਿਆ, ਅਬ ਉਸकी ਵਾਰੀ, ਅਬ ਉਸकी ਵਾਰੀ, ਜੋ ਉਹਨਾਂ ਦਾ ਪੈਟਰਨ ਚੱਲ ਰਿਹਾ। ਅੱਛਾ। ਕਿਉਂਕਿ ਸਾਡੇ ਬਹੁਤ ਸਾਰੇ ਵੀਰ ਭੈਣ ਜਿਹੜੇ ਬੇਸ਼ੱਕ ਟੀਵੀ 84 ਦੇ ਨਾਲ ਲਗਾਤਾਰਤਾ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਤਾਂ ਇਸ ਬਾਰੇ ਜਾਣਕਾਰੀ ਹੈ। ਕੁਝ ਜਿਹੜੇ ਨਵੇਂ ਜੁੜਦੇ ਨੇ ਜਾਂ ਉਹ ਇਹ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਜਦੋਂ ਅਸੀਂ ਡਿਸਇਨਫੋਰਮੇਸ਼ਨ ਕੈਂਪੇਨ ਕਹਿੰਦੇ ਹਾਂ ਜਾਂ ਭਾਰਤ ਨੇ ਕਿਸ ਲੈਵਲ ਤੱਕ ਜਾ ਕੇ ਪ੍ਰਭਾਵਿਤ ਕੀਤਾ ਹੋਇਆ ਹੈ ਸਾਰੇ ਸੋਰਸ ਆਫ ਇਨਫੋਰਮੇਸ਼ਨ ਨੂੰ, ਔਰ ਤੁਹਾਨੂੰ ਸਾਇਲੈਂਟ ਕਰਨ ਦੇ ਲਈ ਜਾਂ ਜਿਹੜੀ ਵੌਇਸ ਆਫ ਡਾਈਸੈਂਟ ਹੈ ਉਹ ਸਿਰਫ ਇਕੱਲੀ ਸਿੱਖਾਂ, ਮੁਸਲਮਾਨਾਂ, ਈਸਾਈਆਂ ਜਾਂ ਦਲਿਤਾਂ ਤੱਕ ਮਹਿਦੂਦ ਨਹੀਂ, ਜਿਹੜੇ ਵਿਦਿਨ ਵੀ ਉਹਨਾਂ ਦੀ ਸਿਸਟਮ ਨੂੰ ਕ੍ਰਿਟਿਸਾਈਜ਼ ਕਰਦੇ ਨੇ। ਜਦੋਂ ਇਹ ਮਾਮਲਾ ਪੈਗਾਸਸ
ਮਾਲਵੇਅਰ ਦਾ ਸਾਹਮਣੇ ਆਇਆ ਕਿ ਕਿਵੇਂ ਆਫੀਸ਼ੀਅਲ ਮੋਸਾਦ ਦੇ ਕੰਟਰੋਲ ਵਾਲੇ ਇਸ ਨੈਟਵਰਕ ਨੂੰ, ਇਸ ਸਪਾਈਵੇਅਰ ਨੂੰ ਉਹਨਾਂ ਨੇ ਲਿਆ, ਕਿਵੇਂ ਉਹਨਾਂ ਨੇ ਪ੍ਰੋਮੀਨੈਂਟ ਜਰਨਲਿਸਟਾਂ ਦੇ ਔਰ ਦੂਜਿਆਂ ਦੇ ਕੰਪਿਊਟਰਾਂ 'ਚ, ਘਰਾਂ 'ਚ, ਫੋਨਾਂ 'ਚ, ਹਰ ਇੱਕ 'ਚ ਫਿੱਟ ਕੀਤਾ, ਕਿਵੇਂ ਉਹਨੂੰ ਆਧਾਰ ਬਣਾ ਕੇ ਫਿਰ ਛਾਪੇਮਾਰੀ ਕਰਕੇ ਕਿਵੇਂ ਝੂਠੇ ਕੇਸ ਬਣਾਏ। ਉਹ ਜਿਹੜਾ ਕਿਵੇਂ ਜਿਹੜਾ ਮਹਾਰਾਸ਼ਟਰ ਦੇ ਵਿੱਚ ਭੋਰੇਗਾঁव ਜਾਂ ਕੀ ਨਾਂ ਸੀਗਾ, ਕੋਰੇਗਾঁव, ਉਸ ਹਾਦਸੇ ਦੇ ਥੱਲੇ ਕਿੰਨਿਆਂ ਨੂੰ ਉਹਨਾਂ ਨੇ ਝੂਠੇ ਕੇਸਾਂ 'ਚ ਫਸਾਇਆ, ਔਰ ਅਜੇ ਵੀ ਉਹ ਸੁਪਰੀਮ ਕੋਰਟ ਦੇ ਸਾਹਮਣੇ ਪੈਗਾਸਸ ਦਾ ਪਿਆ ਹੋਇਆ ਕਿ ਜੀ ਇਹ ਕਿੱਥੋਂ ਆਇਆ ਜਾਂ ਕਿਵੇਂ ਕੀਤਾ। ਇਸੇ ਤਰ੍ਹਾਂ ਇੱਕ ਬਹੁਤ ਵੱਡੀ ਇਨਵੈਸਟੀਗੇਸ਼ਨ ਕਿ ਵੀ ਇੰਡੀਆ ਨੇ ਕਿਵੇਂ ਗਲੋਬਲ ਨੈਟਵਰਕ ਕ੍ਰੀਏਟ ਕੀਤਾ ਹੋਇਆ ਡਿਸਇਨਫੋਰਮੇਸ਼ਨ ਦੇ ਲਈ, ਕਿਵੇਂ ਇਹਨਾਂ ਨੇ ਜਿਹੜਾ ਸਨੀਕ ਇਨ ਕੀਤਾ 95 ਮੁਲਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਦਾਇਰਾਕਾਰ ਹੈ, ਔਰ ਕਿਵੇਂ ਕਿਸ ਲੈਵਲ ਦੇ ਉੱਤੇ ਇਹਨਾਂ ਨੇ ਜਾਲੀ NGOs ਜਿਹੜੀਆਂ ਨੇ ਉਹ ਰਜਿਸਟਰ ਕਰਵਾਈਆਂ ਹੋਈਆਂ। ਈਵਨ ਕੁਝ ਜਿਹੜੀਆਂ NGOs ਜਾਂ ਪ੍ਰੋਮੀਨੈਂਟ ਬੰਦੇ ਜਿਹੜੇ ਮਰ ਚੁੱਕੇ ਨੇ ਉਹਨਾਂ ਦੀ ID ਇਸਤੇਮਾਲ ਕਰਕੇ UN ਔਰ ਦੂਸਰੇ 'ਚ ਉਹਨਾਂ ਦੇ ਥਿੰਕ ਟੈਂਕਸ, ਮੀਡੀਆ ਚੈਨਲ, ਔਰ ਦੂਸਰਾ ਹੈ ਇਹ ਕੋਈ ਗੱਲ ਮੈਂ ਆਪਣੇ ਤੌਰ ਤੇ ਕਿਸੇ ਖਾਲਿਸਤਾਨੀ ਜਾਂ ਕਸ਼ਮੀਰੀ ਜਾਂ ਕਿਸੇ ਨਾਗੇ ਜਾਂ ਮਨੀਪੁਰੀ ਨੇ ਨਹੀਂ ਕਹੀ, ਇਹ ਯੂਰਪ ਦੀ ਇੱਕ ਪ੍ਰੋਮੀਨੈਂਟ NGO ਨੇ 15 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਆਪਣੀ ਰਿਪੋਰਟ ਡਿਸਇਨਫੋ ਲੈਬ ਦੇ ਥੱਲੇ ਜਿਹੜੀ ਹੈ ਉਹ ਜਾਰੀ ਕੀਤੀ ਸੀ 2 ਸਾਲ ਪਹਿਲਾਂ, ਔਰ 11 ਦਸੰਬਰ 2020 ਦਾ ਮੈਂ ਅਲ ਜਜ਼ੀਰਾ ਪਬਲੀਕੇਸ਼ਨ ਨੂੰ ਕੱਢਿਆ, ਉਦੋਂ ਅਸੀਂ ਡਿਸਕਸ ਕੀਤਾ ਸੀ। ਲੇਕਿਨ ਇਹ ਦੱਸਣ ਦੇ ਲਈ ਕਿ ਹੁਣ ਤਾਂ ਉਹ ਸਿੱਧੇ ਨੰਗੀ ਚਿੱਟੀ ਖੇਡ ਤੇ ਉਤਰ ਆਏ ਨੇ, ਪਰ ਸੋਫਿਸਟੀਕੇਟ ਤਰੀਕੇ ਦੇ ਨਾਲ ਕਿਵੇਂ ਪਿਛਲੇ, ਕਿਉਂਕਿ 15 ਸਾਲ ਤਾਂ ਉਸ NGO ਨੇ ਇਹਨਾਂ ਨੂੰ ਇਨਵੈਸਟੀਗੇਟ ਕੀਤਾ, ਲੇਕਿਨ ਉਸ ਤੋਂ ਪਹਿਲਾਂ ਕਦੋਂ ਤੋਂ ਇਹ ਡਿਸਇਨਫੋਰਮੇਸ਼ਨ ਦੇ ਥੱਲੇ ਇਹਨਾਂ ਨੇ ਇੰਟਰਨੈਸ਼ਨਲ ਆਪਣੀ ਪ੍ਰੈਜ਼ੈਂਸ ਰੱਖੀ ਹੋਈ ਹੈ। ਔਰ ਮੈਂ ਇਸ ਅਲ ਜਜ਼ੀਰਾ ਰਿਪੋਰਟ ਦਾ ਕੁਝ ਹਿੱਸਾ ਜ਼ਰੂਰ ਸਾਂਝਾ ਕਰਾਂਗਾ ਤਾਂ ਕਿ ਅੰਦਾਜ਼ਾ ਹੋਏ ਕਿ ਕਿਵੇਂ ਇਹਨਾਂ ਦਾ ਰਾਹ ਨੇ, ਕਿਵੇਂ ਉਹਨੂੰ ਐਜ਼ ਏ ਫਰੰਟ ਇੱਕ ਸ਼੍ਰੀਵਾਸਤਵਾ ਗਰੁੱਪ ਜਿਹੜਾ ਦਿੱਲੀ ਬੇਸਡ ਹੈ ਉਹ ਰਾਹ ਨਾਲ ਐਫੀਲੀਏਟ ਹੈ, ਉਹਨਾਂ ਨੇ ਅੱਗੋਂ ਕਿਵੇਂ ਥਿੰਕ ਟੈਂਕ, ਕਿਵੇਂ NGOs, ਕਿਸ ਕਿਸਮ ਦੇ ਈਵਨ ਯੂਰਪੀਅਨ ਯੂਨੀਅਨ ਦੇ ਮੈਂਬਰ ਪਾਰਲੀਮੈਂਟ ਖਰੀਦੇ ਹੋਏ ਨੇ। ਜਦੋਂ ਕਸ਼ਮੀਰ 'ਚ 5 ਅਗਸਤ 2019 ਨੂੰ ਇਹਨਾਂ ਨੇ ਆਰਟੀਕਲ 370 ਖਤਮ ਕੀਤਾ ਤੇ ਇੱਕ ਯੂਰਪੀਅਨ ਪਾਰਲੀਮੈਂਟ ਦੇ ਮੈਂਬਰਸ ਨੇ ਜਿਹੜੇ ਉਹਨਾਂ ਦੇ ਇੱਕ ਗਰੁੱਪ ਦਾ ਕਸ਼ਮੀਰ ਦੌਰਾ ਕਰਵਾਇਆ, ਬਿਲਕੁਲ ਟੇਲਰਡ ਟਿਊਟਰਡ, ਔਰ ਉਹ ਸਾਹਮਣੇ ਆਇਆ ਵੀ ਇਹ ਜਿਹੜਾ ਇਹਨਾਂ ਦਾ ਨੈਟਵਰਕ ਹੈ ਰਾਹ ਦਾ, ਉਸ ਦੇ ਥੱਲੇ ਹੋਇਆ, ਉਹਨਾਂ ਨੇ ਫਾਈਨੈਂਸ ਕੀਤਾ, ਕਿਵੇਂ ਇਹਨਾਂ ਨੇ ਉਹ ਫਾਲਸ ਕਵਰ ਕ੍ਰੀਏਟ ਕੀਤੇ ਹੋਏ ਨੇ। ਫਿਰ ਅਸੀਂ ਇਸੇ ਹਵਾਲੇ ਨਾਲ ਹੁਣ ਜਦੋਂ ਮੈਂ ਇਹ ਕਹਿੰਦਾ ਵੀ ਉਹ ANI ਰਾਹ ਦੀ ਆਊਟਫੁੱਟ ਹੈ, ਇਸ ਡਿਸਇਨਫੋ ਲੈਬ ਦੇ ਥੱਲੇ ਜਿਹੜੀ ਯੂਰਪੀਅਨ NGO ਨੇ ਕੀਤਾ, ਉਹਨੇ ਪ੍ਰੂਵ ਕੀਤਾ ਵੀ ANI ਰਾਹੀਂ ਉਹ ਖਬਰਾਂ, ਔਰ ANI ਮਾੜੀ ਮੋਟੀ ਨਹੀਂ ਹੈ, ਉਹ ਰਾਇਟਰ ਨਿਊਜ਼ ਏਜੰਸੀ, ਜੇ ਹੁਣ ਅਸੀਂ ਜੇ ਦੁਨੀਆ ਦੀਆਂ 2 ਵੱਡੀਆਂ ਨਿਊਜ਼ ਏਜੰਸੀਆਂ ਐਸੋਸੀਏਟਡ ਪ੍ਰੈਸ ਔਰ ਰਾਇਟਰ ਦੀ ਗੱਲ ਕਰੀਏ ਤੇ ਉਹਨਾਂ ਦੇ ਨਾਲ ਭਾਗੀਦਾਰੀ ਹੈ ANI ਦੀ। ਸੋ ਉਸ ਲੈਵਲ ਤੇ, ਔਰ ਮੈਂ ਉਹਦਾ ਹੈਡਿੰਗ ਇਹ ਹੈ ਕਿ ਯੂਰਪੀਅਨ ਯੂਨੀਅਨ NGO ਰਿਪੋਰਟ ਅਨਕਵਰਸ ਇੰਡੀਅਨ ਡਿਸਇਨਫੋਰਮੇਸ਼ਨ ਕੈਂਪੇਨ, ਯੂਰਪੀਅਨ ਯੂਨੀਅਨ ਡਿਸਇਨਫੋ ਲੈਬਸ ਰਿਪੋਰਟ a deep dive into 15-year operation targeting the European Union and UN to serve Indian interests. A infiltration ਜਾਂ penetration rather European Union 'ਚ ਵੀ ਔਰ UN ਦੇ ਵਿੱਚ ਵੀ, ਔਰ ਇਹ ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਵੀ Indian entity that used hundreds of fake media outlets and identity of a dead professor, ਉਹਦੀ ID ਦੇ ਉੱਤੇ ਕਰ ਰਹੇ ਨੇ ਔਰ ਡਿਸਇਨਫੋਰਮੇਸ਼ਨ ਫੈਲਾ ਰਹੇ ਨੇ। ਫਿਰ 15 ਸਾਲਾ ਉਹਨਾਂ ਦਾ ਆਪਰੇਸ਼ਨ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਲਾਰਜੈਸਟ ਨੈਟਵਰਕ ਉਹਨਾਂ ਨੇ ਅੱਜ ਤੱਕ ਦੁਨੀਆ 'ਚ ਦੇਖਿਆ ਜਿਹੜਾ ਡਿਸਇਨਫੋਰਮੇਸ਼ਨ ਦੇ ਲਈ ਇੰਡੀਆ ਨੇ ਕ੍ਰੀਏਟ ਕੀਤਾ ਹੈ। ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਨੈਟਵਰਕ ਹੈ ਡਿਸਇਨਫੋਰਮੇਸ਼ਨ ਨੈਟਵਰਕ ਰਨ ਬਾਈ ਸ਼੍ਰੀਵਾਸਤਵਾ ਗਰੁੱਪ, a New Delhi based entity, was designed primarily to discredit Pakistan internationally and influence decision making at the UN Human Rights Council and European Parliament. ਇਹ ਉਹਨਾਂ ਦੇ ਟਾਰਗੇਟ ਸੀ ਕਿ ਪਾਕਿਸਤਾਨ ਨੂੰ ਬਦਨਾਮ ਕਰੀ ਜਾਓ ਔਰ ਯੂਰਪੀਅਨ ਯੂਨੀਅਨ ਦੇ ਲੈਵਲ ਤੇ ਔਰ ਹਿਊਮਨ ਰਾਈਟ ਕੌਂਸਲ ਉਹਨੂੰ ਉਹਦੀ ਡਿਸੀਜਨ ਮੇਕਿੰਗ ਨੂੰ ਪ੍ਰਭਾਵਿਤ ਕਰੋ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਈਵਨ ਦੇ ਰੀਸਰੈਕਟਡ ਡੈਡ NGO ਐਟ UN,
impersonated the European Union and laundered content produced by fake media to real media and reached millions in South Asia across the world। कि fake media ਨੂੰ ਉਹਨਾਂ ਨੇ ਕਿਵੇਂ real media ਬਣਾ ਕੇ present ਕੀਤਾ, ਕਿਵੇਂ ਇਸ ਇਨਫੋਰਮੇਸ਼ਨ ਨੂੰ ਉਹਨਾਂ ਨੇ ਦੁਨੀਆ ਭਰ 'ਚ ਪਹੁੰਚਾਇਆ। ਅੱਛਾ, ਫਿਰ ਉਹਨਾਂ ਨੇ ਕਿਹਾ ਵੀ ਇਹ ਉਹੀ ਸ੍ਰੀਵਾਸਤਵਾ ਗਰੁੱਪ ਹੈ ਜਿਹੜਾ ਐਕਸਪੋਜ਼ ਹੋਇਆ ਜਦੋਂ ਫਾਰ ਰਾਈਟ ਮੈਂਬਰ ਯੂਰਪੀਅਨ ਪਾਰਲੀਮੈਂਟ ਦੇ ਉਹਨਾਂ ਨੂੰ ਕਸ਼ਮੀਰ ਦਾ ਦੌਰਾ ਕਰਵਾਇਆ ਗਿਆ। ਹੁਣ ਇਹ ਸ੍ਰੀਵਾਸਤਵਾ ਗਰੁੱਪ ਕੀ ਹੈ, ਇਹ ਮੈਂ ਉਹਨਾਂ ਦੀ ਰਿਪੋਰਟ ਨੂੰ ਕੋਟ ਕਰ ਰਿਹਾ। ਇਟ ਇਜ਼ ਏ ਸ਼ੈਡੋਈ ਬਿਜ਼ਨਸ ਕੰਗਲੋਮੈਰੇਟ ਐਂਡ ਏਸ਼ੀਅਨ ਨਿਊਜ਼ ਇੰਟਰਨੈਸ਼ਨਲ ANI, India's largest video news agency and a partner of Reuters news agency as the prime players of the operation। श्रीवास्तवा ग्रुप बैठा है, आउटलेट ANI है ਜਿਹੜੀ ਰॉयਟਰਸ ਦੀ ਪਾਰਟਨਰ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਬਈ ਹੁਣ ਤੁਸੀਂ ਅੰਦਾਜ਼ਾ ਲਾਓ ਕਿਸ ਲੈਵਲ ਦੀ the researchers of European Union Disinfo Lab, ਇਹ ਉਹਨਾਂ ਦੀ ਇਨਵੈਸਟੀਗੇਸ਼ਨ ਗਰੁੱਪ ਦਾ ਨਾਂ ਹੈ, had uncovered 265 pro-Indian sites operating across 65 countries and traced them back to New Delhi based Srivastava Group। 65 ਮੁਲਕਾਂ ਦੇ ਵਿੱਚ 265 ਜਿਹੜੇ ਨੇ ਉਹਨਾਂ ਨੇ ਪ੍ਰੋ ਇੰਡੀਆ ਜਿਹੜੇ ਸਾਈਟ ਬਣਾਏ ਹੋਏ ਨੇ, ਉਹਨਾਂ ਰਾਹੀਂ ਇਹ ਜਿਹੜੇ ਨੇ ਉਹ ਡਿਸਇਨਫੋਰਮੇਸ਼ਨ ਪਲਾਂਟ ਕਰਦੇ ਨੇ। ਫਿਰ ਉਹਨਾਂ ਨੇ ਕਿਹਾ ਦਾ ਰਿਸਰਚਰਸ ਸੈਡ ਦੇ ਹੈਡ ਅਨਕਵਰਡ an entire network of coordinated UN accredited NGOs promoting Indian interests. We could tie at least 10 of them directly to the Srivastava group with several other dubious NGOs pushing the same message। कि 10 NGOs इस किस्म के ਜਿਹੜਾ dubious ANI ਚ plant ਕੀਤਾ ਉਹਨੂੰ ਅੱਗੋਂ push ਕਰ ਰਹੇ ਨੇ। These UN accredited NGOs work in coordination with non-accredited think tanks and minority rights NGOs in Brussels and Geneva। ਇਹ ਕਿਉਂਕਿ ਯੂਰਪੀਅਨ ਯੂਨੀਅਨ ਨੂੰ ਔਰ ਹਿਊਮਨ ਰਾਈਟ ਕਾਉਂਸਲ ਨੂੰ ਪ੍ਰਭਾਵਿਤ ਕਰਨਾ ਹੈ, ਇਹ ਉੱਥੇ ਜਨੀਵਾ ਔਰ ਬ੍ਰਸਲਸ ਦੇ ਵਿੱਚ ਨੇ। several of them like European Organization for Pakistani Minorities, Balochistan House and the South Asia Democratic Forum were directly but opaquely created by Srivastava Group। ਹੁਣ ਤੁਸੀਂ ਪਾਕਿਸਤਾਨ ਦੇ ਨਾਂ ਥੱਲੇ ਇੱਕ ਗਰੁੱਪ ਕ੍ਰੀਏਟ ਕਰੋ ਪਰ ਹੈ ਰਾਹ ਦਾ ਸ਼੍ਰੀਵਾਸਤਵਾ ਗਰੁੱਪ ਦਾ, ਬਲੋਚਿਸਤਾਨ ਦੇ ਨਾਂ ਥੱਲੇ ਕਰੋ। ਫਿਰ ਉਹਨਾਂ ਨੇ ਕਿਹਾ ਇਨ ਜਨੀਵਾ the European Union Disinfo Lab report says these think tanks and NGOs are in charge of lobbying है, organizing demonstration ਵੀ ਉਹੀ plan ਕਰਦੇ ਨੇ, and speaking during news conferences and UN side events। ਹੁਣ ਅਸੀਂ ਤਾਂ ਬਾਹਰ ਜ਼ਿੰਦਾਬਾਦ ਮੁਰਦਾਬਾਦ ਕਰਕੇ ਸਮਝਦੇ ਹਾਂ ਜੀ ਅਸੀਂ ਬਹੁਤ ਵੱਡਾ, ਇਹਨਾਂ ਦਾ ਲੈਵਲ ਦੇਖੋ ਇਨਫਿਲਟ੍ਰੇਸ਼ਨ ਦਾ, ਔਰ ਇਹ 15 ਸਾਲ ਦੀ ਇਨਵੈਸਟੀਗੇਸ਼ਨ ਚੋਂ ਇਹ ਨਿਕਲਦਾ। They were repeatedly given the floor at the UN on behalf of accredited organization। ਹੁਣ ਤੁਸੀਂ ਕਿਸੇ ਮਰੇ ਪ੍ਰੋਫੈਸਰ ਦੀ ਆਈਡੀ ਚੁਰਾ ਲਈ, ਉਹ UN ਦੇ ਵਿੱਚ ਕ੍ਰੈਡਿਟਡ ਸੀ, ਉਹਦੇ ਥੱਲੇ ਇਹ ਡਿਸਇਨਫੋ ਲੈਬ ਨੇ ਫਾਈਂਡ ਆਊਟ ਕੀਤਾ ਕਿ ਇੰਡੀਅਨ ਪ੍ਰੋਪੇਗੈਂਡੇ ਵਾਲੇ UN ਫਲੋਰ ਦੇ ਉੱਤੇ ਜਾ ਕੇ ਐਡਰੈਸ ਕਰ ਰਹੇ ਨੇ। ਫਿਰ ਉਹਨਾਂ ਨੇ ਈਵਨ ਥਿੰਕ ਟੈਂਕਸ ਦੇ ਨਾਂ ਦਿੱਤਾ ਇੰਟਰਨੈਸ਼ਨਲ ਇੰਸਟੀਚਿਊਟ ਆਫ ਨਾਨ ਅਲਾਈਨਡ ਸਟੱਡੀਜ਼, a think tank created by Srivastava Group in Brussels organized trips for MPs to Kashmir, Bangladesh and Maldives। ਹੁਣ ਉਹੀ ਪੈਸਾ ਦੇ ਰਹੇ ਨੇ ਐਮਪੀਆਂ ਨੂੰ ਲਿਜਾ ਰਹੇ ਨੇ, ਜਾ ਕੇ ਦੇਖੋ ਜੀ ਕਸ਼ਮੀਰ 'ਚ ਕੀ ਹੈ, ਫਲਾਣੇ ਕੀ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਹਾਲਾਂ ਉਹਨਾਂ ਦੇ ਟ੍ਰਿਪ ਜਿਹੜੇ ਨੇ ਉਹ ਕੰਟਰੋਵਰਸੀ 'ਚ ਆਏ, ਔਰ ਇਸ ਤੇ ਫਿਰ ਉਹਨਾਂ ਨੇ ਕਾਰਵਾਂ ਮੈਗਜ਼ੀਨ ਦੇ ਹਰਤੋਜ ਸਿੰਘ ਬੱਲ ਨੂੰ ਕੋਟ ਕੀਤਾ। Ever since we heard the visit of European parliamentarians who came to Kashmir, we knew that there were attempts being made in Europe to organize some form of support for Narendra Modi government, which was not natural but instigated some way or the। उन्होंने कहा जी वो तो उदों ही नज़र आ रहा सी और हुण ये कन्फर्म हो गया। और सब तो वर्स्ट ਜਦੋਂ ਅਸੀਂ ਕਹਿੰਦੇ ਹਾਂ ਜੀ ANI ਜਿਹੜੀ ਹੈ ਰਾਹ ਦੀ ਆਊਟਫਿਟ ਹੈ, ਇਹ ਰਿਪੋਰਟ ਡਿਸਇਨਫੋ ਲੈਬ ਦੀ ਕਹਿੰਦੀ ਹੈ European NGO has alleged that ANI, which considers itself as South Asia's leading multimedia news agency, providing content to TV, newspapers, digital platforms and mobile apps, had played a big role in the disinformation network। कि मेन ਉਹਨਾਂ ਦੀ ਏਜੰਸੀ ਉਹ ਹੈ। ਫਿਰ ਉਹਨਾਂ ਨੇ ਸ਼੍ਰੀਵਾਸਤਵਾ ਗਰੁੱਪ ਨਾਲ ਰਿਲੇਟਡ ANI ਦੀਆਂ ਬਹੁਤ ਸਾਰੀਆਂ ਕਰਤੂਤਾਂ ਦੱਸੀਆਂ ਨੇ ਕਿ ਬਈ ਕਿਵੇਂ ਇਹ ਕਵਰ ਕਰਦੀ ਹੈ, ਕਿਵੇਂ ਬ੍ਰਸਲ ਜਨੇਵਾ 'ਚ ਪ੍ਰਭਾਵਿਤ ਕਰਦੀ ਹੈ।
ਔਰ ਕਿਵੇਂ ਇਹਨਾਂ ਨੇ ਜਿਹੜਾ ਦੁਨੀਆ ਭਰ ਦੇ ਵਿੱਚ ਕਿਆ ਉਹਨਾਂ ਨੇ ਕਿਹਾ ਅਲ ਜਜ਼ੀਰਾ ਰੀਚਡ ਆਊਟ ਟੂ ANI ਐਂਡ ਰॉयटर्स ਫॉर ਅ ਰਿਸਪੌਂਸ ਬਟ ਡਿਡ ਨਾਟ ਰਿਸੀਵ ਇਟ ਬਾਈ ਦਾ ਟਾਈਮ ਦਾ ਸਟੋਰੀ ਵਾਸ ਪਬਲਿਸ਼ਡ। ਉਹਨਾਂ ਨੇ ਕੋਈ ਵੀ ਜਿਹੜਾ ਫਿਰ ਉਹਨਾਂ ਨੇ ਇੰਡੀਆ ਇਹ ਕਿਹਾ ਰੋਗ ਇੰਡੀਅਨ ਰਜੀਮ ਰੋਗ ਇਹ ਜਿਹੜੀਆਂ ਰੋਗ ਸਿਸਟਮ ਨੇ ਇਹ ਕ੍ਰੀਏਟ ਕਰਦੇ ਨੇ ਇਸ ਕਿਸਮ ਦੇ। ਇਹ ਉਸ ਵੇਲੇ ਇਮਰਾਨ ਖਾਨ ਜਿਹੜੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਇੰਡੀਆ ਨੂੰ ਰੋਗ ਜਿਹੜਾ ਨੈਟਵਰਕ ਕਿਹਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਨੀਡਸ ਟੂ ਟੇਕ ਨੋਟਿਸ ਆਫ ਰੋਗ ਇੰਡੀਅਨ ਰਜੀਮ that now threatens the stability of the global system। ਔਰ ਇਸ ਸਾਰੇ ਦੇ ਥੱਲੇ ਅਸੀਂ ਸਿਰਫ ਇਹੀ ਪੁਆਇੰਟ ਆਊਟ ਕਰਨਾ ਚਾਹੁੰਦੇ ਹਾਂ, ਬਾਕੀ ਜਿਹੜੇ ਇੰਟਰਸਟਿਡ ਨੇ ਉਹ ਫਰਦਰ ਦੇਖ ਸਕਦੇ ਨੇ ਕਿ ਜੇ 15 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਡਿਸਇਨਫੋ ਲੈਬ ਇਹ ਦੱਸਦੀ ਹੈ ਕਿ ਇੰਨੇ ਮੁਲਕਾਂ 'ਚ 65 ਤੋਂ ਜ਼ਿਆਦਾ ਉਹਨਾਂ ਦਾ ਨੈਟਵਰਕ 250 ਤੋਂ ਜ਼ਿਆਦਾ ਉਹਨਾਂ ਦੇ ਆਊਟਲੈਟ ਚੈਨਲ ਔਰ ਉਹਨਾਂ ਦੀ ਉਹ ਡਿਸਇਨਫੋਰਮੇਸ਼ਨ ਤੇ ਲੱਗੇ ਹੋਏ ਨੇ, ਫਿਰ ਘੱਟੋ ਘੱਟ ਸਾਡੇ ਭੈਣਾਂ ਭਰਾਵਾਂ ਨੂੰ ਇਹ ਜ਼ਰੂਰ ਸਮਝ ਆਉਣਾ ਚਾਹੀਦਾ ਹੈ ਕਿ TV 84 ਸਿੰਗਲ ਹੈਂਡਡਲੀ ਜੇ ਕੁਛ ਕਰਨ ਦੇ ਸਮਰੱਥ ਹੈ ਤੇ ਤੁਹਾਡੀ ਹਮਾਇਤ ਦਾ ਸਦਕਾ ਹੀ ਹੈ। ਅਦਰਵਾਈਜ਼ ਅਸੀਂ ਇਸੇ ਕਿਸਮ ਦਾ ਉਹਨਾਂ ਨੇ ਹੁਣ ਅੱਜ ਤਾਂ ਇੱਕ ਫੇਕ ਨਿਊਜ਼ ਨੇ ਬਹੁਤਿਆਂ ਦਾ ਦਿਨ ਨੂੰ ਚਿੰਤਾ ਦੇ ਵਿੱਚ ਡੁਬੋਈ ਰੱਖਿਆ, ਸਾਈ ਆਫ ਰਿਲੀਫ ਹੈ, ਬਟ ਇਹ ਇਸ ਨੈਟਵਰਕ ਵੱਲ ਦੇਖੋ ਕਿ ਵੀ ਆਉਣ ਵਾਲੇ ਪੀਰੀਅਡ ਚੋਂ ਕਿੱਥੋਂ ਤੱਕ ਜਾਣ ਵਾਲੇ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਦਾ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 20। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਦੇ ਖਿਲਾਫ ਹਿੰਸਕ ਗੰਦੀ ਖੇਡ ਦੇ ਜਿਹੜੇ ਨਵੇਂ ਦੌਰ ਦਾ ਆਗਾਜ਼ ਹੋ ਚੁੱਕਾ ਹੈ ਔਰ ਇਸ ਮੋੜ ਤੇ ਜਦੋਂ ਕਿ ਡਾਇਸਪੋਰਾ ਸਿੱਖਾਂ ਨੇ ਖਾਲਸਾ ਰੈਫਰੈਂਡਮ ਰਾਹੀਂ ਸਿੱਖ ਹੋਮਲੈਂਡ ਦੇ ਸੁਪਨੇ ਨੂੰ ਹੋਰ ਨੇੜੇ ਲੈ ਆਂਦਾ ਹੈ ਤਾਂ ਪੰਜਾਬ ਵਿਚਲੀਆਂ ਸਿੱਖ ਧਿਰਾਂ ਇਸ ਮੁੱਦੇ ਤੇ ਕਦੋਂ ਜਾਗਣਗੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਵੀਰ ਭੈਣਾਂ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਮੈਸੇजेस ਨੂੰ ਸਾਂਝਾ ਕਰਦੇ ਹਾਂ। ਅੱਛਾ, ਵੀਰ ਬੌਬ ਸਿੰਘ ਲਿਖਦੇ ਨੇ, TV 84 ਦੀ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਿਮਾ ਦਾ ਜਾਚਕ ਹਾਂ, ਪਿਛਲੇ ਕਈ ਦਿਨਾਂ ਤੋਂ ਸੱਚੋ ਸੱਚ ਪ੍ਰੋਗਰਾਮ ਨਹੀਂ ਦੇਖ ਪਾ ਰਿਹਾ। ਕੁਝ ਪਰਿਵਾਰਕ ਜ਼ਿੰਮੇਵਾਰੀਆਂ ਕਰਕੇ ਪਿਛਲੇ 4 ਦਿਨਾਂ ਤੋਂ ਦੂਜੇ ਸ਼ਹਿਰ ਆਉਣਾ ਜਾਣਾ ਚੱਲ ਰਿਹਾ। ਹੁਣ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਨਾ ਦੇਖਿਆ ਜਾਵੇ ਤਾਂ ਇੰਜ ਲੱਗਦਾ ਹੈ ਕਿ ਪੂਰੇ ਦਿਨ ਵਿੱਚ ਕੋਈ ਕਮੀ ਰਹਿ ਗਈ ਹੋਏ। ਵਾਹਿਗੁਰੂ TV 84 ਨੂੰ ਉੱਚੀਆਂ ਬੁਲੰਦੀਆਂ ਤੱਕ ਪਹੁੰਚਾਵੇ ਅਤੇ ਆਪ ਸਭ ਟੀਮ ਮੈਂਬਰਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਡਾਕਟਰ ਸਾਹਿਬ ਅਤੇ ਨੀਲਮ ਕੌਰ ਜੀ ਨੂੰ ਕਹਿਣਾ ਬਣਦਾ ਹੈ ਕਿ ਆਪ ਦਾ ਸਰੋਤਿਆਂ ਪ੍ਰਤੀ ਪ੍ਰੇਮ ਅਤੇ ਆਦਰ ਸਲਾਹਣਯੋਗ ਹੈ ਅਤੇ ਡਾਕਟਰ ਸਾਹਿਬ ਦਾ ਖਬਰਾਂ ਪ੍ਰਤੀ ਡੂੰਘੀ ਸੋਚ, ਵਿਸ਼ਲੇਸ਼ਣ ਅਤੇ ਠਹਿਰਾਵ ਨਾਲ ਖਬਰ ਨੂੰ ਸਮਝਾਉਣ ਦਾ ਤਰੀਕਾ ਇੱਕ ਬਹੁਤ ਵੱਡਾ ਹੁਨਰ ਹੈ ਜੋ ਕਾਬਲੇ ਤਾਰੀਫ ਹੈ ਅਤੇ ਪੰਜਾਬੀਆਂ ਦਾ ਮਾਣ ਵਧਾਉਂਦਾ ਹੈ। ਅਸੀਂ ਆਸ ਕਰਦੇ ਹਾਂ ਕਿ ਸੱਚੋ ਸੱਚ ਪ੍ਰੋਗਰਾਮ ਜਲਦ ਪੂਰੀ ਦੁਨੀਆ ਵਿੱਚ ਵਸਦੇ ਪੰਜਾਬੀ ਹਰ ਰੋਜ਼ ਸੁਣਨ। ਆਪ ਸਭ ਦਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਬੌਬ ਸਿੰਘ ਜੀ। ਤੁਸੀਂ ਜਦੋਂ ਗੈਰ ਹਾਜ਼ਰ ਹੁੰਦੇ ਹੋ ਅਸੀਂ ਵੀ ਉਵੇਂ ਹੀ ਤੁਹਾਡੀ ਐਬਸੈਂਸ ਨੂੰ ਮਹਿਸੂਸ ਕਰਦੇ ਹਾਂ ਕਿਉਂਕਿ ਤੁਹਾਡੀ ਲਿਖਤ ਤੁਸੀਂ ਬਹੁਤ ਜਿਹੜਾ ਐਨਾਲਿਟੀਕਲ ਮਾਈਂਡ ਨਾਲ ਵੀ ਲਿਖਦੇ ਹੋ, ਗੁਰਸਿੱਖੀ ਪ੍ਰੇਮ 'ਚ ਸਰਸ਼ਾਰ ਹੋ, ਦਰਦ ਨੂੰ ਵੀ ਸਮਝਦੇ ਹੋ ਔਰ ਦੁਸ਼ਮਣ ਦੀਆਂ ਚਾਲਾਂ ਨੂੰ ਵੀ ਸਮਝਦੇ ਹੋ ਔਰ ਤੁਹਾਡੇ ਜਿਹੜੇ ਕਾਈਂਡ ਲਫ਼ਜ਼ ਨੇ ਪਿਆਰ ਭਰੇ ਉਹਨਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ। ਲਵ ਸਿੰਘ, ਦਵਿੰਦਰ ਸੰਧੂ, ਦਲਜੀਤ ਸਿੰਘ, ਖਾਲਿਸਤਾਨ ਰੈਫਰੈਂਡਮ ਔਰ ਫਤਿਹ ਉਹਨਾਂ ਨੇ ਅਰਜ਼ ਕੀਤੀ, ਸੋਹਣ ਸਿੰਘ ਮਾਹਲ। ਫਿਰ ਬੌਬ ਸਿੰਘ ਫਿਰ ਲਿਖਦੇ ਨੇ,
ਡਾਕਟਰ ਸਾਹਿਬ ਅੱਜ ਸਾਡੀ ਸਿੰਘਣੀ ਵੀ ਸ਼ੋਅ ਵਿੱਚ ਸ਼ਾਮਲ ਹੈ। ਨਾਈਸ। ਮੈਨੂੰ ਹੁਣੇ ਕਿਹਾ ਕਿ ਡਾਕਟਰ ਸਾਹਿਬ ਸਿੱਧਾ ਹਿੰਦੂ ਤਵੀਆਂ ਜਾਂ ਭਾਰਤ ਸਰਕਾਰ ਦੀਆਂ ਪੋਲਾਂ ਖੋਲ ਰਹੇ ਨੇ, ਇਹਨਾਂ ਨੂੰ ਡਰ ਨਹੀਂ ਲੱਗਦਾ। ਹੁਣ ਕਸੂਰ ਮੇਰੀ ਸਿੰਘਣੀ ਦਾ ਹੈ ਜੋ ਘਰ ਦੇ ਕੰਮਾਂ ਕਾਜਾਂ ਵਿੱਚ ਬਹੁਤ ਮਸ਼ਰੂਫ ਰਹਿੰਦੀ ਹੈ, ਬਾਣੀ ਪੜਨ ਦਾ ਸਮਾਂ ਹੀ ਨਹੀਂ ਲੱਗਦਾ। ਹੁਣ ਜਦੋਂ ਅਸੀਂ ਪੜ੍ਹਦੇ ਹਾਂ ਮਰਨ ਲਿਖਾਏ ਮੰਡਲ में ਆਏ ਅਤੇ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ, ਗੁਰੂ ਸਾਹਿਬ ਸਾਨੂੰ ਕਦਮ ਕਦਮ ਤੇ ਉਪਦੇਸ਼ ਦਿੰਦੇ ਨੇ ਕਿ ਭਾਈ ਅਸੀਂ ਆਪਣੀ ਪਹਿਲਾਂ ਹੀ ਲਿਖਾ ਕੇ ਆਏ ਤੇ ਮੌਤ ਤੈਅ ਹੈ, ਡਰ ਤਾਂ ਉੱਥੇ ਹੀ ਖਤਮ ਹੋ ਜਾਂਦਾ ਹੈ। ਭਾਵੇਂ ਸਾਨੂੰ ਬਾਣੀ ਮਰਨ ਤੋਂ ਭੈ ਰਹਿਤ ਕਰਦੀ ਹੈ ਅਤੇ ਹੋਰ ਕਈ ਸਾਧਾਂ ਜਾਂ ਗੈਰ ਸਿੱਖ ਪਖੰਡਵਾਦ ਵਿੱਚ ਪੈ ਕੇ ਮੌਤ ਦਾ ਡਰ ਪਾਲ ਕੇ ਭੱਜ ਕੇ ਇੱਧਰ ਉੱਧਰ ਤੁਰੇ ਫਿਰਦੇ ਨੇ। ਉਮੀਦ ਹੈ ਮੈਂ ਆਪਣੀ ਸਿੰਘਣੀ ਨੂੰ ਸਮਝਾ ਸਕਾ ਹੋਵਾਂਗਾ। ਬੌਬ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਭੈਣ ਜੀ ਤੁਹਾਡਾ ਵੀ, ਤੁਸੀਂ ਫਿਕਰ ਕਰਦੇ ਹੋ। ਮੈਂ ਸਮਝਦਾ ਵੀ ਬਹੁਤ ਵਾਰ ਜਦੋਂ ਅਸੀਂ ਆਪਣੀਆਂ ਮਾਤਾਵਾਂ ਭੈਣਾਂ ਬੱਚਿਆਂ ਦੇ ਰੋਲ ਨੂੰ ਦੇਖਦੇ ਹਾਂ ਔਰ ਜੀਵਨ ਦੇ ਵਿੱਚ ਜੀਵਨ ਸਾਥੀ ਦਾ, ਇਹ ਸਾਡੀ ਬਹੁਤ ਵੱਡੀ ਮੋਟੀਵੇਸ਼ਨ ਹੁੰਦੀ ਹੈ। ਔਰ ਬੌਬ ਸਿੰਘ ਜੀ ਜੇ ਤੁਸੀਂ ਵੀ ਧੜੱਲੇ ਨਾਲ ਇਸ ਪਾਸੇ ਆਏ ਹੋ ਤਾਂ ਇਹਦੇ 'ਚ ਬਹੁਤ ਵੱਡਾ ਯੋਗਦਾਨ ਤੁਹਾਡੀ ਸਿੰਘਣੀ ਸਾਹਿਬਾ ਦਾ ਹੈ ਕਿ ਭਾਈ ਉਹਨਾਂ ਨੇ ਤੁਹਾਨੂੰ ਦਿੱਤੀ ਹੈ ਹਿੰਮਤ ਵੀ ਔਰ ਸਾਥ ਵੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਕਾਮਨ ਸਾਨੂੰ ਇਹਨਾਂ ਦਿਨਾਂ 'ਚ ਇੰਨੇ ਕੁ ਸੁਨੇਹੇ ਨੇ ਜੀ ਆਪਣਾ ਧਿਆਨ ਰੱਖੋ, ਫਿਕਰ ਕਰੋ। ਔਰ ਇਹ ਠੀਕ ਹੈ, ਇਹ ਨਹੀਂ ਹੈ ਕਿ ਵੀ ਅਸੀਂ ਸਿਰਫ ਇਸ ਗੱਲ ਲਈ ਤੁਰੇ ਹੋਏ ਹਾਂ ਜੇ ਅਸੀਂ ਮਰਦੇ ਆਏ ਹਾਂ, ਮਰ ਰਹੇ ਹਾਂ, ਮਰਦੇ ਰਹਾਂਗੇ, ਨਹੀਂ। ਲੇਕਿਨ ਅਸੀਂ ਇਸ ਭਰੋਸੇ ਦੇ ਉੱਤੇ ਵੀ ਹੈ ਕਿ ਭਾਈ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਹੈ। ਇਸ ਤਾਂ ਸਕੂਲ ਦੀ ਫੀਸ ਹੀ ਦਾਖਲੇ ਦੀ ਜਿਹੜੀ ਹੈ, ਜਿਵੇਂ ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਵਾਰਾਂ ਤੇ ਵਧੇਕ ਨੂੰ ਕੋਟ ਕੀਤਾ ਹੈ ਕਿ ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ, ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਨਿਸ਼ਚੈ ਕਰ ਆਪਣੀ ਜੀਤ ਕਰੋ, ਇਸ ਨਿਸ਼ਾਨੇ ਦੇ ਲਈ ਜੂਝ ਰਹੇ ਹਾਂ। ਤੇ ਜੇ ਇਸ ਰਸਤੇ ਤੇ ਇਸ ਵਾਟ ਤੇ ਤੁਰਦੇ ਹਾਂ, ਸਤਿਗੁਰੂ ਸ਼ਹੀਦੀ ਬਖਸ਼ਦੇ ਨੇ ਤਾਂ ਫਿਰ ਅਤ ਹੀ ਰਣ ਮੈਂ ਤਬ ਜੂਝ ਮਰੋ, ਇਹ ਫਾਈਨਲ ਪਾਰਟ ਹੈ। ਪਰ ਬਹੁਤ ਬਹੁਤ ਭੈਣ ਜੀ ਤੁਹਾਡਾ ਵੀ ਸ਼ੁਕਰੀਆ। ਤੇ ਬੌਬ ਸਿੰਘ ਜੀ ਤੁਸੀਂ ਜ਼ਰਾ ਹੋਰ ਪਿਆਰ ਦੇ ਨਾਲ ਸਮਝਾਣਾ ਹੋਰ ਕਿ ਵੀ ਇਹ ਜ਼ਾਹਰ ਹੈ ਕਿ ਵੀ ਇਹ ਜਿਹੜਾ ਸਾਡਾ ਡਰਟੀ ਦੁਸ਼ਮਣ ਹੈ ਉਹ ਟੂ ਐਨੀ ਐਕਸਟੈਂਟ ਜਾ ਸਕਦਾ ਹੈ। ਔਰ ਇਹ ਜਦੋਂ ਤੁਸੀਂ ਇਸ ਰਸਤੇ ਨੂੰ ਚੁਣਦੇ ਹੋ 40 ਵਰੇ ਪਹਿਲਾਂ ਜਾਂ ਉਸ ਤੋਂ ਵੀ ਪਹਿਲਾਂ ਇੱਕ ਸਿੱਖ ਹੋਣ ਦੇ ਨਾਤੇ ਸਾਨੂੰ ਪਤਾ ਹੈ ਵੀ ਸੱਚ ਹੱਕ ਇਨਸਾਫ ਦੇ ਰਸਤੇ ਤੇ ਚੱਲਦੇ ਆ ਜਿਹੜਾ ਉਹ ਕੋਈ ਵੀ ਜਿਹੜੀ ਕੁਰਬਾਨੀ ਹੈ ਉਹ ਵੱਡੀ ਨਹੀਂ ਹੁੰਦੀ, ਕਿਉਂਕਿ ਇਹ ਹੈ ਹੀ ਗੁਰੂ ਨੂੰ ਜਿਹੜਾ ਉਹ ਆਪਣਾ ਆਪਾ ਭੇਟ ਕਰਨ ਦੀ ਗੱਲ ਹੈ। ਰਵਨੀਤ ਸਿੰਘ ਲਿਖਦੇ ਨੇ, ਡਾਕਟਰ ਸਾਹਿਬ, ਜਸਟਿਨ ਟਰੂਡੋ ਟੂਡੇ ਸੈਡ ਇਨ ਅ ਪ੍ਰੈਸ ਕਾਨਫਰੰਸ that India is wrong on alleged Sikh extremism in Canada, and also said Canadians have freedom of expression, which is a tight slap on these Hindutavi goons who are spreading false information. ਰਵਨੀਤ ਸਿੰਘ ਜੀ ਮੈਨੂੰ ਇਹ ਦੇਖਣ ਦਾ ਮੌਕਾ ਨਹੀਂ ਮਿਲਿਆ, ਪਰ ਜ਼ਰੂਰ ਪ੍ਰੈਸ ਕਾਨਫਰੰਸ ਜੋ ਤੁਸੀਂ ਕੋਟ ਕੀਤਾ ਇਹ ਬੜੀ ਪੋਜ਼ਿਟਿਵ ਗੱਲ ਹੋਏਗੀ ਕਿ ਇਸ ਟਾਈਮ ਤੇ ਜਦੋਂ ਕਿ ਉਹ ਕੈਨੇਡਾ ਨੂੰ ਡਿਮਨਾਈਜ਼ ਕਰਨ ਤੇ ਲੱਗੇ ਨੇ, ਉਹਨਾਂ ਦੇ ਹਾਈ ਕਮਿਸ਼ਨਰ ਨੂੰ ਸੱਦ ਕੇ ਡਿਮਾਰਸ਼ੇ ਦੇ ਰਹੇ ਨੇ ਔਰ ਨੈਗੇਟਿਵਿਟੀ ਕਰ ਰਹੇ ਨੇ। ਜਸਟਿਨ ਟਰੂਡੋ ਨੇ ਜੋ ਗੱਲ ਕਹੀ ਹੈ ਉਹ ਬਿਲਕੁਲ ਚਾਰਟਰ ਆਫ ਰਾਈਟਸ ਔਰ ਇੱਕ ਕੈਨੇਡੀਅਨ ਸਿਸਟਮ ਦਾ ਰਖਵਾਲਾ ਹੋਣ ਦੇ ਨਾਤੇ ਉਹਨਾਂ ਨੇ ਠੀਕ ਲਾਈਨ ਲਈ ਹੈ। ਜਗਤਾਰ ਸਿੰਘ ਜੌਲ ਕਹਿੰਦੇ ਨੇ, ਡਾਕਟਰ ਸਾਹਿਬ, ਇੰਡੀਆ ਦਾ ਮੇਜਰ ਗੌਰਵ ਸਿੱਧਾ ਕਹਿ ਰਿਹਾ ਹੈ ਜਿੰਨਾ ਮਰਜੀ 2, 4, 5 ਮਿਲੀਅਨ ਦਿਓ ਤੇ ਖਾਲਿਸਤਾਨੀ ਮਰਵਾਓ, ਸੋ ਸਾਡੇ ਲੀਡਰਾਂ ਦਾ ਤੇ ਰੱਬ ਹੀ ਰੱਖ ਹੈ। ਔਰ ਅਸੀਂ ਗੱਲ ਕਰਾਂਗੇ ਕਿ ਭਾਈ ਇਹ ਉਸ ਲੈਵਲ ਦੇ ਬੰਦੇ ਉੱਥੇ ਬੈਠ ਕੇ ਜੋ ਕਰ ਰਹੇ ਨੇ, ਔਰ ਸਾਡਾ ਹੈ ਹੀ ਹੈ ਕਿ ਵੀ ਇੱਕ ਪਾਸੇ ਇੰਨੀ ਡਰਟੀ ਖੇਡ ਦੇ ਉੱਤੇ ਉਤਰੇ ਹੋਏ ਨੇ ਔਰ ਸਾਡੀ ਲੀਡਰਸ਼ਿਪ ਦਾ ਇੱਕ ਵੱਡਾ ਹਿੱਸਾ ਮੂੰਹ 'ਚ ਘੁੰਗਣੀਆਂ ਪਾ ਕੇ ਬੈਠਾ। ਫਿਰ ਰਵਿੰਦਰ ਸਿੰਘ ਹੋਰਾਂ ਨੇ ਕਿਹਾ, ਰਾਜਵਿੰਦਰ ਸਿੰਘ ਹੋਰਾਂ ਨੇ ਫਤਿਹ ਬੁਲਾ ਕੇ, ਵਟ ਐਵਰ ਟੈਰਰਿਸਟ ਇੰਡੀਅਨ ਸਟੇਟ ਇਜ਼ ਡੂਇੰਗ ਵਿਲ ਇਵੈਂਚੁਅਲੀ ਬ੍ਰਿੰਗ ਇਟ ਡਾਊਨ। ਪਾਪ ਦਾ ਘੜਾ ਦਿਨੋਂ ਦਿਨ ਭਰ ਰਿਹਾ। ਤੁਸੀਂ ਠੀਕ ਫਰਮਾਇਆ। ਔਰ ਸਨਮੁਖ ਸਿੰਘ ਲਿਖਦੇ ਨੇ, ਲੱਗਦਾ ਮੂਤ ਪੀਣੇ ਪੰਨੂ ਸਾਹਿਬ ਤੋਂ ਹਰੀ ਸਿੰਘ ਨਲਵੇ ਵਾਂਗ ਡਰਨ ਲੱਗ ਪਏ ਹਨ। ਰਾਤ ਨੂੰ ਵੀ ਭੁੜਕ ਕੇ ਉੱਠਦੇ ਹੋਣੇ ਨੇ, ਸਵੇਰ ਨੂੰ ਡਰਦੇ ਹੀ ਉੱਠਦੇ ਹੋਣਗੇ ਕਿ ਪੰਨੂ ਦੀ ਇੱਕ ਹੋਰ ਵੀਡੀਓ ਆ ਜਾਣੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਹੜੀਆਂ ਦੋਵੇਂ ਹੀ ਗੱਲਾਂ ਰਾਜਵਿੰਦਰ ਸਿੰਘ ਔਰ ਸਨਮੁਖ ਸਿੰਘ ਹੋਰਾਂ ਨੇ ਕਹੀਆਂ ਨੇ ਕਿ ਅਲਟੀਮੇਟਲੀ
ਅੱਤ ਦਾ ਤੇ ਰੱਬ ਦਾ ਵੈਰ ਹੁੰਦਾ, ਇਹਨਾਂ ਦੇ ਪਾਪਾਂ ਦਾ ਕੜਾ ਭਰ ਰਿਹਾ। ਔਰ ਜਿਸ ਲੈਵਲ ਦੇ ਉੱਤੇ ਆਪਣੇ ਆਪ ਨੂੰ ਇੱਕ ਪਾਸੇ ਵਿਸ਼ਵ ਗੁਰੂ ਔਰ ਸਭ ਕੁਝ ਆਪਣੇ ਆਪ ਨੂੰ ਆਪ ਹੀ ਪਿੱਠ ਤੇ ਥਾਪੀ ਦਿੰਦੇ ਨੇ, ਤੇ ਦੂਸਰੇ ਪਾਸੇ ਜਿਨ੍ਹਾਂ ਨੂੰ 2% ਜਾਂ ਮੁੱਠੀ ਭਰ ਖਾਲਿਸਤਾਨੀ ਕਹਿੰਦੇ ਨੇ, ਉਹਨਾਂ ਤੋਂ ਵੀ ਤਬਕੇ ਹੋਏ ਨੇ। ਲੇਕਿਨ ਅਸੀਂ ਆਪਣੀ ਕੌਮ ਦੀ ਗੱਲ ਜ਼ਰੂਰ ਕਰਨਾ ਚਾਹੁੰਦੇ ਕਿ ਭਾਈ ਇੱਕ ਪਾਸੇ ਅਸੀਂ ਜਦੋਂ ਇਹ ਗੱਲ ਕਿ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਭਾਈ ਹਰਦੀਪ ਸਿੰਘ ਨਿੱਜਰ, ਭਾਈ ਪਰਮਜੀਤ ਸਿੰਘ ਪੰਜਵਾੜ, ਭਾਈ ਅਵਤਾਰ ਸਿੰਘ ਖੰਡਾ, ਇਹਨਾਂ ਦੀ ਯਾਦ 'ਚ ਜਿਹੜਾ ਬਾਬਾ ਗੁਰਬਖਸ਼ ਸਿੰਘ ਬੁੰਗਾ 'ਚ ਭੋਗ ਪਾਇਆ। ਔਰ ਖ਼ਾਸ ਤੌਰ 'ਤੇ ਪਿਛਲੇ ਦਿਨਾਂ ਜਿਵੇਂ ਦਲ ਖਾਲਸਾ ਨੇ ਰਾਹ ਦੇ ਦਫ਼ਤਰ ਤੱਕ ਪ੍ਰੋਟੈਸਟ ਕੀਤਾ, ਉੱਥੋਂ ਭਾਵੇਂ ਰਾਹ 'ਚ ਉਹਨਾਂ ਨੂੰ ਰੋਕ ਲਿਆ ਗਿਆ, ਗ੍ਰਿਫਤਾਰ ਕੀਤਾ ਗਿਆ, ਤੇ ਅਸੀਂ ਕਿਹਾ ਕਿ ਵੀ ਆਫਰੀਨ ਹੈ ਕਿ ਵੀ ਉਸ ਧਰਤੀ ਤੇ ਬੈਠ ਕੇ ਸਾਡੇ ਵੀਰ ਖਲੋਤੇ ਨੇ। ਅੱਜ ਵੀ ਸਮਝਦੇ ਹਾਂ ਕਿ ਅਸੀਂ ਉਹ ਆਪਣਾ ਫਰਜ਼ ਨਿਭਾ ਰਹੇ ਨੇ। ਪਰ ਹੁਣ ਜਿਹੜੀਆਂ ਦੂਸਰੀਆਂ ਸਿੱਖ ਧਿਰਾਂ ਨੇ, ਇੰਨਾ ਕੁਝ ਵਾਪਰ ਰਿਹਾ ਔਰ ਅੱਜ ਕੱਲ੍ਹ ਦੀਆਂ ਖਬਰਾਂ 'ਚ ਨੇ ਜੀ ਬੀਜੇਪੀ ਨਾਲ ਅਕਾਲੀਆਂ ਦੀ ਗੱਲਬਾਤ ਫਾਈਨਲ ਸਟੇਜ ਤੇ ਪਹੁੰਚ ਗਈ, ਹਰਸਿਮਰਤ ਕੌਰ ਨੂੰ ਫਿਰ MP ਬਣਾਇਆ ਜਾ ਸਕਦਾ ਹੈ, ਔਰ ਸੀਟਾਂ ਦੀ ਵੰਡ ਹੁਣ ਅੱਗੇ ਉਹਨਾਂ ਨੂੰ 22-23 ਸੀਟਾਂ ਅਕਾਲੀ ਛੱਡਦੇ ਸੀ 117 ਚੋਂ, ਹੁਣ 48 ਮੰਗ ਰਹੇ ਨੇ। ਔਰ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਸੁਨੀਲ ਜਾਖੜ ਨੂੰ ਬੀਜੇਪੀ ਨੇ ਪ੍ਰਧਾਨ ਬਣਾਇਆ, ਉਹੀ ਹੈ ਜਿਹਦੇ ਪਿਓ बलराम जाखड़ ने कहा सी कि अगर भारत की एकता अखंडता के लिए 2 करोड़ सिखों को मारना भी पड़ा तो हम हिचकिचाएंगे नहीं। तो ये कुछ ना कुछ चल रहा है, लेकिन तुहानू आवाज़ सुनने नहीं मिलती कि भाई कोई उत्थे बैठियां ये धिरां जिन्हां दे कोल श्रोमणी कमेटी है, जिहड़ा हुण एक होर जथेदार इन्हां ने थापिया होया है, उसने खुल के कोई गल कही होए कि जी ये जो चल रहा है जां इस दे उत्ते कोई धामी साहब ਜਿਹੜੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਦਰਵਾਈਜ਼ ਜਿਹੜਾ ਉਹ PTC ਨਾਲ ਕਿਤੇ ਹਟ ਜਾਏ, ਉਸ ਤੋਂ ਨਾ ਰਾਈਟ ਲੈ ਲੈ ਜਾਣ, ਉਹਦੇ ਲਈ ਤਾਂ ਮੋਰਚਾ ਲਾਉਣ ਨੂੰ ਤਿਆਰ ਸੀ ਬੈਠੇ। ਲੇਕਿਨ ਇਹ ਜੋ ਸਾਰੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਔਰ ਖਾਸ ਤੌਰ ਤੇ ਇਹ ਸਾਰਾ ਇੱਕ ਡਰਟੀ ਨੈਗੇਟਿਵ ਕੈਂਪੇਨ ਦੁਨੀਆ ਭਰ ਦੇ ਵਿੱਚ ਰਾਹ ਨੇ ਸ਼ੁਰੂ ਕੀਤਾ, ਇਹ ਬਿਲਕੁਲ ਇਹਨਾਂ ਨੇ ਇਹ ਬਿਲਕੁਲ ਬੀਜੇਪੀ ਨਾਲ ਵਾਪਸ ਰਲਣ ਨੂੰ ਫਿਰਦੇ ਨੇ। ਔਰ ਉਹੀ ਗੰਦੀ ਖੇਡ ਜਿਹੜੀ ਹੈ ਜਿਹੜੀ ਪਹਿਲਾਂ ਏਜੰਸੀਆਂ ਨੇ ਅੱਗੇ ਲਾ ਕੇ ਇਸ ਕਿਸਮ ਦੇ ਲੋਕਾਂ ਨੂੰ KP ਗਿੱਲ ਵਰਗੇ, ਬੇਅੰਤੇ ਬੁੱਚੜ ਵਰਗੇ ਸਿੱਖਾਂ ਦੀ ਨਸਲਕੁਸ਼ੀ ਕਰਵਾਈ। ਇਹੀ ਰੋਲ ਹੁਣ ਸੁਖਬੀਰ ਬਾਦਲ ਔਰ ਉਹਦੀ ਕੋਟਰੀ ਉਹ ਨੈਕਸਟ ਇਨ ਲਾਈਨ ਰੱਖੀ ਹੋਈ ਹੈ, ਜਿਹੜੇ ਆਲਰੇਡੀ ਕੇਜਰੀਵਾਲ B ਟੀਮ ਦੇ ਥੱਲੇ ਭਗਵੰਤ ਮਾਨ ਦੀ ਟੀਮ ਰਾਹੀਂ ਜਿਵੇਂ ਇਹਨਾਂ ਨੇ ਅੰਮ੍ਰਿਤਪਾਲ ਸਿੰਘ ਸਾਥੀ ਸਿੰਘਾਂ ਨੂੰ 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਪਹੁੰਚਾਇਆ। ਔਰ ਉਹ ਸਾਰਾ ਜਿਹੜਾ ਤਸ਼ੱਦਦ ਦਾ ਦੌਰ ਚੱਲ ਰਿਹਾ, ਬਾਹਰਲੇ ਸਿੱਖਾਂ ਨੂੰ ਇਹਨਾਂ ਨੇ ਐਨਗੇਜ ਕਰ ਲਿਆ। ਉਹ ਡਿਸਇਨਫੋਰਮੇਸ਼ਨ ਵੀ ਹੈ, ਉਸ ਦੇ ਵਿੱਚ ਡਾਇਰੈਕਟ ਅਟੈਕ ਵੀ ਨੇ। ਔਰ ਆਉਣ ਵਾਲੇ ਦਿਨਾਂ 'ਚ ਜਿਵੇਂ ਪੁਲਵਾਮਾ ਤੋਂ ਪਹਿਲਾਂ ਉਹਨਾਂ ਦੇ ਮੀਡੀਆ ਨੇ ਜਿਹੜਾ 12 ਫਰਵਰੀ ਨੂੰ ਕਿ ਕੁਝ ਬੜਾ ਹੋਣੇ ਵਾਲਾ ਹੈ, ਮੈਨੂੰ ਇਹ ਨਜ਼ਰ ਆ ਰਿਹਾ। ਔਰ ਸਾਡੇ ਬਹੁਤ ਸਾਰੇ ਹੋਰ ਜਿਹੜੇ ਜਿਨ੍ਹਾਂ ਦੀਆਂ ਅੱਖਾਂ ਔਰ ਕੰਨ ਧਰਤੀ ਤੇ ਲੱਗੇ ਹੋਏ ਨੇ, ਇਹਨਾਂ ਦੀਆਂ ਜਿਹੜੀਆਂ ਨੇ ਕੋਈ ਇਰਾਦਿਆਂ ਨੂੰ, ਕੁਨੀਤੀਆਂ ਨੂੰ, ਸਾਮਦਾਮ ਦੰਡ ਭੇਦ ਵਾਲਿਆਂ ਦੀ ਜ਼ਹਿਨੀਅਤ ਨੂੰ ਸਮਝਦੇ ਨੇ, ਉਹ ਦੇਖ ਰਹੇ ਨੇ ਕਿ ਵੀ ਇਹ ਜਿਹੜਾ ਬਹੁਤ ਸਾਰਾ ਅੱਗ ਸੈਨ ਫਰਾਂਸਿਸਕੋ ਕੌਂਸੂਲੇਟ ਨੂੰ ਲਾਤੀ ਜਾਂ ਅੱਜ ਖਬਰ ਪਲਾਂਟ ਕਰਤੀ ਜਾਂ ਦੂਜਾ ਇਹ ਇੱਕ ਸਮੋਕ ਸਕਰੀਨ ਹੈ, ਕੁਛ ਵੱਡਾ ਫਾਲਸ ਫਲੈਗ ਆਪਰੇਸ਼ਨ ਇਹ ਕਰਨ ਜਾ ਰਹੇ ਨੇ। ਸਿੱਖ ਕੌਮ ਨੂੰ 35 ਮਿਲੀਅਨ ਸਿੱਖ ਨੇਸ਼ਨ ਨੂੰ ਜਾਗਰੂਕ ਹੋਣ ਦੀ ਲੋੜ ਹੈ। ਇਹ ਫਾਈਨਲ ਫੇਜ਼ ਹੈ ਔਰ ਜਿਸ ਨੂੰ ਮੇਕ ਔਰ ਮਾਰ ਕਿ ਜਦੋਂ ਜਿਹੜਾ ਇੱਕ ਸਟੇਜ ਦੇ ਉੱਤੇ 18ਵੀਂ ਸਦੀ ਦੇ ਖਾਲਸੇ ਦਾ ਸਲੋਗਨ ਸੀ, ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ, ਕਿ ਜਾਂ ਅਸੀਂ ਸੋਵਰਨ ਹੋਵਾਂਗੇ ਰਾਜ ਕਰਾਂਗੇ ਜਾਂ ਇਸ ਦੀ ਪ੍ਰਾਪਤੀ ਲਈ ਲੜਦੇ ਹੋਏ ਸ਼ਹੀਦ ਹੋਵਾਂਗੇ। ਜਿਹੜੀ ਗੱਲ ਪੈਟਰਿਕ ਹੈਨਰੀ ਨੇ ਉਸ ਕਨਵੈਨਸ਼ਨ ਦੇ ਵਿੱਚ ਕਹੀ ਸੀ ਆਪਣੀ, ਜਿਹਦੇ 'ਚ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਅੱਜ ਅਸੀਂ ਉਸ ਮੁਕਾਮ ਤੇ ਖਲੋ ਕੇ बेशक अकल सूझबूझ ये बड़ी इंपॉर्टेंट है, पर जे जज्बात ना होण, जज्बातां तो सखणी कोई शख्सियत कदे भी अकल जां सियाणप दे नाल कोई हासिल नहीं कर सकी। इस रस्ते ते तुरदे हैं कुर्बानी भी है, जज्बात भी है, अकल और सियाणप भी है, पर अबव ऑल गुरु दे उत्ते भरोसा है, ईमान वो गुरु दा जो इकरारनामा कि भाई मैं जिहड़ा पंथ खालसा खेती मेरी हों संभाल करूं तिस केरी, ये अल्टीमेटली दरियाए जमुना तो वाघा तक इंडिपेंडेंट सॉवरन नेशन खालिस्तान बहुत जल्द एक हकीकत बनन जा रहा है। गुरु दे उत्ते विश्वास
ਔਰ ਆਪਣਾ ਬਣਦਾ ਫਰਜ਼ ਅਦਾ ਕਰਨਾ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvt4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।